ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 6 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਦਾ ਆ। ਸੋ ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਹਾਂ। ਸੋ ਉਸ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਇੰਸ਼ੋਰੈਂਸ ਘਰਾਂ ਦੀ ਕਾਰਾਂ ਦੀ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਹਮੇਸ਼ਾ ਇਹਨਾਂ ਨੂੰ ਜਿਹੜਾ ਉਹ ਯਾਦ ਰੱਖੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਸਰੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰਜ਼ਨੋ, ਬੁੱਲਾ ਸਿੰਘ ਰਾਣਾ ਯੂਬਸਰੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਸੋ ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ ਹੈ ਤੇ ਕੁਛ ਕੁ ਮੋਟੀਆਂ ਖਬਰਾਂ ਜਿਹੜੀਆਂ ਆਪਣੇ USA ਦੇ ਵਿੱਚ ਵਾਪਰੀਆਂ ਤੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਜ਼ਰੂਰ ਬੇਨਤੀ ਕਰਦੇ ਹਾਂ, ਪਲੀਜ਼ ਜਿਹੜੇ ਟਰੱਕਿੰਗ ਦੇ ਨਾਲ ਕੁਐਸਚਨ ਹੁੰਦੇ ਨਾ ਉਹ ਹੁਣੇ ਜਦੋਂ ਅਸੀਂ ਖਬਰਾਂ ਕਰਨੀਆਂ ਇਮੀਡੀਏਟਲੀ ਤੁਸੀਂ ਕਾਲ ਕਰ ਲਿਆ ਕਰੋ। ਫਿਰ ਜਦੋਂ ਪ੍ਰੋਗਰਾਮ ਸਮਾਪਤੀ ਵੱਲ ਹੁੰਦਾ ਉਹ ਬਹੁਤ ਕਾਲਾਂ ਆਉਂਦੀਆਂ ਤੇ ਫਿਰ ਸਾਨੂੰ ਕੱਟਣਾ ਪੈਂਦੀਆਂ ਉਹ ਕਾਲਾਂ ਅਤੇ ਸਮਾਂ ਜਿਹੜਾ ਉਹ 10 ਵਜੇ ਤੱਕ ਦਾ ਹੈਗਾ। ਸੋ ਅੱਜ ਦੀ ਜੇ ਮੇਨ ਖਬਰ ਵੱਲ ਆਈਏ, ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਜਿਹੜਾ ਮੀਟਿੰਗ ਹੁੰਦੀ ਆ ਬਾਈ ਪਾਰਟੀਸਨ, ਖਾਸ ਕਰਕੇ ਉਹਨੂੰ ਪ੍ਰੇਅਰ ਬ੍ਰੇਕਫਾਸਟ ਕਿਹਾ ਜਾਂਦਾ ਆ, ਉੱਥੇ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਸੀ ਅਤੇ ਉਹਨਾਂ ਨੇ ਕਾਫੀ ਜਿਹੜਾ ਗੁੱਸਾ ਆ ਆਪਣਾ ਉਹ ਨੈਂਸੀ ਪਲੋਸੀ ਅਤੇ ਮਿਟ ਰੋਮਨੀ ਦੇ ਉੱਤੇ ਕੱਢਿਆ। ਜੀ ਉਸ ਤੋਂ ਪਹਿਲਾਂ ਦੱਸ ਜਾਈਏ ਰਾਸ਼ਟਰਪਤੀ ਟਰੰਪ ਦੇ ਗੱਲ ਖਿਲਾਫ ਜਿਹੜੀ ਇੰਪੀਚਮੈਂਟ ਦੇ ਆਰਟੀਕਲਸ ਨੂੰ ਲੈ ਕੇ ਸੈਨੇਟ ਦੇ ਵਿੱਚ ਚੱਲੇ ਟਰਾਇਲ ਤੋਂ ਬਾਅਦ ਦੇ ਵਿੱਚ ਉੱਥੇ ਵੋਟਿੰਗ ਜਿਹੜੀ ਦੋਨੋਂ ਆਰਟੀਕਲਸ ਦੇ ਉੱਤੇ ਹੋਈ। ਦੋਨੋਂ ਹੀ ਆਰਟੀਕਲਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਬਰੀ ਜਿਹੜਾ ਉਹ ਕੀਤਾ ਗਿਆ, ਉਹਨਾਂ ਦੀ ਕਨਵਿਕਸ਼ਨ ਜਿਹੜੀ ਨਾ ਹੋ ਸਕੀ। 67 ਜਿਹੜੀਆਂ ਸੈਨੇਟ ਦੀਆਂ ਵੋਟਾਂ ਚਾਹੀਦੀਆਂ ਹੁੰਦੀਆਂ ਆ ਅਤੇ ਇਸ ਦੇ ਵਿੱਚ 50 ਤੋਂ ਵੱਧ ਜਿਹੜੀਆਂ ਵੋਟਾਂ ਆ ਰਾਸ਼ਟਰਪਤੀ ਟਰੰਪ ਨੂੰ ਬਰੀ ਕਰਨ ਦੇ ਹੱਕ ਦੇ ਵਿੱਚ ਪਈਆਂ। ਅਬਿਊਜ਼ ਆਫ ਪਾਵਰ ਦੇ ਵਿੱਚ GOP ਦੇ ਜਿਹੜੇ ਸੈਨੇਟਰ ਮਿਟ ਰੋਮਨੀ ਉਹਨਾਂ ਨੇ ਪਾਰਟੀ ਲਾਈਨ ਤੋਂ ਵੱਖਰੇ ਜਾ ਕੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੀ ਉਹ ਵੋਟ ਉਹ ਪਾਈ ਆ। ਦੂਜੇ ਆਰਟੀਕਲ ਦੇ ਵਿੱਚ ਉਸ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਬਰੀ ਹੋਣ ਦੀ ਜਿਹੜੀ ਉਹ ਵੋਟ ਪਾਈ ਸੀ। ਸੋ ਬਿਲਕੁਲ ਬਾਈ ਪਾਰਟੀਜ਼ਨ ਵੋਟ ਜਿਹੜੀ ਆ ਇੱਥੇ 100% ਜਿਹੜੀ ਆ ਉਹ ਦੇਖਣ ਨੂੰ ਮਿਲੀ ਅਦਰ ਦੈਨ ਮਿਟ ਰੋਮਨੀ ਨੂੰ ਲੈ ਕੇ। ਸੋ ਇਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ, ਨੈਂਸੀ ਪਲੋਸੀ ਜਿਹਨੇ ਹਾਊਸ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲ ਲਿਆਂਦੇ ਅਤੇ ਮਿਟ ਰੋਮਨੀ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਹੁੰਦੇ ਹੋਏ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਜਿਹੜੀ ਉਹ ਵੋਟ ਪਾਈ ਆ, ਸੋ ਉਹਨਾਂ ਦੇ ਉੱਤੇ ਜਿਹੜਾ ਨਜ਼ਲਾ ਉਹਨਾਂ ਨੇ ਝਾੜਿਆ। ਇੱਥੋਂ ਤੱਕ ਵੀ ਹੁਣ ਕਈ ਸਫ਼ਿਆਂ ਦੇ ਵਿੱਚ ਮੰਗ ਉੱਠ ਰਹੀ ਆ ਵੀ GOP ਦੀ ਜਿਹੜੀ ਆ ਮੈਂਬਰਸ਼ਿਪ ਦੇ ਵਿੱਚੋਂ ਜਿਹੜਾ ਆ ਮਿਟ ਰੋਮਨੀ ਨੂੰ ਕੱਢ ਦੇਣਾ ਜਿਹੜਾ ਉਹ ਚਾਹੀਦਾ ਹੈਗਾ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਮਿਟ ਰੋਮਨੀ ਦੇ ਨਾਲ ਕੀ ਹੁੰਦਾ ਆ। ਜਿੱਦਾਂ ਹੀ ਵੋਟ ਜਿਹੜੀ ਹਰਜੋਤ ਸਿੰਘ ਜੀ ਹੋਣੀ ਸੀ ਉਸ ਤੋਂ ਪਹਿਲਾਂ ਜਿਹੜੇ ਆ ਇੱਕ ਫੌਕਸ ਨਿਊਜ਼ ਦੇ ਜਿਹੜੇ ਕ੍ਰਿਸ ਵਾਲਸ ਉਹਨਾਂ ਦੇ ਨਾਲ ਇੰਟਰਵਿਊ ਉਹਨਾਂ ਦੀ ਜਿਹੜੀ ਉਹ ਪੇਸ਼ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਉਹ ਰਾਸ਼ਟਰਪਤੀ ਟਰੰਪ ਦੇ ਨੂੰ ਕਨਵਿਕਟ ਕਰਨ ਦੇ ਵਿੱਚ, ਉਹਨਾਂ ਨੂੰ ਦੋਸ਼ੀ ਕਰਾਰ ਦੇਣ ਦੇ ਵਿੱਚ ਇੱਕ ਆਰਟੀਕਲ ਦੇ ਉੱਤੇ ਉਹ ਵੋਟ ਪਾਉਣ ਜਾ ਰਹੇ ਨੇ। ਫੌਕਸ ਨਿਊਜ਼ ਦੀ ਜਿਹੜੀ ਐਂਕਰ ਹੈਗੀ ਲੌਰਾ ਇੰਗਰਾਮ, ਉਹਨੇ ਕਿਹਾ ਵੀ ਜੇ ਮਿਟ ਰੋਮਨੀ ਰਿਜ਼ਾਈਨ ਨਹੀਂ ਕਰਦਾ ਅਤੇ ਆਉਣ ਵਾਲੇ 4.5 ਸਾਲਾਂ 'ਚ ਜਿਹੜੀ ਸੈਨੇਟ ਦੀ ਸੀਟ ਆ ਉਹਦੀ ਓਪੋਜੀਸ਼ਨ ਕੈਂਡੀਡੇਟ ਹੋਊਗੀ। ਇਸ ਤੋਂ ਅਗਲੀ ਖਬਰ ਜਿਹੜੀ ਆਇਓਵਾ ਤੋਂ ਆ ਰਹੀ ਆ, ਆਇਓਵਾ ਦੇ ਵਿੱਚ ਹਜੇ 97% ਜਿਹੜੀ ਆ ਵੋਟਿੰਗ ਉਹ ਕਾਊਂਟ ਹੋਈ ਹੈਗੀ ਆ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ, ਜਿਹਦੇ ਵਿੱਚੋਂ ਕਹਿੰਦੇ ਪਈ ਪੀਟ ਬੁਟੀਜੇਜ ਜਿਹੜੇ ਆ ਉਹਨਾਂ ਨੂੰ ਹੈਗੀ ਆ 26.2% ਅਤੇ ਬਰਨੀ ਸੈਂਡਰਸ ਨੂੰ 26.1% ਵੋਟਾਂ ਮਿਲੀਆਂ ਹੈਗੀਆਂ ਅਤੇ ਜਿਹੜੇ ਜੋ ਬਾਈਡਨ ਉਹ ਨੰਬਰ 4 'ਤੇ ਆ। ਸੋ ਜਿਹੜਾ ਕਾਫੀ ਉੱਥੇ ਫਸਵਾਂ ਮੁਕਾਬਲਾ ਹੀ ਆ, ਬਰਾਬਰ 'ਤੇ ਚੱਲ ਰਹੇ ਹੈਗੇ ਦੋਨੋਂ। ਜੀ ਬਿਲਕੁਲ, 3 ਜਿਹੜੀ SDEs ਦਾ ਜਿਹੜਾ ਉਹਨਾਂ ਦੇ ਵਿੱਚ ਕੁੱਲ ਜਿਹੜਾ ਫਰਕ ਹੈਗਾ ਆ। ਸੋ ਇਹਦੇ ਵਿੱਚੋਂ ਇਹ ਜਿਹੜਾ ਉਹ ਕਿਹਾ ਜਾ ਸਕਦਾ ਆ ਵੀ ਬਰਨੀ ਸੈਂਡਰਸ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਾਕੀ ਪ੍ਰਾਇਮਰੀਜ਼ ਜਾਂ ਕੌਕਸ ਹੈਗੇ ਆ ਉਸ ਦੇ ਵਿੱਚ ਅੱਗੇ ਜਿਹੜਾ ਵੱਧ ਸਕਦਾ। ਉਹਨਾਂ ਨੇ ਆਲਰੇਡੀ ਇੱਕ ਰਿਪੋਰਟ ਡੋਨੇਸ਼ਨਸ ਨੂੰ ਲੈ ਕੇ ਜਿਹੜੀ ਉਹ ਪੇਸ਼ ਕੀਤੀ। ਉਹ ਕਹਿੰਦੇ ਵੀ
ਇਸ ਜਨਵਰੀ ਮਹੀਨੇ ਦੇ ਵਿੱਚ ਸਭ ਤੋਂ ਵੱਧ ਉਸਨੇ ਜਿਹੜੀ ਫੰਡ ਰੇਜ਼ਿੰਗ ਜਿਹੜੀ ਉਹ ਕੀਤੀ ਆ। ਬਾਕੀ ਜਿਹੜੇ ਆਪਣੇ ਸਾਥੀ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਕੈਂਪ ਜਿਹੜੇ ਰਨ ਕਰ ਰਹੇ ਆ ਉਹਨਾਂ ਦੇ ਮੁਕਾਬਲੇ। ਸੋ ਪੀਟ ਬੁਟਿਜੇਜ ਜਿਹੜਾ ਆ ਉਹ ਹਾਲ ਦੀ ਘੜੀ ਜਿਹੜਾ ਉਸ ਦੇ ਵਿੱਚ ਅੱਗੇ ਹੈਗਾ ਆ, ਪਰ ਨੰਬਰ ਆਫ ਜਿਹੜੇ ਡੈਲੀਗੇਟਸ ਆ ਬਰਨੀ ਸੈਂਡਰਸ ਤੇ ਪੀਟ ਬੁਟਿਜੇਜ ਜਿਹੜਾ ਆ ਉਹਨਾਂ ਨੂੰ ਬਰਾਬਰ ਦੇ ਮਿਲਣ ਜਾ ਰਹੇ ਨੇ। ਜੀ, ਸੋ ਬਰਨੀ ਸੈਂਡਰਸ ਨੇ $25 ਮਿਲੀਅਨ ਜਿਹੜਾ ਆ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਇਕੱਠਾ ਕੀਤਾ ਹੈਗਾ। ਸੋ ਇਹ ਕਾਫੀ ਵੱਡਾ ਅਮਾਊਂਟ ਆ। ਸੋ ਇਹ ਉਹਨਾਂ ਦੇ ਲਈ ਜਿਹੜਾ ਸੁਪਰ ਟਿਊਜ਼ਡੇ ਆਉਣਾ ਆ ਉਹਦੇ ਲਈ ਵਧੀਆ ਹੋਊਗਾ। ਇੱਕ US ਡਿਪਲੋਮੈਟ ਦੇ ਮੁਤਾਬਕ ਜਿਹੜੇ ਰਸ਼ੀਅਨ ਕੰਟਰੋਲ ਫੋਰਸਿਸ ਜਿਹੜੀਆਂ ਸੀਰੀਆ ਦੇ ਵਿੱਚ ਆ ਉਹ ਟਰਾਈ ਕਰ ਰਹੀਆਂ ਹੈਗੀਆਂ ਵੀ ਕਿਸੇ ਤਰ੍ਹਾਂ ਅਮਰੀਕਨ ਟਰੂਪਸ ਦੇ ਨਾਲ ਉਹਨਾਂ ਦਾ ਕਨਫਲਿਕਟ ਨਾ ਹੋਵੇ। ਅਗਲੀ ਖਬਰ ਚਾਈਨਾ ਤੋਂ। ਚਾਈਨਾ ਦੇ ਵਿੱਚ ਇੱਕ ਡਾਕਟਰ ਜਿਸ ਨੇ ਕਰੋਨਾ ਵਾਇਰਸ ਵਾਲੇ ਰੌਲਾ ਪਾਇਆ ਸੀ ਵੀ ਇਹ ਜੀ ਵਾਇਰਸ ਆ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। FBI ਡਾਇਰੈਕਟਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਦੁਆਰਾ ਜਿਹੜੀ ਗਲਤ ਇਨਫੋਰਮੇਸ਼ਨ ਦੇ ਕੈਂਪੇਨ ਆ ਉਹ 2016 ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਵੀ ਉਹ ਥੰਮੇ ਨਹੀਂ ਹਨ। ਸੋ 2020 ਦੀਆਂ ਇਲੈਕਸ਼ਨਸ ਦੇ ਵਿੱਚ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਜਿਹੜਾ ਵਿਸ਼ਾ ਆ ਉਹ ਉੱਭਰ ਕੇ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ। ਆਪਾਂ ਦੇਖਦੇ ਹੀ ਹਾਂ ਵੀ ਕਿਸ ਤਰੀਕੇ ਦੇ ਨਾਲ ਧੜੱਲੇ ਦੇ ਨਾਲ ਦੋਨੋਂ ਹੀ ਪਾਸੇ ਦੀਆਂ ਜਿਹੜੀਆਂ ਧਿਰਾਂ ਆ ਆਪੋ ਆਪਣੇ ਜਿਹੜੇ ਨੈਰੇਟਿਵ ਨੂੰ ਅਗਾਂਹ ਪੇਸ਼ ਕਰਨ ਦੇ ਲਈ ਬਗੈਰ ਖਬਰਾਂ ਦੀ ਜਾਂਚ ਜਾਂ ਚੈੱਕ ਕੀਤੇ ਉਹਨਾਂ ਨੂੰ ਅੱਗੇ ਤੋਂ ਅੱਗੇ ਜਿਹੜੇ ਉਹ ਪੇਸ਼ ਕਰਦੇ ਰਹਿੰਦੇ ਨੇ। ਖਾਸ ਕਰਕੇ ਉਹਨਾਂ ਦੇ ਜਿਹੜੇ ਸਪੋਰਟਰਸ ਨੇ, ਕਿਉਂਕਿ ਸਪੋਰਟਰ ਸਮਝਦੇ ਨੇ ਵੀ ਜਿਹੜਾ ਕੰਮ ਉਹਨਾਂ ਦੀ ਪਾਰਟੀ ਨੇ ਜਿਹੜਾ ਕਰ ਦਿੱਤਾ, ਜਿਹੜੇ ਉਹਨਾਂ ਦੇ ਨੈਰੇਟਿਵ ਨੂੰ ਪੇਸ਼ ਕਰਦਾ ਆ ਉਸ ਨੂੰ ਉਸੇ ਤਰੀਕੇ ਨਾਲ ਅੱਗੇ ਪੇਸ਼ ਕਰ ਦਿੰਦੇ ਨੇ ਬਗੈਰ ਕਿਸੇ ਜਾਂਚ, ਬਗੈਰ ਕਿਸੇ ਚੈੱਕ ਕੀਤੇ। ਇਹ ਬਹੁਤ ਵੱਡੀ ਜਿਹੜੀ ਆ ਇੱਕ ਤਰਾਸਦੀ ਹੈਗੀ। ਆਪਾਂ ਵੀ ਸੈਂਸਸ ਦੇ ਵਿੱਚ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਸਿੱਖ ਲਿਖਿਆ ਹੋਇਆ ਸ਼ਬਦ ਵਾਲਾ ਜਿਹੜਾ ਨਕਲੀ ਜਿਹੜਾ ਡਰਾਫਟਡ ਬਣਾਇਆ ਹੋਇਆ ਸੀਗਾ ਫਾਰਮ, ਉਹੀ ਪੂਰੇ ਆਪਣੀ ਕੌਮ ਦੇ ਵਿੱਚ ਅਮਰੀਕਾ ਦੇ ਵਿੱਚ ਘੁੰਮ ਗਿਆ, ਜਿਸ ਤੋਂ ਬਾਅਦ ਦੇ ਵਿੱਚ ਪੂਰਾ ਰੌਲਾ ਰੱਪਾ ਪੂਰੇ ਵਿਸ਼ਵ ਪੈ ਗਿਆ ਸੀ। ਸੋ ਇੱਦਾਂ ਦੀ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਜਿਹੜੀ ਆ ਉਹ ਆਉਣ ਵਾਲੀਆਂ ਇਲੈਕਸ਼ਨ ਦੇ ਉੱਤੇ ਵੀ ਕਾਫੀ ਜਿਹੜਾ ਭੈੜਾ ਅਸਰ ਜਿਹੜੀਆਂ ਕਰ ਸਕਦੀਆਂ। ਲੱਗਦਾ ਤਾਂ ਇੱਦਾਂ ਹੈ ਹਰਜੋਤ ਸਿੰਘ ਜੀ ਵੀ ਜਦੋਂ ਇਲੈਕਸ਼ਨ ਆਉਣ ਜਿੱਦਾਂ ਇੰਡੀਆ ਦੇ ਵਿੱਚ ਅਸਲਾ ਜਮ੍ਹਾਂ ਕਰਾ ਲੈਂਦੇ ਆ, ਇੱਥੇ ਵੀ ਇੱਦਾਂ ਹੋਣਾ ਚਾਹੀਦਾ ਵੀ ਫੇਸਬੁੱਕ ਬੰਦ ਹੋਣੀ ਚਾਹੀਦੀ ਹੈ 2-4 ਮਹੀਨੇ ਲਈ। ਇਸ ਤੋਂ ਬਾਅਦ ਦੇ ਵਿੱਚ ਫਿਰ ਦੁਬਾਰਾ ਜਿਹੜਾ ਓਪਨ ਆ ਉਹਨਾਂ ਨੂੰ ਕਰ ਦੇਣਾ ਚਾਹੀਦਾ। ਸੋ ਪਤਾ ਨਹੀਂ ਇਹ ਕੀ ਬਣੂਗਾ ਆਉਣ ਵਾਲੇ ਸਮੇਂ 'ਚ। ਸੋ ਕਰੋਨਾ ਵਾਇਰਸ ਨੂੰ ਲੈ ਕੇ ਥੋੜ੍ਹੀ ਜਿਹੀ ਅਪਡੇਟ ਕਰਦੇ ਜਾਈਏ। 2 ਜਹਾਜ਼ ਜਿਹੜੇ ਆ 350 ਅਮਰੀਕਨਸ ਨੂੰ ਲੈ ਕੇ ਕੈਲੀਫੋਰਨੀਆ ਦਾ ਜਿਹੜੇ ਟਰਾਵਸ ਏਅਰਫੋਰਸ ਬੇਸ ਹੈਗਾ ਆ ਉੱਥੇ ਪਹੁੰਚੇ ਹੈਗੇ ਵੁਹਾਨ ਤੋਂ। ਜੇ ਕਰੋਨਾ ਵਾਇਰਸ ਦੀ ਗੱਲ ਕਰੀਏ ਹੁਣ ਤੱਕ 28,000 ਲੋਕ ਅਫੈਕਟ ਹੋ ਚੁੱਕੇ ਆ 25 ਮੁਲਕਾਂ ਦੇ ਵਿੱਚ। 565 ਜਣਿਆਂ ਦੀ ਮੌਤ ਹੋ ਚੁੱਕੀ ਆ। ਚਾਈਨਾ ਦੀ ਇਕੋਨਮੀ ਜਿਹੜੀ ਆ ਪੂਰੀ ਤਰ੍ਹਾਂ ਸਿੰਕਿੰਗ ਮੋਡ ਦੇ ਵਿੱਚ ਆ। ਉਹਨੂੰ ਦੇਖਦੇ ਹੋਏ ਚਾਈਨਾ ਨੇ ਬਿਲੀਅਨਸ ਆਫ ਡਾਲਰ ਪੰਪ ਕੀਤੇ ਆ ਇਕੋਨਮੀ ਨੂੰ ਅਪ ਕਰਨ ਦੇ ਲਈ। ਅਤੇ ਅੱਜ ਚਾਈਨਾ ਵਾਲਿਆਂ ਨੇ ਇਹ ਵੀ ਅਨਾਊਂਸ ਕਰ ਦਿੱਤਾ ਵੀ ਜਿਹੜਾ $75 ਬਿਲੀਅਨ ਵਰਥ ਆਫ US ਦੀ ਜਿਹੜੀ ਇੰਪੋਰਟਸ ਹੋਣੀ ਸੀ ਉਹਦੇ ਉੱਤੇ ਉਹ ਜਿਹੜਾ ਆ ਟੈਰਿਫ ਜਿਹੜਾ ਆ ਉਸ ਨੂੰ ਕੱਟ ਕਰਨ ਜਾ ਰਹੇ ਹੈਗੇ। ਲਗਭਗ ਕਹਿੰਦੇ 50% ਕੱਟ ਕਰਨ ਜਾ ਰਹੇ ਆ। ਜੀ। ਅਤੇ ਆਓ ਜਿਹੜੀ ਹੁਣ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀਆਂ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਸਰੋਤੇ ਜੇ ਤੁਹਾਡੇ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਨੇ ਅਤੇ ਰਮਨ ਜੀ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ 10 ਵਜੇ ਤੱਕ ਆਪਣਾ ਪ੍ਰੋਗਰਾਮ ਚੱਲੇਗਾ। ਤੁਸੀਂ ਜਿਹੜੇ ਸਵਾਲ ਆ ਇਸ ਦੇ ਵਿੱਚ ਪੁੱਛ ਸਕਦੇ ਹੋ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408-272-5200 4082725200। ਅਤੇ ਰਮਨ ਜੀ ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ। ਆਪਣੇ ਕੋਲ ਕਾਲਰ ਨੇ, ਉਹ ਸਵਾਲ ਪੁੱਛਣਾ ਚਾਹੁੰਦੇ ਨੇ। ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਵੀਰਾਂ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਤੁਹਾਡਾ ਪ੍ਰੋਗਰਾਮ ਇੰਨਾ ਵਧੀਆ ਲੱਗਦਾ, ਜਾਣੀ ਬਿਨਾਂ ਪੀਤੇ ਹੋਏ ਨਸ਼ਾ ਚੜ ਜਾਂਦਾ। ਇੰਨੀ ਉਤਸੁਕਤਾ ਨਾਲ ਵੇਟ ਹੁੰਦੀ ਆ ਵੀ ਕਦੋਂ ਸ਼ੁਰੂ ਹੋਣ। ਬਸ ਇਹ ਵਾਲਾ ਨਸ਼ਾ ਠੀਕ ਆ ਜੀ। ਤੇ ਵੀਰ ਜੀ ਸਵਾਲ 2 ਆ। ਪਹਿਲਾ ਸਵਾਲ ਤਾਂ ਇਹ ਆ ਵੀ W2 ਬਾਰੇ ਅੱਗੇ 19 ਤਾਈਂ ਤਾਂ ਅਸੀਂ ਲੈਂਦੇ ਰਹੇ ਆ ਵੀ ਉਹਦਾ ਟੈਕਸ ਹੁਣ ਭਰਨਾ। 20 ਦੇ ਜਨਵਰੀ ਤੋਂ ਲੈ ਕੇ ਸਾਡੇ ਜਿਹੜੇ ਮਾਲਕ ਆ ਸਾਨੂੰ ਉਹ 1099 ਨਹੀਂ ਦੇ ਰਹੇ ਆ, ਤੇ ਉਹਦੇ ਬਾਰੇ ਕੀ ਅਸੀਂ ਕਰੀਏ? ਉਹ ਕਹਿੰਦੇ ਸੋਚਦੇ ਆ, ਕਰਦੇ ਆ ਵੀ ਇਹਦੇ ਉੱਤੇ ਐਂਡ ਵਿੱਚ ਸਾਡੇ ਉੱਤੇ ਤਾਂ ਨਾ ਕੋਈ ਆਬਜੈਕਸ਼ਨ ਲੱਗੂਗਾ ਜਾਂ ਕੋਈ ਸਾਡੇ ਤੇ ਪੈਨਲਟੀ ਤਾਂ ਨਾ ਪੈ ਜਾਊ ਐਂਡ ਵਿੱਚ। ਜਿਹੜੀ ਕੰਪਨੀ ਲਈ ਤੁਸੀਂ ਕੰਮ ਕਰਦੇ ਕਿੰਨੇ ਡਰਾਈਵਰ ਆ ਉਸ ਕੰਪਨੀ ਦੇ? ਉਹਦੇ ਵਿੱਚ ਜੀ 10 ਡਰਾਈਵਰ ਆ। ਅੱਛਾ ਜੀ, ਚਲੋ ਰਮਨ ਜੀ ਤੁਹਾਨੂੰ ਜਵਾਬ ਦਿੰਦੇ ਆ, ਫਿਰ ਹੁਣ ਵੇਟ ਕਰਿਓ ਜੀ। ਜੀ ਬਿਲਕੁਲ, ਉੱਤੇ ਤੁਹਾਡੇ ਉੱਤੇ ਅਸਰ ਇਹ ਹੈਗਾ ਜੀ ਕਿ ਤੁਸੀਂ ਜਿਹੜਾ ਟੈਕਸ ਭਰਨਾ ਆ, ਜਦੋਂ ਤੁਸੀਂ 1099 ਤੇ ਟੈਕਸ ਭਰਨਾ ਆ ਤੇ
ਤੁਸੀਂ ਉੱਥੇ ਡਿਡਕਸ਼ਨਾਂ ਲੈਣੀਆਂ ਜਿਹੜੀਆਂ ਕਿ ਤੁਸੀਂ ਲੈ ਨਹੀਂ ਸਕਦੇ। ਸੋ ਤੁਸੀਂ ਉਹ ਡਿਡਕਸ਼ਨਾਂ ਲਓਗੇ, ਤੁਸੀਂ ਆਪਣੇ ਟੈਕਸ ਤੇ ਬੇਸਿਕਲੀ ਝੂਠ ਬੋਲੋਗੇ ਤੇ ਉਹਦੇ ਨਾਲ ਤੁਸੀਂ ਵੀ ਅਲਟੀਮੇਟਲੀ ਜਿਹੜੇ ਆ ਉਸ ਫਾਲਟ ਦੇ ਵਿੱਚ ਜਿਹੜੀ ਫਾਲਟ ਦੇ ਵਿੱਚ ਭਾਗੀਦਾਰ ਬਣ ਜਾਓਗੇ। ਸੋ ਗੱਲਾਂ ਇਹ ਹੁੰਦੀਆਂ ਕਿ ਜਿਹੜਾ ਕੰਪਨੀ W2 ਨਹੀਂ ਦੇ ਰਹੀ ਬੇਸਿਕਲੀ ਉਹ ਉਸਕੇ ਪ੍ਰਾਊਡ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਇਹ ਇਫੈਕਟ ਹੈਗਾ, ਜਿਹੜੇ ਇਹ ਪੈਸੇ ਹੈਗੇ ਆ, ਇਹ ਜਿਹੜਾ ਤੁਹਾਡਾ ਅੱਧਾ ਟੈਕਸ ਉਹਨਾਂ ਨੇ ਦੇਣਾ, ਅੱਧਾ ਤੁਸੀਂ ਦੇਣਾ, ਇੱਕ ਉਹ ਤੋਂ ਤੇ ਇੱਕ ਤੁਹਾਡੀ ਵਰਕਰਸ ਕਾਂਪ ਤੋਂ, ਤੇ ਹੋਰ ਬਹੁਤ ਸਾਰੇ ਐਸੇ ਬੈਨੀਫਿਟ ਹੈਗੇ ਆ ਜਿਨ੍ਹਾਂ ਤੋਂ ਜਿਹੜੀ ਟਰੱਕਿੰਗ ਕੰਪਨੀਆਂ ਹੁਣ ਉਹ ਕਿਉਂਕਿ ਪਹਿਲਾਂ ਉਹਨਾਂ ਨੇ ਕਦੀ ਕੈਲਕੂਲੇਟ ਨਹੀਂ ਸੀ ਕੀਤਾ ਇਹਨੂੰ ਕਿ ਇਹ ਵੀ ਇੱਕ ਐਕਸਪੈਂਸ ਹੈਗਾ, ਇਹ ਵੀ ਇੱਕ ਖਰਚਾ ਹੈਗਾ। ਸੋ ਇਸੇ ਕਰਕੇ ਜਿਹੜਾ ਸੀਗਾ ਇਹ ਕੰਮ ਚੱਲੀ ਜਾ ਰਿਹਾ ਸੀਗਾ। ਬਟ ਡੈਫੀਨੇਟਲੀ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਨੂੰ ਇਹ ਚਾਹੀਦਾ, ਉਹਨਾਂ ਨੂੰ ਡਿਮਾਂਡ ਕਰਨੀ ਚਾਹੀਦੀ। ਔਰ ਮੈਨੂੰ ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਵੀਕ ਦੇ ਵਿੱਚ ਰਾਜਕਰਨ ਬਹੁਤ ਐਸੀਆਂ ਕਾਲਸ ਆਈਆਂ ਡਰਾਈਵਰ ਦੀਆਂ ਕਿ ਜਿਨ੍ਹਾਂ ਨੇ ਜਿਹੜੇ 1099 ਲੈ ਰਹੇ ਆ, ਐਕਚੁਅਲ ਦੇ ਵਿੱਚ ਉਹ ਡਰਾਈਵਰ ਆ, ਹੁਣ ਉਹਨਾਂ ਦੇ ਪੈਸੇ ਨਹੀਂ ਮਿਲ ਰਹੇ, ਕੰਪਨੀ ਪੈਸੇ ਨਹੀਂ ਦੇ ਰਹੀ, ਤੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਕਰੀਏ ਕੀ, ਕਿੱਧਰ ਨੂੰ ਜਾਈਏ, ਹੈ ਨਾ। ਤੇ ਜੇ ਤੁਸੀਂ W2 ਡਰਾਈਵਰ ਹੈਗੇ ਆ, ਤੁਸੀਂ ਲੇਬਰ ਕੋਰਟ ਦੇ ਵਿੱਚ ਜਾ ਸਕਦੇ ਆ। ਜੇ ਤੁਸੀਂ 1099 ਹੈਗੇ ਆ ਤੇ ਯੂ ਆਰ ਔਨ ਯੋਰ ਓਨ, ਤੁਸੀਂ ਆਪਣੇ ਆਪ ਤੇ ਤੁਸੀਂ ਖੁਦ ਗਲਤ ਆ। ਇਸ ਕਰਕੇ ਬਹੁਤ ਸਾਰੇ ਲੋਕੀ ਜਿਹੜੇ ਆ ਪੈਸੇ ਮਰਨ ਤੇ ਕਿਸੇ ਪਾਸੇ ਨਹੀਂ ਜਾਂਦੇ ਕਿਉਂਕਿ ਉਹ ਖੁਦ ਗਲਤ ਹੁੰਦੇ ਆ। ਜੀ ਬਿਲਕੁਲ। ਆਈ ਥਿੰਕ ਜਿੰਨੇ ਤੁਹਾਡੇ ਡਰਾਈਵਰ ਆ ਸਾਰਿਆਂ ਨੂੰ ਮਿਲ ਕੇ ਜਿਹੜਾ ਪ੍ਰੈਸ਼ਰ ਪਾਉਣਾ ਚਾਹੀਦਾ ਆ ਆਪਣੀ ਜਿਹੜੀ ਉਸ ਕੰਪਨੀ ਦੇ ਉੱਤੇ, ਤਾਂ ਹੀ ਜਿਹੜੀ ਨਾਲੇ ਕੋਈ ਨਵਾਂ ਰੂਲ ਨਹੀਂ ਹੈ ਤਾਂ ਪੁਰਾਣਾ ਰੂਲ ਹੈ ਰਮਨ ਜੀ। ਦੇਖੋ EMPLOYEE ਵਾਲਾ ਰੂਲ ਦੇ AB5 ਦਾ ਉਸਦੇ ਤੇ ਕੋਈ ਅਸਰ ਨਹੀਂ ਸੀਗਾ, ਇਹ ਸਿਰਫ ਇੰਡੀਪੈਂਡੈਂਟ ਕੰਟਰੈਕਟਰ ਦੇ ਤੇ ਐਕਚੁਅਲ 'ਚ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਸੀ ਉਹਦੇ ਤੇ ਅਸਰ ਪੈਣਾ ਸੀ। ਜੇ ਆਲਰੇਡੀ ਤੁਸੀਂ EMPLOYEE ਸੀਗੇ ਤੇ ਜੇ 1099 ਲੈਂਦੇ ਆ ਰਹੇ ਹੋ, ਦੇਣ ਵਾਲੇ ਵੀ ਗਲਤ ਆ ਤੇ ਲੈਣ ਵਾਲੇ ਵੀ ਗਲਤ। ਦੇਖੋ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਅੱਜ ਵੀ ਇੱਕ ਨਿਊਜ਼ਪੇਪਰ 'ਚ ਰਮਨ ਜੀ ਉਹਨੇ ਛਾਪੀ ਹੈਗੀ ਆ ਵੀ ਇੱਕ ਕਿਸ ਤਰ੍ਹਾਂ ਇੱਕ ਊਬਰ ਦਾ ਡਰਾਈਵਰ ਸੀਗਾ, ਕਹਿੰਦੇ ਵੀ ਉਹਦੀ ਜਿਹੜੀ ਆ ਸਰਜਰੀ ਹੋਈ ਉਹਦੇ ਸ਼ੋਲਜਰਸ ਦੀ, ਅਤੇ ਜਿਹਦੇ ਕਰਕੇ 7-8 ਮਹੀਨੇ ਉਹ ਵਿਹਲਾ ਰਿਹਾ ਹੈ ਨਾ। ਉਹ ਕਹਿੰਦਾ ਵੀ ਜੇ ਮੈਂ ਪੇਰੋਲ 'ਤੇ ਹੁੰਦਾ ਜਿੱਦਾਂ AB5 ਜਿਸ ਮੁਤਾਬਕ ਕਹਿੰਦੇ ਆ, ਅਤੇ ਕਹਿੰਦਾ ਮੈਨੂੰ ਇਹ ਵਰਕਰਸ ਕੌਂਪ ਜਿਹੜੀ ਆ ਮੈਨੂੰ ਪੈਸੇ ਵੀ ਮਿਲਣੇ ਸੀ ਅਤੇ ਮੇਰਾ ਹੈ ਨਾ ਵੇਜਸ ਸਾਰਾ ਕੁਛ ਮਿਲਣੀ ਸੀ, ਡਿਸੇਬਿਲਿਟੀ ਇੰਸ਼ੋਰੈਂਸ ਮਿਲਣੀ ਸੀ। ਜੇ ਹੁਣ ਕਿਉਂਕਿ ਮੈਂ ਇੰਡੀਪੈਂਡੈਂਟ ਆ ਮੈਨੂੰ ਕੁਛ ਨਹੀਂ ਮਿਲਣਾ ਹੈਗਾ, ਹੈ ਨਾ। ਭਾਜੀ ਹੁਣ ਦੇਖੋ ਨਾ ਕਿ ਆਪਣਾ ਖਾਲਸਾ ਜੀ ਕਿ ਕਿੰਨੇ ਜਿਹੜੇ ਟਰੱਕ ਡਰਾਈਵਰ ਹੈਗੇ ਆ ਜਿਨ੍ਹਾਂ ਦੀ ਬੈਕ ਪ੍ਰੋਬਲਮ ਆ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਇਸ਼ੂਜ਼ ਹੈਗੇ ਆ, ਹੈਲਥ ਦੇ ਇਸ਼ੂਜ਼ ਹੈਗੇ ਆ, ਡਾਇਬਟੀਜ਼ ਦਾ ਹੈਗਾ, ਕਿੰਨੇ ਇਸ਼ੂਜ਼ ਹੈਗੇ ਆ। ਉਹ ਜਿਹੜੇ ਇਸ਼ੂਜ਼ ਆ ਉਹ ਜੇ W2 ਤੇ ਹੈਗਾ, ਉਹਦੀ ਵਰਕਰਸ ਕੰਪ ਹੈਗੀ ਆ, ਜੇ ਕੋਈ ਪ੍ਰੋਬਲਮ ਪੈਂਦੀ ਆ, ਕੁਛ ਵੀ ਹੁੰਦਾ, ਦੇ ਕੈਨ ਸੌਟ ਹੈਲਪ ਲੈ ਸਕਦੇ। ਮੋਟਾ ਜਿਹਾ ਤੁਸੀਂ ਸਾਰੇ ਆਈ ਡੋਂਟ ਨੋ ਕਾਹਦੇ ਸਮਝਦੇ ਨਹੀਂ ਹੈਗੇ ਵੀ ਕਿੰਨੀ ਪ੍ਰੋਟੈਕਸ਼ਨ ਤੁਹਾਨੂੰ ਸਿਕ ਡੇ ਜਿਹੜੀ ਆ ਜੇ ਤੁਸੀਂ ਐਜ਼ ਏ EMPLOYEE ਤੁਹਾਨੂੰ ਉਹਨਾਂ ਨੂੰ ਦੇਣੀ ਪੈਣੀ ਆ, ਠੀਕ ਆ। ਤੁਹਾਡੀ ਵਰਕਰਸ ਕੌਂਪ ਹੈਗੀ ਆ, ਹੈਲਥ ਕੇਅਰ ਬੈਨੀਫਿਟ, ਓਵਰ ਟਾਈਮ ਪੇ, ਹੈ ਨਾ, ਸਾਰਾ ਕੁਛ ਇਹ ਕਰਨਾ ਪੈਣਾ ਆ। ਤੇ ਇਹ ਤੁਸੀਂ ਯਕੀਨ ਮੰਨੋ ਜੀ, ਮੇਰੀ ਸਾਰਾ ਦਿਨ ਇਹੋ ਹੀ ਨੋਕ ਝੋਕ ਹੁੰਦੀ ਆ ਵੀ ਜੇ ਟਰੱਕਿੰਗ ਕੰਪਨੀ ਤੁਹਾਨੂੰ ਕਾਲ ਕਰਦੀ ਆ ਤੇ ਉਹ ਕਹਿੰਦੀ ਆ ਭਾਜੀ ਸਾਡੇ ਡਰਾਈਵਰ ਨਹੀਂ ਮੰਨਦੇ, ਉਹ ਕਹਿੰਦੇ ਵੀ ਅਸੀਂ ਤਾਂ 1099 ਲੈਣਾ, ਤੇ ਜੇ ਡਰਾਈਵਰ ਕਾਲ ਕਰਦੇ ਆ ਤੇ ਉਹ ਕਹਿੰਦੇ ਆ ਭਾਜੀ ਸਾਡੀ ਟਰੱਕਿੰਗ ਕੰਪਨੀ ਤੁਹਾਨੂੰ ਦਿੰਦੀ ਨਹੀਂ। ਮੈਨੂੰ ਐਕਚੁਅਲੀ ਇਹ ਨਹੀਂ ਸਮਝ ਆਉਂਦੀ ਵੀ ਅੜਚਨ ਕਿੱਥੇ ਆ। ਦੋਨੋਂ ਪਾਸੇ ਜਦੋਂ ਕਾਲ ਕਰਦੇ ਆ ਤੇ ਉਹ ਆਪਣਾ ਮਤਲਬ ਕਿ ਇਹ ਦੱਸਦੇ ਆ ਵੀ ਅਸੀਂ ਤਾਂ ਲੈਣਾ ਚਾਹੁੰਦੇ ਹਾਂ ਜੀ, ਅਗਲੇ ਦਿੰਦੇ ਨਹੀਂ, ਤੇ ਦੂਜੇ ਕਹਿੰਦੇ ਜੀ ਅਸੀਂ ਦੇਣਾ ਚਾਹੁੰਦੇ ਹਾਂ। ਸਾਡੇ ਹੁਣ ਇਹ ਵੀ ਬਹੁਤ ਕੰਪਨੀਆਂ ਕਾਲ ਕਰਦੀਆਂ ਜੀ ਅਸੀਂ W2 ਦੇਣਾ ਚਾਹੁੰਦੇ, ਡਰਾਈਵਰ ਭੱਜ ਜਾਂਦਾ, ਉਹ ਕਹਿੰਦਾ ਮੈਂ ਨਹੀਂ ਲੈਣਾ ਜੀ। ਇਹ ਲਾਈਵ ਮੈਨੂੰ ਬਹੁਤ ਕਾਲਸ ਆ ਰਹੀਆਂ ਕਿ ਜਿਹੜੀਆਂ ਕਿ ਟਰੱਕਿੰਗ ਕੰਪਨੀਆਂ ਵੀ ਕਹਿ ਰਹੀਆਂ ਕਿ ਅਸੀਂ ਦੇਣਾ ਚਾਹੁੰਦੇ ਹਾਂ। ਤੇ ਮੈਂ ਤਾਂ ਇਹ ਕਹੂੰਗਾ ਕਿ ਜੇ ਕੋਈ ਵੀ ਇੱਦਾਂ ਦੇ ਡਰਾਈਵਰ ਹੈਗੇ ਆ ਭਾਈ, ਤੁਸੀਂ ਨਾਪਟਾ ਦੇ ਮੈਂਬਰ ਬਣੋ, ਤੁਹਾਡੀ ਫ੍ਰੀ ਮੈਂਬਰਸ਼ਿਪ ਹੈਗੀ ਆ, ਤੇ ਜੇ ਤੁਹਾਨੂੰ ਇੱਦਾਂ ਦੀ ਕੋਈ ਅੜਚਨ ਆ ਰਹੀ ਆ ਤਾਂ ਅਸੀਂ ਤੁਹਾਨੂੰ ਉਹੋ ਜਿਹੀਆਂ ਕੰਪਨੀਆਂ ਦੇ ਨਾਲ ਬਿਲਕੁਲ ਤੁਹਾਨੂੰ ਇੰਪਲੋਇਮੈਂਟ ਦਵਾਵਾਂਗੇ ਜਿਹੜੀਆਂ ਕੰਪਨੀਆਂ W2 ਦਿੰਦੀਆਂ ਆ ਔਰ ਪੂਰਾ ਟੇਕ ਕੇਅਰ ਕਰਦੀਆਂ ਆਪਣੀ। ਜੀ ਬਿਲਕੁਲ, ਡਰਾਈਵਰਾਂ ਨੂੰ ਵੀ ਉਹਨਾਂ ਦੀ ਜ਼ਰੂਰਤ ਆ, ਕੰਪਨੀਆਂ ਨੂੰ ਵੀ ਅਜਿਹੇ ਡਰਾਈਵਰਾਂ ਦੀ ਜ਼ਰੂਰਤ ਆ। ਸੋ ਬ੍ਰਿਜ ਜਿਹੜਾ ਬਣਨ ਦੀ ਜ਼ਰੂਰਤ ਹੈਗੀ ਆ। ਸੋ ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਗੁਰਤੇਜ ਜੀ, ਸਤਿ ਸ਼੍ਰੀ ਅਕਾਲ। ਗੁਰਤੇਜ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਬੁੱਕ ਬਾਰੇ ਕੁਐਸਚਨ ਸੀਗਾ ਵੀਰੇ। ਮੈਂ ਨਾ ਆਪਣੇ ਜਦੋਂ ਇੱਧਰੋਂ ਲੋਡ ਕੈਲੀਫੋਰਨੀਆ ਤੋਂ ਲੈ ਕੇ ਜਾਣਾ ਇੰਡੀਆਨਾ ਗਿਆ ਸੀ ਮੈਂ। ਪਿਛਲੀ ਵਾਰੀ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਇੰਡੀਆਨਾ ਗਿਆ, ਮੈਂ ਬੁੱਕ ਰੀਸੈਟ ਕਰਨੀ ਸੀ, 34 ਘੰਟੇ ਬਣਾਉਣੇ ਸੀ ਉੱਥੇ। ਮੈਂ ਜਾ ਕੇ ਰਾਤ ਨੂੰ ਜਿੱਦਾਂ ਰਾਤ ਨੂੰ ਪਹੁੰਚਿਆ ਉਦੋਂ ਮੈਂ 20 ਮਿੰਟ ਔਨ ਡਿਊਟੀ ਪਾਤੀ ਉੱਥੇ। ਉਸ ਤੋਂ ਬਾਅਦ ਮੈਂ ਆਫ ਡਿਊਟੀ ਪਾਤੀ 15-20 ਮਿੰਟ, ਉਸ ਤੋਂ ਬਾਅਦ ਸਲੀਪ 'ਚ ਚਲਿਆ ਗਿਆ। ਸਵੇਰੇ ਉਹ ਲੋਡ ਲਾਇਆ ਉਹਨਾਂ ਨੇ ਮਾਰਨਿੰਗ ਟਾਈਮ, ਪਲੇਸ 'ਤੇ ਪਾਰਕਿੰਗ ਸੀਗੀ, ਮੈਂ ਡੋਰ 'ਤੇ ਸੌਂ ਗਿਆ ਸੀਗਾ। ਸਵੇਰੇ ਪੇਪਰ ਲੈ ਉਹਨਾਂ ਨੇ ਲੋਡ ਲਾਤਾ, ਮੈਂ ਪੇਪਰ ਫੜੇ,
ਪਾਰਸਲ 'ਚ ਪਾ ਕੇ ਮੈਂ ਟਰੱਕ ਸਟਾਪ ਤੇ ਚਲਿਆ ਗਿਆ ਜੀ। ਉਹ ਸਹੀ ਆ ਜਾਂ ਗਲਤ ਆ? ਜੇ ਉੱਥੋਂ ਤੁਸੀਂ ਪਰਸਨਲ ਚ ਪਾ ਕੇ ਟਰੱਕ ਸਟਾਪ ਤੇ ਗਏ, ਤੁਹਾਡੇ ਕੀ ਆਵਰਸ 14 ਜਿਹੜੇ ਤੁਹਾਡੇ ਉਹ ਖਤਮ ਹੋ ਗਏ ਸੀ ਜਾਂ ਤੁਹਾਡੇ 70? ਨਹੀਂ ਮੈਂ ਕਿਉਂਕਿ ਮੈਂ ਬੁੱਕ ਰੀਸੈਟ ਕਰਨੀ ਸੀ ਵੀਰੇ। ਹੁਣ ਜਿਵੇਂ ਉਹ ਵੀ ਜਿਵੇਂ 34 ਰੀਸੈਟ ਕਰਨਾ ਸੀ ਨਾ ਤੁਸੀਂ? ਹਾਂਜੀ ਹਾਂਜੀ, ਤੁਹਾਡੇ 70 ਖਤਮ ਹੋ ਗਏ, ਦੈਟਸ ਫਾਈਨ, ਉਹ ਕਰ ਸਕਦੇ ਹੋ ਤੁਸੀਂ। ਜੇ ਤੁਹਾਡੇ 70 ਖਤਮ ਹੋ ਗਿਆ। ਨਹੀਂ ਖਤਮ ਨਹੀਂ ਸੀ ਹੋਏ ਜੀ, ਉਹ ਤਾਂ ਰਹਿੰਦੇ ਸੀਗੇ ਹਜੇ। ਓਕੇ, ਤੇ ਉੱਥੇ ਕੀ ਪ੍ਰੋਬਲਮ ਸੀਗੀ ਕਿ ਉੱਥੇ ਤੁਸੀਂ ਆਪਣਾ ਜਿਹੜਾ ਆ ਉੱਥੇ ਪਾਰਕਿੰਗ ਹੈ ਨਹੀਂ ਸੀਗੀ ਜਾਂ ਕੀ ਸੀਗਾ? ਨਹੀਂ ਉਹਨਾਂ ਦੇ ਪਾਰਕਿੰਗ ਸੀਗੀ ਵੀਰੇ, ਕਿਉਂਕਿ ਜੇ ਮੈਂ ਸਵੇਰੇ ਔਨ ਡਿਊਟੀ 'ਚ ਪਾਉਂਦਾ ਸੀ, ਮੇਰੇ ਉਹ ਜਿਹੜੇ 12-13 ਘੰਟੇ ਪੈ ਗਏ ਰਾਤ ਨੂੰ ਖੜ ਗਿਆ ਸੀ ਜਾ ਕੇ, ਮੇਰੇ ਉਹ ਖਰਾਬ ਹੁੰਦੇ ਸੀ। ਮੇਰਾ ਉਹ ਦੁਕਾਨ ਲੱਗਣ ਦੀ ਮੇਰਾ ਖਰਾਬ ਹੋਣਾ ਸੀਗਾ ਫਿਰ 34 ਬਣਨੀ। ਠੀਕ ਹੈ, ਜੇ ਮੈਂ ਸਵੇਰੇ ਠੀਕ। ਹਾਂਜੀ, ਨਹੀਂ ਤੁਸੀਂ ਆਈ ਡੋਂਟ ਥਿੰਕ ਉਹਦੇ ਵਿੱਚ ਕੋਈ ਪ੍ਰੋਬਲਮ ਆਉਗੀ ਐਸੀ, ਕਿਉਂਕਿ ਜਿਹੜਾ ਆਪਣਾ ਹੈਗਾ ਆ ਉੱਥੋਂ ਟਰੱਕ ਸਟਾਪ ਕਿੰਨੀ ਦੂਰ ਸੀਗਾ? ਉੱਥੋਂ 9 ਮੀਲਾਂ ਸੀਗਾ ਵੀਰ ਜੀ। ਹਾਂਜੀ, ਕੋਈ ਐਸੀ ਵੱਡੀ ਗੱਲ ਨਹੀਂ, ਕਿਉਂਕਿ ਤੁਸੀਂ 34 ਆਵਰ ਰੀਸੈਟ ਕਰ ਰਹੇ ਆ ਤੇ ਜਿਹੜਾ ਲਾਅ ਐਨਫੋਰਸਮੈਂਟ ਹੈ ਉਹਨੂੰ ਵੀ ਪਤਾ ਹੈ ਕਿ ਤੁਸੀਂ ਜੇ ਉਹ ਕਰਦੇ ਆ ਤਾਂ ਤੁਹਾਡੇ ਸਾਰੇ ਉਹ ਲੂਜ਼ ਹੋ ਜਾਂਦੇ ਰਾਤ ਦੇ। ਸੋ ਆਈ ਡੋਂਟ ਥਿੰਕ ਉਹਦੇ ਕੋਈ ਐਸੀ ਪ੍ਰੋਬਲਮ ਆਉਗੀ। ਓਕੇ ਵੀਰ ਜੀ, ਇੱਕ ਕੁਐਸਚਨ ਹੋ ਗਿਆ। ਨਹੀਂ ਮੇਰੀ ਆਪਣੀ ਆਪ ਦੀ ਕਾਰਪੋਰੇਸ਼ਨ ਆ, ਮੈਨੂੰ ਆਪ ਨੂੰ W2 ਕੱਟਣਾ ਪੈਣਾ ਮੰਥਲੀ ਦੇਣਾ ਪੈਣਾ? ਹਾਂਜੀ, ਤੁਸੀਂ ਜਿਹੜੇ ਜਿਨ੍ਹਾਂ ਨੇ ਵੀ ਕਾਰਪੋਰੇਸ਼ਨਾਂ ਬਣਾਈਆਂ ਆ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਆ ਕਿ ਆਪਦੇ ਆਪ ਨੂੰ ਉਹਨਾਂ ਨੂੰ W2 ਲੈਣਾ ਪੈਣਾ ਆ। W2 ਜੈਨੂਇਨ W2 ਲੈਣਾ ਪੈਣਾ। ਇਹ ਨਹੀਂ ਗਾ ਵੀ ਤੁਸੀਂ ਡਰਾਈਵਰ ਦੀ ਤਨਖਾਹ $2000 ਮਹੀਨੇ ਦੀ ਕਰ ਲਓ ਜਾਂ $1000 W2 ਲੈ ਲਓ, ਉਹ ਨਹੀਂ। ਜਿਹੜੀ ਜੈਨੂਇਨ ਤੁਹਾਡੇ ਏਰੀਏ ਦੇ ਵਿੱਚ ਤਨਖਾਹ ਚੱਲਦੀ ਹੈ ਡਰਾਈਵਰ ਦੀ, ਤੁਹਾਨੂੰ ਉਹਦਾ W2 ਲੈਣਾ ਪੈਣਾ, ਜਿਹੜੀ ਕਿ ਇਸ ਵੇਲੇ ਅਰਾਊਂਡ ਅਬਾਊਟ 4000-4500 ਦੇ ਲਾਗੇ ਆ। ਜੀ ਤੋਂ 50 ਦੇ ਵਿੱਚ। ਤੇ ਇਹ ਠੀਕ ਆ ਜੀ, ਥੈਂਕ ਯੂ। ਇੱਕ ਕੁਐਸਚਨ ਹੋਰ ਸੀਗਾ ਵੀਰ ਜੀ। ਹਾਂਜੀ, ਜਿਵੇਂ ਕਿ ਹੁਣ ਮੇਰਾ ਆਪ ਦਾ ਹੀ ਟਰੱਕ ਆ, ਮੈਂ ਮੰਨ ਲਓ ਵੀ $4000 ਪੇ ਲਈ ਜਾਉਂ। ਚਲੋ ਹੁਣ ਉਮੀਦ ਆ ਵੀ ਮੂਹਰੇ ਸ਼ਾਇਦ ਲੋਡ ਮਹਿੰਗੇ ਹੋ ਜਾਣਗੇ ਹਨਾ। ਇਹ ਕੰਪਨੀ ਦਾ ਜਿਹੜਾ ਪ੍ਰੋਫਿਟ ਹੋਊਗਾ ਕੰਪਨੀ ਦੇ ਵਿੱਚ, ਜਾਨ ਦੀ ਮੰਨ ਲਓ ਵੀ ਮੈਂ 4000 ਕੱਢਿਆ, ਕੰਪਨੀ ਨੂੰ ਸਾਰਾ ਉਦਾਂ ਕਮਾਇਆ ਮੈਂ 10000 ਆ, ਜਿਹੜਾ ਉੱਪਰ ਪ੍ਰੋਫਿਟ ਹੋ ਗਿਆ ਉਹ ਮੈਂ ਕਿੱਦਾਂ ਕੱਢ ਸਕਦਾ ਫਿਰ? ਉਹ ਤੁਹਾਨੂੰ ਟੈਕਸ ਵਾਲਾ ਦੱਸ ਦੂਗਾ ਭਾਜੀ, ਉਹਦੇ ਚ ਕੀ ਆ ਤੁਹਾਡੇ ਪ੍ਰੋਫਿਟ ਦੱਸੂਗਾ ਜੀ। ਟੈਕਸ ਵਾਲਾ ਦੱਸੂਗਾ। ਉਹਦੇ ਵਿੱਚ ਇੱਦਾਂ ਹੁੰਦਾ ਹੈ ਜੀ, ਜਿੰਨੇ ਤੁਹਾਡੇ ਟੋਟਲ ਮੰਨ ਲਓ ਤੁਸੀਂ 2 ਲੱਖ ਦੀ ਗ੍ਰੋਸ ਕੀਤੀ ਹੈ, 2 ਲੱਖ ਦੀ ਗ੍ਰੋਸ ਦੇ ਵਿੱਚ ਤੁਸੀਂ 45000 ਦਾ ਟੈਕਸ ਭਰਤਾ, ਆਪਣਾ ਜਿਹੜਾ W2 ਲੈ ਲਿਆ। ਉਹ ਤੋਂ ਬਾਅਦ ਤੁਸੀਂ ਆਪਣੇ ਸਾਰੇ ਖਰਚੇ ਕੱਢੇ, ਸਾਰਾ ਕੁਝ ਉਹਦੇ ਵਿੱਚ ਆਪਣੇ ਐਕਸਪੈਂਸਿਸ ਪਾਏ, ਹਰ ਚੀਜ਼ ਪਾਈ। ਉਸ ਤੋਂ ਬਾਅਦ ਫਿਰ ਜਾ ਕੇ ਤੁਹਾਨੂੰ 40000 ਬਚਿਆ, ਠੀਕ ਆ। ਉਹ 40000 ਤੇ ਤੁਹਾਡਾ ਜਿਹੜਾ ਟੈਕਸ, ਤੁਹਾਡਾ ਜਿਹੜਾ ਕਾਰਪੋਰੇਸ਼ਨ ਦਾ ਟੈਕਸ ਬਣਨਾ ਹੈ, ਉਹਨੇ ਟੈਕਸ ਦੇਣਾ ਆ। ਉਹ ਜਦੋਂ ਤੁਸੀਂ ਉਹ 'ਚੋਂ ਜੇ ਤੁਸੀਂ C ਕਾਰਪੋਰੇਸ਼ਨ ਆ ਤੇ ਡਬਲ ਟੈਕਸ ਹੁੰਦਾ, ਜੇ S ਕਾਰਪੋਰੇਸ਼ਨ ਆ ਤੇ ਤੁਸੀਂ ਇੱਕੋ ਵਾਰੀ ਟੈਕਸ ਪੇ ਕਰਨਾ। ਜਦੋਂ ਤੁਸੀਂ ਪੈਸੇ ਵਿੱਚੋਂ ਕੱਢਣੇ ਆ ਉਦੋਂ ਤੁਸੀਂ ਪੇ ਕਰਨਾ ਆ। ਸੋ ਇਹ ਤੁਹਾਡਾ ਜਿਹੜਾ ਟੈਕਸ ਵਾਲੇ ਬੰਦੇ ਹੈਗੇ ਉਹ ਤੁਹਾਨੂੰ ਕਲੀਅਰਲੀ ਦੱਸ ਸਕਦੇ ਆ। ਸੋ ਇਹ ਸਿੰਪਲ ਹੈ, ਇਹ ਮੈਟਰ ਨਹੀਂ ਕਰਦਾ ਵੀ ਤੁਹਾਡੀ ਟਰੱਕਿੰਗ ਕੰਪਨੀ ਆ, ਤੁਹਾਡਾ ਚਾਹੇ ਕੋਈ ਗੈਸ ਸਟੇਸ਼ਨ ਲਿਖੋ, ਸਾਰੀਆਂ 'ਚ ਸੇਮ ਹੀ ਆ। ਕਾਰਪੋਰੇਸ਼ਨ ਚਾਹੇ ਕਿਸੇ ਵੀ ਬਿਜ਼ਨਸ ਦੀ, ਉਹ ਸੇਮ ਹੀ ਹੈ ਇਹਦੇ ਵਿੱਚ ਜੀ। ਥੈਂਕ ਯੂ ਜੀ ਕਾਲ ਦੇ ਲਈ। ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਟਰੱਕਿੰਗ ਬਾਰੇ ਤਾਂ ਨਹੀਂ ਕੋਈ ਕੁਐਸਚਨ ਸੀ। ਮੇਰਾ ਕੁਐਸਚਨ ਇਹ ਸੀਗਾ ਵੀ ਜਿੱਦਾਂ ਮੇਰੇ ਫਰੈਂਡ ਦੇ ਹਸਬੈਂਡ ਦੀ ਡੈਥ ਹੋ ਗਈ, ਉਹ ਟਰੱਕ ਡਰਾਈਵਰ ਸੀ ਤੇ ਉਹ ਜਿੱਦਾਂ ਉਹ ਲੈਂਦੇ ਆ ਕੈਸ਼, ਇੱਦਾਂ ਹੀ ਲੈ ਰਿਹਾ ਸੀ ਉਹ। ਤੇ ਪਰ ਉਹਦੇ ਜਿੱਦਾਂ ਵੀ ਹੁਣ ਉਹ ਆਪਣੇ ਜਿੱਦਾਂ ਵੀ ਬੱਚੇ ਛੋਟੇ, ਉਹਦੇ ਤੋਂ ਆਪਣੇ ਸੋਸ਼ਲ ਸਿਕਿਉਰਿਟੀ ਵਾਲਿਆਂ ਦੇ ਗਏ ਆਪਣੇ ਬੈਨੀਫਿਟ ਲੈਣ ਵਾਸਤੇ, ਤਾਂ ਉਹ ਕਹਿੰਦੇ ਕੁਛ ਨਹੀਂ ਮਿਲ ਸਕਦਾ ਕਿਉਂਕਿ ਉਹਦੇ ਰੈਕਰਡ 'ਚ ਕੁਛ ਹੈ ਹੀ ਨਹੀਂ ਗਾ। ਜੀ ਬਿਲਕੁਲ ਸਹੀ ਗੱਲ। ਸੋ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਇਹ ਗੱਲ। ਜਿੱਦਾਂ ਮੈਂ ਉਹਦੇ ਨਾਲ ਖੁਦ ਗਈ, ਮੈਨੂੰ ਇਸ ਗੱਲ ਦਾ ਪਤਾ, ਤੇ ਉਹ ਉਹਦੇ ਲਈ ਬਹੁਤ ਬੈਡ ਹੈ ਕਿਉਂਕਿ ਉਹਦੇ ਕੋਈ ਹੈ ਨਹੀਂ ਗਾ ਕਮਾਊ। ਉਹ ਇਕੱਲੀ ਕੰਮ ਕਰਨ ਵਾਲੀ, ਹਸਬੈਂਡ ਡੈਥ ਹੋ ਗਈ ਟਰੱਕ ਡਰਾਈਵਰ, ਪਰ ਉਹ ਹੁਣ ਇਸ ਟਾਈਮ ਤੇ ਖਾਲੀ ਆ। ਸੋ ਮੇਰਾ ਇਹੀ ਕਹਿਣਾ ਵੀ ਗਾਂ ਆਪਣੇ ਟਰੱਕ ਡਰਾਈਵਰ ਹੈਗੇ ਜਿੱਦਾਂ ਆਪਣੀ ਟੇਕ ਕੇਅਰ ਆਪ ਕਰਨ ਹਨ। ਜੀ ਧੰਨਵਾਦ ਜੀ। ਬਹੁਤ ਬੈਡ ਮੇਰਾ ਫੀਲਿੰਗ ਬੈਡ ਹੋਇਆ ਉਹਦੇ ਨਾਲ ਵੀ। ਉਹਨੂੰ ਕੁਝ ਵੀ ਨਹੀਂ ਮਿਲ ਰਿਹਾ ਕਿਉਂਕਿ ਉਹਨੂੰ ਕੰਮ ਸਾਰੀ ਨੂੰ ਟਰੱਕ ਡਰਾਈਵਰ ਕੀਤਾ ਪਰ ਕੀਤਾ। ਜੀ ਧੰਨਵਾਦ। ਸੋ ਬੜੀ ਮਾੜੀ, ਦੇਖੋ ਐਡੀ ਮਾੜੀ ਐਗਜ਼ਾਮਪਲ ਆ। ਆਪਾਂ ਹਮੇਸ਼ਾ ਹੀ ਰਮਨ ਜੀ ਕਹਿੰਦੇ ਆ ਰਹੇ ਹਾਂ ਵੀ ਜੇ ਤੁਸੀਂ ਪੇਰੋਲ ਤੇ ਹੋਵੋਗੇ, ਤੁਹਾਡਾ ਵਰਕਰਸ ਕੌਂਪ ਹੋਊਗਾ, ਤੁਹਾਡੀ $1 ਮਿਲੀਅਨ ਦੀ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਆ ਬੰਦੇ ਜੀ ਦੀ ਡੈਥ ਹੋ ਜਾਂਦੀ ਆ, ਹੈ ਨਾ। ਜੇ ਸੱਟਾਂ ਲੱਗਦੀਆਂ ਤਾਂ ਵੀ। ਦੂਜੇ ਨੰਬਰ 'ਤੇ ਕੀ ਆ, ਤੁਹਾਡੀ ਸੋਸ਼ਲ ਸਿਕਿਉਰਿਟੀ ਕੱਟ ਹੁੰਦੀ। ਜੇ ਹੁਣ ਬੱਚੇ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਤੇ ਉਹਨਾਂ ਨੂੰ 18 ਸਾਲ ਤੱਕ ਸੋਸ਼ਲ ਸਿਕਿਉਰਿਟੀ ਮਿਲਣੀ ਸੀ, ਕਿਉਂਕਿ ਹੁਣ ਫਾਦਰ ਦੀ ਕੋਈ ਸੋਸ਼ਲ ਸਿਕਿਉਰਿਟੀ ਕੱਟੇ ਨਹੀਂ ਹੋਈ ਤੇ ਗਵਰਨਮੈਂਟ ਫਿਰ ਕਿੱਦਾਂ ਦੇਊਗੀ ਸੋਸ਼ਲ ਸਿਕਿਉਰਿਟੀ? ਜੇ 1099 ਦੇ ਉੱਤੇ ਵੀ ਬਹੁਤ ਘੱਟ ਜਿਹੜਾ ਉਹ ਘਟਾਉਂਦੇ ਹੋਣਗੇ ਜੇ ਹੋਊਗੀ। ਬਿਲਕੁਲ ਅਨਫੋਰਚੂਨੇਟ ਸਿਚੁਏਸ਼ਨ ਹੈਗੀ। ਔਰ 1099 ਦੇ ਵਿੱਚ ਵੀ ਰਾਜਕਰਨ ਬਹੁਤ ਟਰੱਕਿੰਗ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਕਿ 1099 ਦੇ ਵਿੱਚ ਸਿਰਫ ਫੈਡਰਲ ਟੈਕਸ ਪੇ ਕਰਦੀਆਂ, ਸਟੇਟ ਟੈਕਸ ਪੇ ਨਹੀਂ ਕਰਦੀਆਂ। ਸੋ ਜਿਹੜੀ ਮਿਨੀਮਮ ਰਿਕੁਆਇਰਮੈਂਟ ਉਹ ਉਨੀਆਂ ਕਰਦੀਆਂ। ਹਾਂ, ਉਹ ਕਰਦੀਆਂ। ਔਰ
ਔਰ ਇਹ ਵੀ ਵਿੱਚ ਦੇਖਣ ਦੇ ਵਿੱਚ ਆਇਆ ਕਿ ਕਈ ਕੰਪਨੀਆਂ ਵਿੱਚ ਮੈਂ ਇਹ ਸਿਲਸਿਲਾ ਵੀ ਦੇਖਿਆ ਕਿ ਉਹ W2 ਦੇ ਰਹੇ ਆ, ਪਰ W2 ਸਿਰਫ ਸਟੇਟ ਟੈਕਸ ਨਹੀਂ ਦੇ ਰਹੇ, ਆਪਣਾ ਫੈਡਰਲ ਟੈਕਸ ਕੱਟ ਕੇ ਉਹ ਦੇ ਰਹੇ ਆ। ਸੋ ਉਹ ਵੀ ਇੱਕ ਦੇਖਣ ਵਾਲੀ ਚੀਜ਼ ਹੈ ਕਿ ਜਿਹਨਾਂ ਨੂੰ W2 ਮਿਲ ਵੀ ਰਿਹਾ ਆ, ਉਹ ਮੇਕ ਸ਼ੋਰ ਕਰੋ ਕਿ W2 ਤੁਹਾਨੂੰ ਸਾਰੇ ਟੈਕਸ ਉਹਦੇ ਵਿੱਚ ਜਿਹੜੇ ਆ ਉਹ ਪ੍ਰੋਪਰਲੀ ਕੱਟੇ ਜਾ ਰਹੇ ਕਿ ਨਹੀਂ ਕੱਟੇ ਜਾ ਰਹੇ, ਕਿਉਂਕਿ ਬਹੁਤ ਐਸੇ ਵੀ ਤਰੀਕੇ ਹੈਗੇ ਆ ਜਿਹਦੇ ਵਿੱਚ ਕਿ ਤੁਸੀਂ W2 ਤਾਂ ਦੇ ਰਹੇ ਆ ਲੇਕਿਨ ਪਰ ਟੈਕਸ ਪੂਰਾ ਨਹੀਂ ਕੱਟਿਆ ਜਾ ਰਿਹਾ ਉਹਦੇ ਵਿੱਚ। ਫਿਰ ਜਦੋਂ ਆਪ ਭਰਨਾ ਹੈ ਤੇ ਫਿਰ ਉਦੋਂ ਫਿਰ ਮੋਟਾ ਟੈਕਸ ਕੱਟਿਆ ਜਾਣਾ ਹੁੰਦਾ ਹੈ। ਸੋ ਬਿਲਕੁਲ। ਤੇ ਰਾਜਕਰਨ ਆਪਾਂ ਜਿਹੜੀ ਇੱਕ ਨਿਊਜ਼ ਵੀ ਆ ਉਹ ਵੀ ਸਾਂਝੀ ਕਰਦੀ ਹੈ ਕਿ ਜਿਹੜਾ ਇੱਕ ਨਵਾਂ ਬੈਲਟ ਮੈਜਰ ਜਿਹੜਾ ਕੈਲੀਫੋਰਨੀਆ ਦੇ ਵਿੱਚ AB5 ਨੂੰ ਚੈਲੰਜ ਕਰਨ ਵਾਸਤੇ ਜਿਹੜਾ ਆਇਆ ਹੈਗਾ, ਔਰ ਉਹਨੂੰ ਜਿਹੜੇ ਹੈਗੇ ਆ ਉਬਰ ਹੈਗੇ ਆ, ਲਿਫਟ ਹੈਗੀ ਆ, ਡੋਰਡੈਸ਼ ਆ, ਇਹਨਾਂ ਸਾਰਿਆਂ ਨੇ ਉਹਨੂੰ ਫੰਡ ਕੀਤਾ ਹੈਗਾ, ਔਰ ਇਹ ਟਰੱਕਿੰਗ ਵਾਸਤੇ ਬਿਲਕੁਲ ਨਹੀਂ ਹੈਗਾ। ਸੋ ਕਈ ਵਾਰੀ ਆਪਾਂ ਬਾਹਰ ਉੱਥੇ ਤੁਹਾਡੇ ਕੋਲ ਸਾਈਨ ਕਰਾਉਂਦੇ ਹੁੰਦੇ ਪਟੀਸ਼ਨ ਵਗੈਰਾ। ਸੋ ਮੇਕ ਸ਼ੋਰ ਇਹ ਰਿਮੈਂਬਰ ਕਰਨਾ ਕਿ ਇਹ ਜਿਹੜਾ AB5 ਨੂੰ ਜਿਹੜਾ ਰੋਕਣ ਵਾਸਤੇ ਜਾਂ ਉਹਨੂੰ ਮਤਲਬ ਖਤਮ ਕਰਨ ਵਾਸਤੇ ਇਹ ਜਿਹੜਾ ਨਿਊ ਬੈਲਟ ਮੈਜਰ ਹੈਗਾ, ਇਹ ਨਿਊ ਬੈਲਟ ਮੈਜਰ ਜਿਹੜਾ ਆ ਇਹ ਟਰੱਕਿੰਗ ਵਾਸਤੇ ਨਹੀਂ ਗਾ। ਸੋ ਇਹ ਬੜੀ ਧਿਆਨ ਨਾਲ ਮੈਂ ਹੁਣ ਨਿਊਜ਼ ਪੜ੍ਹੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਕਿ ਇਹਨੂੰ ਕਲੀਅਰਲੀ ਦੱਸਿਆ ਕਿ ਇਹ ਟਰੱਕਿੰਗ ਇੰਡਸਟਰੀ ਵਾਸਤੇ ਨਹੀਂ ਗਾ ਹੈਗਾ, ਕਿਉਂਕਿ ਜਦੋਂ ਹੁਣ ਇਹ ਜਿਹੜਾ ਆਪਣਾ AB5 ਤੇ ਜਿਹੜੀ ਇੰਜੰਕਸ਼ਨ ਲੱਗੀ ਆ, ਤੇ ਇਹ ਇੰਜੰਕਸ਼ਨ ਜਿਹੜੀ ਆ ਇਹ ਸਿਰਫ ਤੇ ਸਿਰਫ ਟਰੱਕਿੰਗ ਇੰਡਸਟਰੀ ਵਾਸਤੇ ਆ, ਇਹ ਇੰਜੰਕਸ਼ਨ ਹੋਰ ਕਿਸੇ ਵਾਸਤੇ ਨਹੀਂ ਹੈਗੀ। AB5 ਹੋਰ ਕਿਸੇ ਵਾਸਤੇ ਖਤਮ ਨਹੀਂ ਹੋਇਆ। ਸੋ ਇਹ ਸਿਰਫ ਤੇ ਸਿਰਫ ਟਰੱਕਿੰਗ ਵਾਸਤੇ ਆ। ਸੋ ਇਸ ਕਰਕੇ ਹੁਣ ਜਿਹੜਾ ਇਹ ਬੈਲਟ ਮੈਜਰ ਆਇਆ ਹੈਗਾ, ਜਿਹੜਾ ਉਹਨਾਂ ਨੇ ਕੀਤਾ ਹੈਗਾ ਲਾਂਚ ਉਬਰ, ਲਿਫਟ ਤੇ ਡੋਰਡੈਸ਼ ਨੇ, ਇਹ ਸਿਰਫ ਤੇ ਸਿਰਫ ਜਿਹੜੀਆਂ ਰਾਈਡ ਸ਼ੇਅਰ ਹੈਗੀਆਂ ਜਾਂ ਉਹ ਕੰਪਨੀਆਂ ਜਿਹੜੀਆਂ ਗਰੋਸਰੀ ਡਿਲੀਵਰੀ ਹੈਗੀਆਂ ਜਾਂ ਆਪਣੇ ਫੂਡ ਰੈਸਟੋਰੈਂਟ ਤੋਂ ਡਿਲੀਵਰ ਕਰਦੇ ਆ, ਇਹਨਾਂ ਦੇ ਲਈ ਹੈਗਾ। ਪਹਿਲੇ 3 ਹਫ਼ਤਿਆਂ 'ਚ 2,30,000 ਸਿਗਨੇਚਰਸ ਆਲਰੇਡੀ ਉਹਨਾਂ ਦੇ ਹੋ ਚੁੱਕੇ ਆ। ਸੋ ਹੋਪਫੁਲੀ ਇਹ ਬੈਲਟ ਮੈਜਰ ਤੇ ਆ ਜਾਊਗਾ, ਪਰ ਇਹ ਪਾਸ ਹੁੰਦਾ ਨਹੀਂ ਹੁੰਦਾ ਇਹ ਦੇਖਣਾ ਹੋਊਗਾ। ਪਰ ਇਹ ਜਿਹੜੀ ਆ ਚੀਜ਼ ਇਹ ਹੋ ਚੁੱਕੀ ਆ। ਹਾਂਜੀ, ਅਜੇ ਬੈਲਟ ਮੈਜਰ ਨਵੰਬਰ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਤਕਰੀਬਨ 4 ਲੱਖ ਹੋਰ ਸਾਈਨ ਚਾਹੀਦੇ ਨੇ ਉਸ ਦੇ ਉੱਤੇ। ਇਹਨਾਂ ਨੇ ਜਿਹੜੀ ਉਹ ਮਤਲਬ $90 ਮਿਲੀਅਨ ਜਿਹੜਾ ਰੱਖਿਆ ਉਹ ਇਸ ਕੰਮ ਵਾਸਤੇ ਰੱਖਿਆ ਸੀਗਾ। ਸੋ ਹੁਣ ਸਾਈਨ ਕਰਾਉਣੇ ਆ। ਬਿਲਕੁਲ। ਸੋ ਇਹ ਵੀ ਜਿਹੜਾ ਦੱਸਦੇ ਜਾਈਏ, AB5 ਦੀ ਜਿਹੜੀ ਇੰਜੰਕਸ਼ਨ ਦੀ ਗੱਲ ਕੀਤੀ ਹੈ, ਜਿਹੜੀ ਟੀਮਸਟਰ ਸਭ ਤੋਂ ਵੱਡੀ ਯੂਨੀਅਨ ਇੱਕ ਹੈਗੀ ਆ, ਉਹਨਾਂ ਨੇ ਸਦਰਨ ਡਿਸਟ੍ਰਿਕਟ ਕੋਰਟ ਨੂੰ ਅਪੀਲ ਕੀਤੀ ਹੈ ਵੀ ਜਿਹੜਾ ਇਹ ਇੰਜੰਕਸ਼ਨ ਲਾਇਆ ਆ AB5 ਦੇ ਉੱਤੇ, ਇਸ ਨੂੰ ਤੁਸੀਂ ਹਟਾ ਦਿੱਤਾ ਜਾਵੇ, ਇਸ ਨੂੰ ਜਿਹੜਾ ਉਹ ਲਾ ਦਿੱਤਾ ਜਾਵੇ, ਜਿੰਨੀ ਦੇਰ ਤੱਕ ਜਿਹੜਾ 9th ਸਰਕਟ ਆ ਇਸ ਮਾਮਲੇ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਨਹੀਂ ਸੁਣਾ ਦਿੰਦੀ। ਸੋ ਦੇਖੋ, ਦੋ ਪਾਸੇ ਦੇ ਹੀ ਲੋਕ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੇ ਆ ਇੱਥੇ ਮਿਲਦੇ ਪਏ ਨੇ। ਦੂਸਰੇ ਪਾਸੇ ਜਿਹੜੀ ਲੋਰੀਨਾ ਗੋਂਜ਼ਾਲਸ ਆ, ਜਿਸ ਨੇ AB5 ਜਿਹੜਾ ਲੈ ਕੇ ਆਈ ਸੀ ਅਸੈਂਬਲੀ ਵੂਮਨ, ਉਹਨੇ ਵੀ ਕਿਹਾ, ਕਹਿੰਦੀ ਵੀ ਹੋ ਸਕਦਾ ਉਹਦੇ 'ਚ ਕੁਛ ਕੁ ਘਾਟਾਂ ਹੋਣ, ਉਹ ਆਉਣ ਵਾਲੇ ਸਮੇਂ 'ਚ ਅਪਡੇਟ ਹੋਣਗੀਆਂ, ਪਰ ਜਿਹੜਾ ਕਹਿੰਦੀ ਵੀ ਵਰਕਰਸ ਦਾ ਅਬਿਊਜ਼ ਹੁੰਦਾ ਸੀ, ਉਸ ਨੂੰ ਸਾਡੀ ਜਿਹੜੀ ਆ ਇਹ ਰੋਕਣ ਦੀ ਟਰਾਈ ਸੀ ਇਹਦੇ ਦੌਰਾਨ। ਮੇਨ ਜਿਹੜਾ ਉਸ ਦੇ ਪਿੱਛੇ ਕਾਰਨ ਸੀ। ਜੀ ਪਰ 2 ਕੁਐਸਚਨ ਜਿਹੜੇ ਆਨਲਾਈਨ ਵੀ ਆਏ ਹੈਗੇ ਆ। ਇੱਕ ਤਾਂ ਇਹ ਹੈਗਾ ਕਿ ਪਰਮਿੰਦਰ ਹੋਣਾ ਦਾ ਹੈਗਾ ਕਿ ਜਿਹੜੀਆਂ ਕੁਛ ELDs ਹੈਗੀਆਂ ਉਹ ਸਟਿਲ ਅਜੇ ਡਰਾਈਵਿੰਗ ਟਾਈਮ ਜਿਹੜਾ ਐਡਿਟ ਕਰਨ ਦੇ ਰਹੀਆਂ। ਸੋ ਬੇਸਿਕਲੀ ਉਹੀ ਹੈ ਜੀ, ਜਿਸ ਦਿਨ ਫੜੇ ਗਏ ਉਸ ਦਿਨ ਫਿਰ ਸਾਰੀ ਕੰਪਨੀ ਬੰਦ ਹੈਗੀ ਹੈ। ਸੋ ਉਹ ਜਿਹੜੀ ELD ਇੱਦਾਂ ਕਰ ਰਹੀ ਹੈ, ਉਹਨਾਂ ਨੂੰ ਵੀ ਖਤਰਾ, ਉਹਨਾਂ ਦੇ ਲਾਇਸੈਂਸ ਦਾ ਵੀ। ਸੋ ਡੈਫੀਨੇਟਲੀ, ਔਰ ELD ਤੇ ਡਰਾਈਵ ਟਾਈਮ ਐਡਿਟ ਕਰਨ ਨਾਲੋਂ ਜ਼ਿਆਦਾ ਇਸ ਵੇਲੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਹੈਗੀ ਹੈ ਡਬਲ ID ਦੀ। ਲੋਕੀ ਡਬਲ ID ਯੂਜ਼ ਕਰਕੇ ਟਰੱਕ ਜਿਹੜੇ ਵਧਾਈ ਜਾ ਰਹੇ ਆ ਆਪਣੇ ਆਪ 'ਚ, ਉਹ ਸੋਚ ਰਹੇ ਆ, ਇਸੇ ਕਰਕੇ ਰੇਟ ਨਹੀਂ ਵੱਧ ਰਹੇ ਕਿਉਂਕਿ ਉਹ ਚੀਜ਼ਾਂ ਫਿਰ ਹੋ ਰਹੀਆਂ ਵਿੱਚ। ਸੋ ਲੋਕੀ ਜਿਹੜੇ ਆ ਉਹ ਕੰਮ ਕਰਨੋਂ ਹਟਦੇ ਨਹੀਂ। ਤੇ ਹਰਮੀਤ ਸਿੰਘ ਹੋਣਾ ਦਾ ਇੱਕ ਕੁਐਸਚਨ ਹੈਗਾ ਕਿ ਕੀ ਮੈਂ ਆਪਣਾ W2 ਆਪ ਕਰ ਸਕਦਾ? ਕਿ ਭਾਈ ਤੁਹਾਡੀ ਉਹਦੇ 'ਚ ਤੁਸੀਂ ਖੁਦ ਹੈਗੀ ਆ, ਤੁਹਾਡੀ ਕਾਰਪੋਰੇਸ਼ਨ ਹੈ ਜਾਂ ਕੀ ਆ, ਕਿਸ ਤਰ੍ਹਾਂ ਤੁਸੀਂ ਚਾਹੁੰਦੇ ਕਰਨਾ? ਆਪਣੇ ਆਪ W2 ਤੁਸੀਂ ਨਹੀਂ ਕਰ ਸਕਦੇ, ਤੁਹਾਨੂੰ ਕੰਪਨੀ ਨੂੰ W2 ਦੇਣਾ ਪਏਗਾ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਕਾਫੀ ਆਨਸਰ ਤਾਂ ਮੈਨੂੰ ਤੁਹਾਡੇ ਵੇਟਿੰਗ ਦੇ ਵਿੱਚ ਸੁਣ ਚ ਮਿਲ ਹੀ ਗਏ ਆ ਜੀ। ਚਲੋ ਫਿਰ ਵੀ ਮੈਂ ਕੁਝ ਗੱਲਾਂ ਕਲੀਅਰ ਕਰਨੀਆਂ ਚਾਹੁੰਦਾ ਵੀ AB5 ਦਾ ਮੈਨੂੰ ਇੰਨਾ ਕੁ ਸਮਝ ਆ ਗਿਆ ਕਿ ਟਰੱਕਾਂ ਲਈ ਉਹ ਵੈਲਿਡ ਹੀ ਆ ਨਾ। ਜਿੱਦਾਂ ਆਪਾਂ ਕਿਹਾ ਵੀ ਉਹ ਡੋਰਡੈਸ਼ ਵਗੈਰਾ ਜਾਂ ਦੂਸਰੇ ਆ ਜਿਹੜੇ ਆ ਉਬਰ ਵਾਲੇ ਆ, ਉਹ ਨਹੀਂ ਉਹਦਾ ਕੀਤਾ ਆ ਆਬਜੈਕਸ਼ਨ, ਤੇ ਆਪਣੇ ਲਈ ਉਹ
ਵੀ ਜਿਵੇਂ ਵੀ ਦੇਖੋ, ਆਇਆ ਜੇ ਤਾਂ ਉਹ ਤੁਸੀਂ ਉਸ ਤਰ੍ਹਾਂ ਡਰਾਈਵਰ ਹੋ ਤਾਂ ਇਸ ਕਾਨੂੰਨ ਦਾ ਤੁਹਾਡੇ ਨਾਲ ਪਹਿਲਾਂ ਵੀ ਕੋਈ ਮਤਲਬ ਨਹੀਂ ਸੀ, ਹੁਣ ਵੀ ਨਹੀਂ ਕੋਈ ਮਤਲਬ। ਤੁਹਾਡੇ ਲਈ ਕਾਨੂੰਨ ਪਹਿਲਾਂ ਹੀ ਉਹੀ ਸੀਗਾ ਵੀ ਤੁਹਾਨੂੰ ਨਹੀਂ, W2 ਹੀ ਲੈਣਾ ਪੈਣਾ ਹੈ ਜੀ। ਮੈਂ ਭਾਜੀ ਓਨਰ ਆਪਰੇਟਰ ਹਾਂ ਜੀ। ਤੇ ਮੈਂ ਦਸੰਬਰ ਦੇ ਐਂਡ ਵਿੱਚ ਇੱਥੇ ਆਪਣੀ ਕਾਰਪੋਰੇਸ਼ਨ ਬਣਾਉਣ ਲਈ ਗਿਆ ਸੀ ਕਿਸੇ ਸੱਜਣ ਕੋਲ ਜਿਹੜੇ ਕੰਮ ਕਰਦੇ ਨੇ, ਤੇ ਉਹਨੇ ਮੈਨੂੰ ਕਿਹਾ ਸੀ ਕਿ ਤੁਸੀਂ ਥੋੜੇ ਦਿਨ ਵੇਟ ਕਰ ਲਓ ਪਿਆ ਜੀ, ਇਸ ਬਾਰੇ ਕੁਝ ਕਲੈਰਿਟੀ ਨਹੀਂ ਆਈ। ਤੇ ਉਹ ਜਸਟ ਹਜੇ ਮੇਰਾ ਪੇਪਰ ਵਰਕ ਪੈਂਡਿੰਗ ਹੀ ਪਿਆ ਆ, ਤੇ ਉਹਦੇ ਬਾਰੇ ਆ ਫਿਰ ਮੇਰੇ ਖਿਆਲ ਦੇ ਵਿੱਚ ਤਾਂ ਸਾਨੂੰ ਉਹਦੇ ਵਿੱਚ ਫਾਰਵਰਡ ਕਰ ਦੇਣੇ ਚਾਹੀਦੇ ਆ ਪੇਪਰ ਵਰਕ ਸਾਰਾ ਜੀ। ਜੀ ਉੱਦਾਂ ਉਹਦੇ ਉੱਤੇ ਤੁਹਾਨੂੰ ਆਈ ਥਿੰਕ ਮੇ ਵੀ ਤੁਹਾਨੂੰ ਸੁਣਨ ਦੇ ਵਿੱਚ ਥੋੜ੍ਹੀ ਰਿਹਾ ਆ, ਪਰ ਇੰਜੰਕਸ਼ਨ ਜਿਹੜਾ ਟਰੱਕਿੰਗ ਇੰਡਸਟਰੀ ਵਾਸਤੇ AB5 ਦੇ ਉੱਤੇ ਇੰਜੰਕਸ਼ਨ ਜਿਹੜਾ ਉਹ ਲੱਗਾ ਹੋਇਆ ਆ। ਜਿਹੜਾ ਡੋਰ ਡੈਸ਼ ਤੇ ਜਿਹੜਾ ਬੈਲਟ ਮੈਜਰ ਆ ਉਹ ਸਿਰਫ ਤੇ ਸਿਰਫ ਰਾਈਡ ਸ਼ੇਅਰਿੰਗ ਕੰਪਨੀਆਂ ਵਾਲੇ ਉਹ ਲੈ ਕੇ ਆ ਰਹੇ ਆ, ਉਹਦੇ ਵਿੱਚ ਟਰੱਕਿੰਗ ਇਨਵੋਲਵ ਨਹੀਂ ਆ। ਸੋ ਉਹ ਇਹ ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਪੈਰਲਲ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਨੇ। ਉਹ ਠੀਕ ਹੈ ਜੀ, ਠੀਕ ਹੈ ਜੀ। ਬਸ ਹਾਂਜੀ, ਕਿਉਂਕਿ ਅਸੀਂ ਇਸ ਬਾਰੇ ਵਰੀਡ ਸੀ ਵੀ ਜੇ ਹੁਣ ਅਸੀਂ ਵੇਟ ਕਰਦੇ ਰਹਿੰਦੇ ਹਾਂ, ਕਿਉਂਕਿ ਕੰਪਨੀ ਨੂੰ ਪਹਿਲਾਂ 1099 ਉਹ ਮੈਨੂੰ ਇਸ਼ੂ ਕਰਦੇ ਸੀ ਐਜ਼ ਏ ਓਨਰ ਆਪਰੇਟਰ, ਜਿਸ ਕੰਪਨੀ ਨਾਲ ਮੈਂ ਕੰਮ ਕਰਦਾ ਸੀ, ਤੇ ਉਹਦੇ ਬਾਰੇ ਫਿਰ ਹੁਣ ਉਹ ਕਹਿੰਦੇ ਕਿ ਹਜੇ ਕੁਝ ਕਲੀਅਰ ਨਹੀਂ ਹੈਗਾ, ਤੇ ਜੇ ਅਸੀਂ ਉਸੇ ਚੀਜ਼ ਦੀ ਵੇਟ ਕਰਦੇ ਰਹੀਏ ਪਰ ਉਹ ਮਿਡ ਆਫ ਈਅਰ ਜਾ ਕੇ ਕੋਈ ਲਾਅ ਹੋਰ ਹੋ ਜਾਵੇ, ਫਿਰ ਸਾਨੂੰ ਐਂਡ ਤੇ ਜਾ ਕੇ ਮੈਨੂੰ ਲੱਗਦਾ ਕਿ ਅਸੀਂ ਜੇ ਟੈਕਸ ਫਾਈਲ ਕਰਾਂਗੇ ਤਾਂ ਉਹਦੇ ਵਿੱਚ ਕਈ ਪ੍ਰੋਬਲਮਾਂ ਖੜਨਗੀਆਂ। ਮੈਂ ਇਸ ਤਰ੍ਹਾਂ ਸੋਚਦਾ। ਜੀ ਰਮਨ ਜੀ, ਜੇ ਤੁਸੀਂ ਬਿਲਕੁਲ ਇਹਦੇ ਵਿੱਚ ਇੱਕੋ ਗੱਲ ਹੈ ਜੀ। ਦੇਖੋ, ਜੇ ਤਾਂ ਤੁਸੀਂ AB5 ਨੂੰ ਜਿਹੜੇ ਵੀ ਲੋਕੀ ਇਸ ਵੇਲੇ ਵਾਚ ਕਰ ਰਹੇ ਆ, ਮੈਂ ਇਹ ਕਹੂੰਗਾ ਕਿ ਜਿਹੜੇ ਵੀ ਓਨਰ ਆਪਰੇਟਰ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਕੰਪਨੀਜ਼ ਖੋਲੀਆਂ ਹੈਗੀਆਂ ਜਾਂ ਕੁਝ ਵੀ ਕੀਤਾ ਹੈਗਾ, ਉਹ ਹਰ ਇੱਕ ਜਣਾ ਜਿਹੜਾ ਆ ਉਹ ਆਪਾਂ ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਹੈਗੀ ਆ ਉਹਦੇ ਅਕੋਰਡਿੰਗਲੀ ਤੁਸੀਂ ਕੰਮ ਕਰੋ। ਠੀਕ ਹੈ, ਉਹਦੇ ਅਕੋਰਡਿੰਗਲੀ AB5 ਦੇ ਅੰਡਰ ਜੇ ਤੁਸੀਂ ਕੰਮ ਕਰਨੇ ਆ ਤੁਹਾਨੂੰ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਸੋ ਇਹ ਜਿਹੜੀ ਚੀਜ਼ ਆ ਇਹਨੂੰ ਇੰਨੀ ਗੱਲ ਰੱਖੋ ਕਿ ਉਹਦੇ ਅਕੋਰਡਿੰਗਲੀ ਕੰਮ ਕਰਨਾ ਸ਼ੁਰੂ ਕਰ ਲਓ। ਕੱਲ ਨੂੰ ਕੋਈ ਲਾਅ ਜਿੱਦਾਂ ਮਰਜ਼ੀ ਹੋਵੇ, ਜਿੱਦਾਂ ਮਰਜ਼ੀ ਚੇਂਜ ਹੋਵੇ ਨਾ ਹੋਵੇ, ਜੇ ਤੁਸੀਂ ਉਹਦੇ ਅਕੋਰਡਿੰਗਲੀ ਕੰਮ ਕਰ ਰਹੇ ਹੋ ਤੁਹਾਨੂੰ ਫਰਕ ਨਹੀਂ ਪੈਣਾ। ਤੇ ਦੂਸਰੀ ਗੱਲ ਇਹ ਹੈਗੀ ਆ ਰਾਜਕਰਨ ਕਿ ਜਿਹੜੀ ਇੱਕ ਰੀਸੈਂਟ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੀ ਕਾਰਪੋਰੇਸ਼ਨ ਬਣਾਈ ਹੈਗੀ ਆ ਜਿਨ੍ਹਾਂ ਨੇ, ਠੀਕ ਹੈ ਨਾ ਜੀ, ਸੋ ਜਿਹੜੀ ਕਾਰਪੋਰੇਸ਼ਨ ਬਣਾਈ ਆ ਇਹ ਬਹੁਤ ਲੋਕਾਂ ਦੀ ਸਲਾਹ ਜਿਹੜੀ ਮੈਨੂੰ ਪਤਾ ਲੱਗੀ ਹੈ ਕਿ ਕਿਸ ਕਰਕੇ ਲੋਕੀ ਇੰਨੇ ਜ਼ਿਆਦਾ ਕਾਰਪੋਰੇਸ਼ਨ ਨੂੰ ਭੱਜੇ ਆ, ਕਿਉਂਕਿ ਕਈ ਲੋਕਾਂ ਨੂੰ ਸਲਾਹ ਹੀ ਮਿਲਦੀ ਆ ਕਿ ਕਾਰਪੋਰੇਸ਼ਨ ਦੂਜੀ ਕਾਰਪੋਰੇਸ਼ਨ ਨੂੰ ਰਿਕੁਆਇਰਡ ਨਹੀਂ ਗੀ 1099 ਦੇਣ ਦੇ ਲਈ। ਸੋ ਲੋੜ ਹੀ ਨਹੀਂ ਗੀ 1099 ਦੇਣ ਦੀ। ਠੀਕ ਹੈ ਨਾ ਜਿਹੜੀ ਜੇ ਕੋਈ ਤੁਸੀਂ ਕੰਮ ਕਰ ਰਹੇ ਆ ਨਾ ਉਹਨੂੰ ਲੋੜ ਆ ਤੁਹਾਨੂੰ ਦੇਣ ਦੀ, ਤੇ ਨਾ ਤੁਹਾਨੂੰ ਲੈਣ ਦੀ ਲੋੜ ਆ 1099। ਠੀਕ ਹੈ ਨਾ, ਪਰ ਮੇਕ ਸ਼ੋਰ ਕਰੋ ਕਿ ਤੁਹਾਡੇ ਚੈੱਕ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋਣੇ ਆ। ਜਦੋਂ ਆਡਿਟ ਹੋਣਾ ਤੁਹਾਡਾ ਬੈਂਕ ਅਕਾਊਂਟ ਦਾ ਵੀ ਆਡਿਟ ਨਾਲ ਹੋਣਾ ਆ। ਸੋ ਇਹ ਜ਼ਰੂਰੀ ਨਹੀਂ ਗਾ ਵੀ ਜੇ ਤੁਹਾਨੂੰ 1099 ਨਹੀਂ ਮਿਲਿਆ 2 ਲੱਖ ਦਾ ਤਾਂ ਤੁਸੀਂ ਉੱਥੇ ਲੱਖ ਹੀ ਭਰਦਾ, ਲੱਖ ਚੱਲ ਜਾਣਾ। ਠੀਕ ਹੈ ਨਾ। ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਇਹ ਰਿਕੁਆਇਰਮੈਂਟ ਆ ਆਪਣੀ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ, ਤੁਸੀਂ 1099 ਦੀ ਲੋੜ ਨਹੀਂ ਗੀ ਜਾਂ ਕੁਝ ਵੀ, ਇਹ ਫੈਡਰਲ ਰਿਕੁਆਇਰਮੈਂਟ ਆ। ਸਟੇਟ ਇਹਨੂੰ ਇਹ ਦੇਖਦੀ ਆ ਕਿ ਤੁਸੀਂ ਕਾਰਪੋਰੇਸ਼ਨ, ਸਟੇਟ ਇਹਨੂੰ ਇਸ ਨਜ਼ਰ ਨਾਲ ਦੇਖਦੀ ਆ ਕਿ ਤੁਸੀਂ ਕਾਰਪੋਰੇਸ਼ਨ ਤਾਂ ਖੋਲੀ ਆ ਤਾਂ ਕਿ ਤੁਸੀਂ ਟੈਕਸ ਤੋਂ ਬਚ ਸਕੋ। ਸੋ ਜਦੋਂ ਤੁਹਾਡਾ ਆਡਿਟ ਹੁੰਦਾ ਆ ਉਦੋਂ ਕਾਰਪੋਰੇਸ਼ਨ ਨੂੰ ਸਟੇਟ ਨੇ ਇਸ ਢੰਗ ਨਾਲ ਦੇਖਣਾ ਆ ਕਿ ਤੁਸੀਂ ਇਹ ਕਾਰਪੋਰੇਸ਼ਨ ਤਾਂ ਖੋਲੀ ਆ ਤਾਂ ਕਿ ਤੁਸੀਂ ਟੈਕਸ ਤੋਂ ਬਚ ਸਕੋ। ਠੀਕ ਹੈ ਜੀ। ਸੋ ਇਹ ਜਿਹੜੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈਗੀਆਂ ਇਹਨਾਂ ਤੇ ਧਿਆਨ ਰੱਖੋ। ਜਿਨ੍ਹਾਂ ਨੇ ਕਾਰਪੋਰੇਸ਼ਨਾਂ ਖੋਲੀਆਂ ਆ ਪਲੀਜ਼ ਉਹਨਾਂ ਨੂੰ ਕਿਉਂਕਿ ਤੁਹਾਡੇ ਜਿਹੜੇ ਤੁਹਾਨੂੰ ਕੈਸ਼ ਪੈਸਾ ਤਾਂ ਕੋਈ ਮਿਲਣਾ ਨਹੀਂ, ਟਰੱਕਿੰਗ 'ਚ ਚੈੱਕ ਹੀ ਮਿਲਣਾ ਆ। ਚੈੱਕ ਜਿਹੜਾ ਤੁਹਾਡੇ ਬੈਂਕ ਅਕਾਊਂਟ 'ਚ ਜਾਣਾ ਆ। ਸੋ ਉਹਦੀ ਟਰੈਕਿੰਗ ਹੈਗੀ ਸਾਰੇ ਵੈਸੇ ਵੀ, ਜਿਹਦੇ ਵੀ ਤੁਸੀਂ ਤੁਹਾਡੇ ਕੋਲ ਪੈਸਾ ਆ ਰਿਹਾ ਜਾ ਰਿਹਾ ਉਹਦੀ ਟਰੈਕਿੰਗ ਹੈਗੀ ਆ। ਸੋ ਹੁਣ ਤਾਂ ਜਿੱਦਾਂ ਕਿ ਲਾਸਟ ਵੀਕ ਵੀ ਮੈਂ ਦੱਸਿਆ ਸੀ ਕਿ ਆਡਿਟ ਦੇ ਵਿੱਚ ਹੁਣ ਤੁਹਾਡੇ ਕੋਲੋਂ ਉਹ ਮੰਗਣ ਲੱਗ ਗਏ ਆਪਣਾ ਜਿਹੜਾ ਤੁਹਾਡਾ ਆਪਣਾ ਟੀ ਚੈੱਕ ਦਾ ਅਕਾਊਂਟ ਹੈ ਜਾਂ ਆਪਣਾ EFS ਦਾ ਅਕਾਊਂਟ ਹੈ ਜਿਹਦੇ ਵਿੱਚ ਚੈੱਕ ਇਸ਼ੂ ਹੁੰਦੇ ਆ। ਸੋ ਉਹਦੀ ਡਿਟੇਲ ਵੀ ਮੰਗਣ ਲੱਗ ਗਿਆ। ਸੋ ਉਹ ਪਹਿਲਾਂ ਹੁੰਦਾ ਸੀਗਾ ਕਿ ਉਹ ਬੈਂਕ ਅਕਾਊਂਟ ਤੋਂ ਬਾਹਰ ਉਹ ਨਿਕਲ ਜਾਂਦੀ ਸੀਗੀ, ਪਰ ਲੇਕਿਨ ਹੁਣ ਉਹ ਵੀ ਜਿਹੜੀ ਆ ਉਹ ਮੰਗਣ ਲੱਗ ਗਏ ਉਹਨੂੰ। ਜੀ ਆਪਾਂ ਅਗਲੇ ਕਾਲਰ ਲਈਏ ਜੀ। ਅਗਲੇ ਕਾਲਰ ਆਪਣੇ ਨਾਲ ਜਸਬੀਰ ਜੀ ਜੁੜੇ ਨੇ, ਇਹਨਾਂ ਦਾ ਇੱਕ ਸਵਾਲ ਉਦੋਂ ਰਹਿ ਗਿਆ ਸੀਗਾ ਜੀ। ਜਸਬੀਰ ਜੀ। ਹਾਂ ਭਾਜੀ, ਉਹ ਸਵਾਲ ਰਹਿ ਗਿਆ ਸੀ। ਇੱਕ ਤਾਂ ਰਹਿ ਗਿਆ ਸੀਗਾ ਜੀ W2 ਦਾ ਲਾਸਟ ਤਾਂ ਫਿਰ ਇਹ ਆ ਵੀ ਕੋਰਟ ਦਾ ਸਹਾਰਾ ਲਈਏ। ਦੂਸਰਾ ਇੱਕ ਸਵਾਲ ਇਹ ਆ ਜੀ, ਜਦੋਂ ਅਸੀਂ ਆਫ ਡਿਊਟੀ 'ਚ ਹੁੰਦੇ ਆ ਚੈੱਕ ਆਊਟ ਵੇਲੇ ਜਾਂ ਚੈੱਕ ਇਨ ਵੇਲੇ, ਸਾਨੂੰ ਪਹਿਲਾਂ ਜਦੋਂ ਚੈੱਕ ਆਊਟ ਕਰਨਾ ਔਨ ਡਿਊਟੀ 'ਚ ਜਾਣਾ ਚਾਹੀਦਾ ਜਾਂ ਸਿੱਧਾ ਡਰਾਈਵਰੀ ਜਾ ਕੇ ਅਸੀਂ ਚੈੱਕ ਆਊਟ ਕਰ ਸਕਦੇ ਹਾਂ?
ਕਿਸੇ ਮੈਨੂੰ ਇਹ ਗੱਲ ਤੁਹਾਡੀ ਸਮਝ ਨਹੀਂ ਆਈ ਵੀ ਕੀ ਕਰਨਾ ਚਾਹੁੰਦੇ ਕੋਡ ਦਾ ਸਹਾਰਾ ਕੀ ਕਿਹਾ ਤੁਸੀਂ ਕੋਡ ਨਹੀਂ ਉਹ W2 ਉਹ ਤਾਂ ਇਹ ਆ ਵੀ ਜੇ ਹੁਣ ਤੁਹਾਡੇ ਨਹੀਂ ਤੁਸੀਂ ਲੇਬਰ ਡਿਪਾਰਟਮੈਂਟ ਕਦੇ ਵੀ ਜਾ ਸਕਦੇ ਹੋ ਔਰ ਕੈਲੀਫੋਰਨੀਆ ਇੱਕ ਇੱਦਾਂ ਦੀ ਸਟੇਟ ਆਪਣੇ ਲਿਸਨਰ ਤਾਂ ਸਾਰੇ ਪੂਰੇ USA ਦੇ ਵਿੱਚ ਆ ਰਾਈਟ ਪਰ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲੇਬਰ ਡਿਪਾਰਟਮੈਂਟਸ ਆ ਲੇਬਰ ਕੋਰਟਸ ਆ ਨਾ ਉਹ ਬਹੁਤ ਜ਼ਿਆਦਾ ਹੱਕ ਦੇ ਵਿੱਚ ਹੈਗੀਆਂ ਮਾੜਾ ਜਿਹਾ ਵੀ ਤੁਸੀਂ ਸੂਹ ਕਰਦੇ ਹੋ ਨਹੀਂ ਤੁਹਾਡੇ ਹੱਕ 'ਚ ਜਾਣਾ ਇੰਪਲਾਇਰ ਦੇ ਉਲਟ ਜਾਣਾ ਆ ਉਹ ਸੋ ਇਹਨਾਂ ਦਾ ਇਹ ਸੀ ਕਹਿਣ ਦਾ ਮਤਲਬ ਵੀ ਅਸੀਂ ਜਿਹੜੇ W2 ਨਹੀਂ ਦਿੰਦੇ ਜਿਹੜਾ ਮੰਗਣ ਦੇ ਉੱਤੇ ਵੀ ਉਹਦੇ ਵਿੱਚ ਜੇ ਤੁਹਾਨੂੰ W2 ਨਹੀਂ ਦਿੰਦੇ ਤੇ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ ਤੁਸੀਂ W2 ਦੇਣ ਵਾਲੀ ਕੰਪਨੀ 'ਚ ਜਾ ਸਕਦੇ ਹੋ ਕੰਪਨੀ ਤੋਂ ਜੌਬ ਛੱਡ ਕੇ ਦੂਜੀ ਕੰਪਨੀ ਜਾ ਸਕਦੇ ਜੀ ਸੋ ਉਹਦੇ ਵਿੱਚ ਕੋਈ ਤਰੀਕਾ ਨਹੀਂ ਹੈਗਾ ਕਿ ਆਪਾਂ ਕੋਰਟ 'ਚ ਜਾ ਕੇ ਉਹਨਾਂ ਨੂੰ ਕਹੀਏ ਵੀ ਉਹ ਤਾਂ W2 ਨਹੀਂ ਦਿੰਦੇ ਯਾਰ ਉਹ ਆਪਣਾ ਸਾਡਾ ਟੈਕਸ ਨਹੀਂ ਕੱਢਦੇ ਤੁਸੀਂ ਕੰਪਨੀ ਉਹ ਲੱਭ ਸਕਦੇ ਜਿਹੜੀ ਤੁਹਾਡਾ ਟੈਕਸ ਕੱਟਦੀ ਆ ਤਾਂ ਉਹ ਆਪੇ ਜਦੋਂ ਨੈਕਸਟ ਡਰਾਈਵਰ ਲੱਭਣਗੇ ਉਹਨਾਂ ਨੂੰ ਆਪੇ ਜੇ ਉਹ ਨਹੀਂ ਦਿੰਦੇ ਤੁਸੀਂ ਕੰਮ ਕਰਦੇ ਇਹਦਾ ਮਤਲਬ ਤੁਸੀਂ ਐਗਰੀ ਕਰਦੇ ਸੇਮ ਸਿਚੁਏਸ਼ਨ ਆ ਵੀ ਜੇ ਤੁਸੀਂ ਕਿਸੇ ਸਟੋਰ ਤੇ ਕੰਮ ਕਰਦੇ ਕੈਸ਼ ਪੈਸੇ ਲੈਂਦੇ ਆ ਹਨਾ ਹਾਂਜੀ ਇੱਕ ਮਿੰਟ ਜੀ ਜਿਹੜੇ ਪਹਿਲੇ 1.5 ਮਹੀਨਾ ਪਹਿਲਾਂ ਲੰਘ ਗਿਆ ਜੀ ਸਾਡਾ ਜਨਵਰੀ ਦਾ ਤੇ ਅੱਧਾ ਫਰਵਰੀ ਦਾ ਮੰਨ ਲਓ ਉਹਦਾ ਫਿਰ ਕੀ ਬਣੂਗਾ ਐਂਡ ਵਿੱਚ ਉਹ ਤਾਂ ਚਲੋ ਲੀਗਲੀ ਹੈਗਾ ਇੰਜੰਕਸ਼ਨ ਆ ਉਹ ਵੀ ਕਹਿ ਸਕਦੇ ਕੰਪਨੀ ਵਾਲੇ ਵੀ ਪਈ ਹਜੇ ਇੰਜੰਕਸ਼ਨ ਸੀ ਇਸ ਕਰਕੇ ਅਸੀਂ ਡਿਲੇ ਕਰਤਾ ਜਾਂ ਕੁਛ ਹਨਾ ਨਹੀਂ ਪਰ ਹਰਜੋਤ ਸਿੰਘ ਜੀ ਉਹ ਤਾਂ ਡਰਾਈਵਰ ਨੇ ਇੰਡੀਪੈਂਡੈਂਟ ਕੰਟਰੈਕਟਰ ਥੋੜੀ ਆ ਤੁਸੀਂ ਡਰਾਈਵਰ ਆ ਜਾਂ ਇੰਡੀਪੈਂਡੈਂਟ ਕੰਟਰੈਕਟਰ ਡਰਾਈਵਰ ਹੈ ਜੀ ਡਰਾਈਵਰ ਨਹੀਂ ਫੇਰ ਤਾਂ ਤੁਹਾਡਾ W2 ਹੀ ਬਣਦਾ ਤੁਹਾਨੂੰ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਆ ਪਰ ਤੁਸੀਂ ਠੀਕ ਆ ਇਹ ਇੱਕ ਦੋ ਕੇਸ ਮੇਰੇ ਕੋਲ ਹੋਰ ਵੀ ਆਏ ਆ ਲਾਸਟ ਵੀਕ ਦੇ ਵਿੱਚ ਜਿਨ੍ਹਾਂ ਨੇ ਰਿਪੀਟਡਲੀ ਜਿਹੜਾ ਉਹਨਾਂ ਨੂੰ ਕੰਪਨੀ ਨੂੰ ਕਿਹਾ ਸੀਗਾ ਕਿ ਸਾਨੂੰ W2 ਦਿਓ ਪਰ ਉਹਨਾਂ ਨੇ ਦਿੱਤਾ ਨਹੀਂਗਾ ਤੇ ਫਾਈਨਲੀ ਉਹ ਜੌਬ ਛੱਡ ਕੇ ਦੂਜੇ ਥਾਂ ਚਲੇ ਗਏ ਨਹੀਂ ਪਰ ਫਿਰ ਰਮਨ ਜੀ ਹਰਜੋਤ ਜੀ ਉਸ ਅਜਿਹੀ ਕੰਪਨੀ ਦਾ ਇਲਾਜ ਕੀ ਆ ਕੀ ਬੰਦਾ ਉਹਨਾਂ ਦੇ ਉੱਤੇ ਕਰ ਸਕਦਾ ਕੋਈ ਹੈ ਕੋਈ ਲੀਗਲ ਇਸ ਦੇ ਵਿੱਚ ਕੋਈ ਸਿਸਟਮ ਵੀ ਜੇ ਪ੍ਰੈਸ਼ਰ ਪਾਉਣ ਤੋਂ ਬਾਵਜੂਦ ਵੀ ਉਹਨੇ ਨਹੀਂ ਮੰਨਦੇ ਮੈਂ ਕੰਪਨੀ ਤਾਂ ਫਿਰ ਹਰ ਵਾਰੀ ਜਿਹੜਾ ਵੀ ਕੋਈ ਆਊਗਾ ਉਹਦੇ ਨਾਲ ਇਦਾਂ ਹੀ ਕਰੀ ਜਾਊਗੀ ਗੱਲ ਇਹ ਆ ਨਾ ਪਤਾ ਕੀ ਹੋਣਾ ਰਮਨ ਜੀ ਜੇ ਕਿਸੇ ਨੇ ਕੰਪਲੇਨ ਕਰਤੀ ਨਾ ਵਰਕਰਸ ਕਾਮ ਬੋਰਡ ਦੇ ਕੋਲ ਕੰਪਨੀ ਦੇ ਉਹਨੀ ਜਾ ਕੇ ਰਾਈਟ ਵੇ ਵਰਕਰਸ ਕਾਮ ਵਾਲੇ ਵਿਦਿਨ 24 ਆਵਰ ਜਾ ਕੇ ਉਹ ਕੰਪਨੀ ਦੀ ਇਨਸਪੈਕਸ਼ਨ ਕਰ ਦਿੰਦੇ ਆ ਤੇ ਪਿਛਲੇ 3 ਸਾਲਾਂ 'ਚ ਜਿੰਨੇ ਵੀ EMPLOYEE ਤੁਹਾਡੇ ਕੰਮ ਕਰਕੇ ਗਏ ਆ ਪਰ EMPLOYEE $1000 ਫਾਈਨ ਦੇ ਹਿਸਾਬ ਨਾਲ ਉਹ ਫਾਈਨ ਕਰ ਦਿੰਦੇ ਜੇ ਤੁਹਾਡੇ ਕੋਲ ਵਰਕਰਸ ਕਾਮ ਨਹੀਂ ਕਿੰਨੇ EMPLOYEEਆਂ ਦੀ ਤੁਸੀਂ ਇਨਕਲੂਡ ਕੀਤਾ ਜਾਂ ਨਹੀਂ ਸੋ ਇਸ ਕਰਕੇ ਚਲੋ ਕੰਪਨੀ ਵਾਲੇ ਵੀ ਆਪਣੇ ਭਰਾ ਆ ਤੇ ਕੰਮ ਕਰਨ ਵਾਲੇ ਵੀ ਆਪਣੇ ਭਰਾ ਆ ਵੀ ਭਾਈ ਸਾਰੇ ਠੀਕ ਕੰਮ ਕਰੋ ਗਲਤ ਨਾ ਕਰੋ ਹਨਾ ਅੱਛਾ ਜੀ ਇਹ ਤਾਂ ਹੋ ਗਿਆ ਜੀ ਦੂਜਾ ਕੁਐਸਚਨ ਇਹ ਹੈ ਜੀ ਮੰਨ ਲਓ ਇਸ ਵੇਲੇ ਵੀ ਮੈਂ ਡੋਰ ਤੇ ਖੜਾ ਹਾਂ ਜੀ ਹੁਣ ਮੈਂ ਆਫ ਡਿਊਟੀ 'ਚ ਹਾਂ ਜਦੋਂ ਮੈਂ ਵਿਹਲਾ ਹੋ ਗਿਆ ਮੇਰਾ ਲੋਡ ਉਹਨੇ ਲਾ ਲਿਆ ਜਦੋਂ ਮੈਂ ਚੈੱਕ ਆਊਟ ਕਰਨਾ ਕੀ ਮੈਂ ਪਹਿਲਾਂ ਔਨ ਡਿਊਟੀ 'ਚ ਜਾਵਾਂ ਚੈੱਕ ਆਊਟ ਕਰਨ ਲਈ ਜਾਂ ਸਿੱਧਾ ਡਰਾਈਵਰੀ ਜਾ ਕੇ ਚੈੱਕ ਆਊਟ ਕਰ ਦੇਵਾਂ ਭਾਜੀ ਤੁਸੀਂ ਇਸ ਵੇਲੇ ਜੇ ਡੋਰ ਤੇ ਖੜੇ ਆ ਤੁਸੀਂ ਆਫ ਡਿਊਟੀ 'ਚ ਹੈ ਨਹੀਂਗੇ ਤੁਸੀਂ ਔਨ ਡਿਊਟੀ 'ਚ ਚਾਹੀਦੇ ਆ ਮੈਂ ਪਹਿਲਾਂ ਜੀ ਔਨ ਡਿਊਟੀ 'ਚ ਕਰ ਦਿੱਤਾ ਸੀ 15 ਮਿੰਟ ਚੈੱਕ ਇਨ ਕਰਾ ਕੇ ਮੈਂ ਆਫ ਡਿਊਟੀ 'ਚ ਚਲੇ ਗਿਆ ਜੀ ਨਹੀਂ ਜੀ ਨਹੀਂ ਤੁਸੀਂ ਔਨ ਡਿਊਟੀ 'ਚ ਆ ਤੁਸੀਂ ਉੱਥੇ ਤੁਸੀਂ ਲੋਡ ਚੱਕ ਰਹੇ ਆ ਲਾਈਵ ਲੋਡ ਚੱਕ ਰਹੇ ਆ ਤੁਸੀਂ ਔਨ ਡਿਊਟੀ ਨਹੀਂ ਲਾ ਰਿਹਾ ਜੀ ਇਸ ਵੇਲੇ ਲਾ ਰਿਹਾ ਜੀ ਮੈਂ ਹਾਂਜੀ ਲਾ ਰਹੇ ਚਾਹੇ ਚੱਕ ਰਹੇ ਲੇਕਿਨ ਤੁਸੀਂ ਔਨ ਡਿਊਟੀ 'ਚ ਤੁਸੀਂ ਆਫ ਡਿਊਟੀ 'ਚ ਹੈ ਨਹੀਂਗੇ ਆਫ ਡਿਊਟੀ 'ਚ ਉਦੋਂ ਬੰਦਾ ਹੁੰਦਾ ਆ ਟਰੱਕਿੰਗ ਦੇ ਵਿੱਚ ਜਦੋਂ ਬੰਦੇ ਨੂੰ ਕੰਪਨੀ ਜਿਹੜੀ ਆ ਤੁਹਾਡੀ ਹਾਇਰਿੰਗ ਕੰਪਨੀ ਆ ਉਹਨੇ ਤੁਹਾਨੂੰ ਜੌਬ ਡਿਊਟੀ ਤੋਂ ਰਿਲੀਵ ਕਰਤਾ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ ਹੁਣ ਸਾਡਾ ਤੁਸੀਂ ਆਫ ਡਿਊਟੀ ਆ ਆਫ ਡਿਊਟੀ ਉਦੋਂ ਸ਼ੁਰੂ ਹੁੰਦੀ ਆ ਇਹਦਾ ਮਤਲਬ ਇਹ ਹੈ ਜੀ ਜੇ ਮੈਂ 3 ਘੰਟੇ ਡੌਕ ਤੇ ਖੜਾ ਰਿਹਾ ਮੈਨੂੰ 3 ਘੰਟੇ ਔਨ ਡਿਊਟੀ 'ਚ ਹੀ ਰਹਿਣਾ ਪਊਗਾ ਜੀ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਔਨ ਡਿਊਟੀ ਆ ਤੁਸੀਂ ਉੱਥੇ ਕੰਮ ਕਰ ਰਹੇ ਆ ਉਹਨਾਂ ਦਾ ਲੋਡ ਲੱਦ ਰਿਹਾ ਕੁਝ ਵੀ ਹੋ ਰਿਹਾ ਤੁਸੀਂ ਕੰਪਨੀ ਦੇ ਆਵਰ ਤੇ ਹੈਗੇ ਆ ਜੀ ਥੈਂਕ ਯੂ ਜੀ ਓਕੇ ਮਿਹਰਬਾਨੀ ਜੀ ਤੇ ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਣੇ ਜਿਹੜੇ ਸਰੋਤੇ ਹੋਲਡ ਤੇ ਇੱਦਾਂ ਬਣੇ ਰਹੋ ਤੇ ਆਪਾਂ ਕੁਝ ਕੁ ਮਿੰਟਾਂ ਦੇ ਵਿੱਚ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਹਾਜ਼ਰ ਹੋਣੇ ਆ ਤੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਾਂ ਇੱਦਾਂ ਹੀ ਜੁੜੇ ਰਹਾਂਗੇ ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ ਬਟ ਜਿਊਲਰੀ ਕਿੱਥੋਂ ਬਣਵਾਈਏ ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ ਤੂੰ ਫਿਕਰ ਨਾ ਕਰ ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ ਕੁੰਦਨ ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ ਤੂੰ ਦੇਖੀ
ਨਹੀਂ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਬੈਡਰੂਮ ਸੈੱਟ ਖਰੀਦਣ ਦੇ ਉੱਤੇ ਨਾਲ ਸਿਲੈਕਟ ਮੈਟਰਸ ਫ੍ਰੀ, ਸੋਫਾ ਲਵ ਸੀਟ ਖਰੀਦਣ ਦੇ ਉੱਤੇ 3 ਪੀਸ ਕਾਫੀ ਟੇਬਲ ਸੈੱਟ ਫ੍ਰੀ, ਟੈਂਪਰਪੀਡਿਕ ਮੈਟਰਸ ਦੇ ਉੱਤੇ $600 ਰੀਬੇਟ, ਕਿੰਗ ਕੁਈਨ ਮੈਟਰਸ ਖਰੀਦਣ ਦੇ ਨਾਲ ਪਿਲੋਜ਼ ਫ੍ਰੀ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 916 550 0758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 916 525 5476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ, ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 306 1665 916 306 1665 ਮਨਜ਼ੂਰ ਲਾ ਫਰਮ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਰਮਨ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ 408 272 5200 ਤੇ ਆਪਾਂ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੇ ਸੁਖਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਪੀਸੀ ਨੂੰ ਲੈ ਕੇ ਸੀ। 2 ਸਿਨੈਰੀਓ ਆ, ਉਹਦੇ ਵਿੱਚ ਪੁੱਛਣਾ ਚਾਹੁੰਦਾ ਵੀ ਆਪਾਂ ਪੀਸੀ ਯੂਜ਼ ਕਰ ਸਕਦੇ ਕਿ ਨਹੀਂ। ਜਿੱਦਾਂ ਰਮ ਜੀ ਆਪਾਂ ਕਈ ਵਾਰੀ ਕਈ ਜਗ੍ਹਾ ਜਾਂਦੇ, ਜਿੱਦਾਂ ਵੀ ਜਿੱਥੇ ਆਪਾਂ ਨੂੰ ਪਤਾ ਹੁੰਦਾ ਵੀ ਉਹ ਟ੍ਰੇਲਰ ਡ੍ਰੌਪ ਕਰਾ ਲੈਂਦੇ ਨੇ, 2 ਜਾਂ 3 ਘੰਟੇ ਲੱਗਦੇ ਨੇ। ਫਿਰ ਉਸ ਤੋਂ ਬਾਅਦ ਤੁਸੀਂ ਟ੍ਰੇਲਰ ਪਿਕਅਪ ਕਰਨਾ ਹੁੰਦਾ ਤਾਂ ਤੁਸੀਂ ਮੋਟਲ ਪਾਰਕ ਕਰਕੇ ਸਾਈਡ ਤੇ ਵੇਟ ਕਰਦੇ ਹੋ। ਸੋ ਉਦੋਂ ਜਿਸ ਟਾਈਮ ਆਪਾਂ ਵੇਟ ਕਰ ਰਹੇ ਹਾਂ 2 ਜਾਂ 3 ਘੰਟੇ ਆਪਾਂ ਨੂੰ ਪਤਾ ਵੀ ਲੱਗਣੇ ਨੇ, ਤਾਂ ਆਪਾਂ ਲਾਗੇ ਬੰਨੇ ਕਿਤੇ ਰੈਸਟੋਰੈਂਟ ਜਾਂ ਕਿਤੇ ਸ਼ਾਵਰ ਲੈਣ ਵਾਸਤੇ ਪੀਸੀ ਯੂਜ਼ ਕਰ ਸਕਦੇ ਕਿ ਨਹੀਂ? ਇੱਕ ਤਾਂ ਇਹ ਦੱਸਿਓ। ਸੋ ਤੇ ਦੂਜਾ ਦੱਸਿਓ ਵੀ ਜਿੱਦਾਂ ਕਈ ਵਾਰੀ ਆਪਾਂ ਜਦੋਂ ਸਲੀਪ ਪਾਉਂਦੇ ਕਈ ਵਾਰੀ ਐਗਜ਼ਿਟ ਤੇ ਸਲੀਪ ਆਈਦੇ ਆਪਾਂ,
ਤੇ ਵੀ ਪੰਪ ਤੇ ਪਤਾ ਹੁੰਦਾ ਵੀ ਜਗ੍ਹਾ ਨਹੀਂ ਮਿਲਦੀ, ਆਪਾਂ ਐਗਜ਼ਿਟ ਤੇ ਸੋ ਜਾਂਦੇ ਆ ਤੇ ਸਵੇਰੇ 9 ਘੰਟੇ ਬਾਅਦ ਲਾ ਲਓ 8 ਤੋਂ ਬਾਅਦ ਆਪਾਂ PC ਪਾ ਕੇ ਪੰਪ ਤੇ ਜਾ ਕੇ ਬਾਕੀ ਰਹਿੰਦਾ ਟਾਈਮ ਵੀ ਸ਼ਾਵਰ ਲੈ ਕੇ ਜਾਂ ਜਿੱਦਾਂ ਵੀ ਕੰਪਲੀਟ ਕਰ ਸਕਦੇ ਕਿ ਨਹੀਂ? ਜੀ ਭਾਜੀ ਗ੍ਰੇ ਏਰੀਆ ਹੈਗਾ ਜਿਹੜਾ, ਤਾਂ ਤੁਸੀਂ ਜਿੱਦਾਂ ਤੁਸੀਂ ਉੱਥੇ ਟ੍ਰੇਲਰ ਡ੍ਰੌਪ ਕਰਨਾ ਹੈ, ਜੇ ਤੁਹਾਡੀ ਕੰਪਨੀ ਅਲਾਓ ਕਰਦੀ ਆ ਉੱਥੋਂ ਟ੍ਰੇਲਰ ਡ੍ਰੌਪ ਕਰਕੇ ਲੀਵ ਕਰਨ ਨੂੰ, ਤਾਂ ਤੁਸੀਂ ਕਲੋਸੈਸਟ ਜਿਹੜਾ ਜਗ੍ਹਾ ਹੈਗੀ ਆ ਜਿੱਦਾਂ ਤੁਸੀਂ ਕਹਿੰਦੇ ਸ਼ਾਵਰ ਆ, ਤੁਸੀਂ ਉਹ ਕਰਨ ਜਾ ਸਕਦੇ ਹੈਗੇ ਆ। ਪਰ ਅਗੇਨ ਇਹ ਜਿਹੜੀ ਚੀਜ਼ ਹੈਗੀ ਆ ਇਹ ਕੇਸ ਬੇਸਿਸ ਦੇ ਉੱਤੇ ਹੈਗੀ ਆ ਕਿ ਕਿਵੇਂ ਤੁਹਾਡਾ ਜਿਹੜਾ ਉੱਥੇ ਜਿਹੜਾ ਕੇਸ ਬੇਸਿਸ ਹੈਗਾ ਕਿ ਉਹ ਜ਼ਰੂਰੀ ਹੈਗਾ ਦੇਖਣਾ ਕਿ ਜਿਹੜਾ ਲਾਅ ਇਨਫੋਰਸਮੈਂਟ ਲਾ ਉਹ ਇਹਨੂੰ ਕਿੱਦਾਂ ਦੇਖਦਾ ਹੈਗਾ। ਪਰ ਆਈ ਡੋਂਟ ਥਿੰਕ ਸੋ ਉਹਦੇ ਵਿੱਚ ਕੋਈ ਇਸ਼ੂ ਹੈਗਾ। ਤੇ ਜਿਹੜਾ ਤੁਸੀਂ ਕਹਿੰਦੇ ਆ ਕਿ ਜਿਹੜਾ ਤੁਸੀਂ ਉਹਦੇ ਉੱਤੇ ਆਉਂਦਾ ਆ ਆਪਣੇ ਤੇ ਰੋਡ ਸਾਈਡ ਤੇ ਤੁਸੀਂ ਕਰਦੇ ਹੈਗੇ ਆ, ਪਹਿਲੀ ਗੱਲ ਤੇ ਆ ਵੀ ਪਲੀਜ਼ ਰੋਡ ਸਾਈਡ ਤੇ ਨਾ ਕਰਿਆ ਕਰੋ ਕਿਉਂਕਿ ਰੋਡ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਡੇਂਜਰਸ ਹੈਗਾ ਔਰ ਉੱਥੇ ਤੁਹਾਨੂੰ ਜਿਹੜੀ ਪ੍ਰੋਬਲਮ ਜਾਂ ਇਸ਼ੂਜ਼ ਆ ਸਕਦੇ ਹੈਗੇ। ਤੇ ਦੂਸਰੀ ਗੱਲ ਹੈ ਕਿ ਉੱਥੋਂ ਤੁਸੀਂ ਰੋਡ ਸਾਈਡ ਤੋਂ ਜੇ ਤੁਸੀਂ 8 ਘੰਟੇ ਉੱਥੇ ਖੜੇ ਹੋ ਗਏ ਆ ਤੇ ਵਾਈ ਡੋਂਟ ਯੂ ਸਟੇ ਦੇਅਰ ਫॉर another 2 hours ਐਂਡ ਦੈਨ ਗੋ, ਕਿਉਂਕਿ ਜਿਹੜਾ ਤੁਸੀਂ ਉੱਥੋਂ ਤੋੜ ਕੇ ਜਾਂਦੇ ਆ ਇਟ ਆਲ ਡਿਪੈਂਡਸ ਅਪਨ ਦ ਲਾਅ ਇਨਫੋਰਸਮੈਂਟ ਕਿ ਉਹਨੂੰ ਕਿੱਦਾਂ ਦੇਖਦਾ ਹੈ। ਜੀ ਥੈਂਕ ਯੂ ਜੀ ਕਾਲ ਦੇ ਲਈ। ਜੀ ਅਗਲੇ ਕਾਲਰ ਨੇ ਜਗਦੀਪ ਜੀ, ਸਤਿ ਸ਼੍ਰੀ ਅਕਾਲ। ਜਗਦੀਪ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇੱਕ ਕੁਐਸਚਨ ਆ, ਚਲੋ ਕੁਐਸਚਨ ਵੀ ਨਹੀਂ, ਮੈਨੂੰ ਆਨਸਰ ਤਾਂ ਵੈਸੇ ਮਿਲ ਗਿਆ ਇਸ ਗੱਲ ਦਾ, ਬਟ ਮੈਂ ਤੁਹਾਨੂੰ ਫਿਰ ਵੀ ਮੇਕ ਸ਼ੋਰ ਕਰਨਾ ਚਾਹੁੰਦਾ। ਮੈਂ ਨਾ ਗੈਸ ਹਾਲ ਕਰਦਾ ਵਾਂ ਜੀ, ਲੋਕਲ ਟਰਾਂਸਪੋਰਟ ਵਾ, ਤੇ ਮੈਂ ਜਿਹੜੀ ਕੰਪਨੀ ਨਾਲ ਪਹਿਲਾਂ ਮੈਂ ਬਹੁਤ ਵਧੀਆ ਕੰਪਨੀ ਸੀ, ਪਰ ਮੈਂ ਇੱਧਰ ਘਰ ਮੂਵ ਲਿਆ ਕੀਤਾ ਤੇ ਫਿਰ ਬਾਅਦ 'ਚ ਮੈਨੂੰ ਮੈਂ ਇੱਧਰ ਆਇਆ ਤੇ ਮੈਂ ਪੰਜਾਬੀ ਕਿਸੇ ਨਾਲ ਆਪਣੇ ਨਾਲ ਕੰਮ ਕਰ ਲਿਆ, ਰਾਈਟ। ਪਹਿਲਾਂ ਤਾਂ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਜੀ ਮੈਨੂੰ W2 ਦਿਓ, ਠੀਕ ਹੈ ਜੀ। ਉਹਨਾਂ ਨੇ ਮੈਨੂੰ 1 ਮਹੀਨੇ ਦਾ ਲਾਰਾ ਲਾਤਾ ਕਿ ਨੈਕਸਟ ਈਅਰ ਤੋਂ ਤੁਹਾਨੂੰ 2020 ਤੁਹਾਨੂੰ W2 ਦੇਣਾ ਪੈਣਾ, ਸਾਨੂੰ ਹੈਵ ਟੂ ਹੈਵ। ਬਟ ਜਨਵਰੀ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਫਿਰ ਮੈਨੂੰ ਉਹੀ ਪ੍ਰੋਬਲਮ ਕ੍ਰੀਏਟ ਕੀਤੀ, ਉਹਨਾਂ ਨੇ ਮੈਨੂੰ ਦਿੱਤਾ ਨਹੀਂ ਜੀ ਕੋਈ W2, ਠੀਕ ਹੈ ਜੀ। ਪਰ ਮੈਂ ਉਹ ਕੰਪਨੀ ਛੱਡਤੀ ਆ, ਮੈਂ ਹੁਣ ਹੋਰ ਕਿਤੇ ਕੰਮ ਕਰਨ ਲੱਗ ਪਿਆ, ਰਾਈਟ। ਬਟ ਇਹ ਕੋਈ ਗੁੱਡ ਥਿੰਗ ਹੈ ਕਿ ਇਹ ਕੀ ਕਰਦੇ ਆ ਜੀ ਆਪਣੇ, ਮੈਨੂੰ ਇਹ ਸਮਝ ਨਹੀਂ ਲੱਗਦੇ ਬੰਦੇ ਕਿਉਂ ਭਾਜੀ ਇਹ ਚੀਜ਼ ਜਿਹੜੀ ਆ ਤੁਹਾਡੀ, ਮੈਂ ਇੱਕ ਪਹਿਲਾਂ ਵੀ ਸ਼ਾਇਦ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਇਹ ਗੈਸ ਕੰਪਨੀ ਦਾ ਜਿਹੜਾ ਸੀਗਾ ਉੱਥੇ ਡਰਾਈਵਰ ਦਾ, ਜਿਹੜਾ ਗੈਸ ਹਾਲ ਕਰਦੇ ਆ ਉਹ W2 ਨਹੀਂ ਦਿੰਦੇ। ਉਹ ਏਡੀ ਕੁ ਵੱਡੀ ਵਾਇਲੇਸ਼ਨ ਹੈ ਨਾ, ਕਿਉਂਕਿ ਉਹ ਹੈਜ਼ਰਡਸ ਮਟੀਰੀਅਲ ਕਰਦੇ ਆ। ਉਹਨਾਂ ਦੇ ਵਿੱਚ ਜੇ ਕੋਈ ਕੱਲ ਨੂੰ ਗੱਲ ਹੋ ਜਾਂਦੀ ਆ, ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਮਾੜੀ ਮੋਟੀ ਉਨੀਕੀ ਹੋ ਜਾਂਦੀ ਆ, they will be screwed up big time, ਮਤਲਬ ਕਿ ਅੱਗਾ ਪਿੱਛਾ ਸਾਰਾ ਜਿਹੜਾ ਲੈ ਜਾਣਾ ਅਗਲੇ ਨੇ। ਸੋ they are just playing with the fire, ਠੀਕ ਹੈ ਲਿਟਰਲੀ। ਸੋ ਹਾਂਜੀ, ਅੱਗੇ ਵੀ ਇੱਕ ਕੇਸ ਆਇਆ ਸੀਗਾ, ਉਹਦੇ ਵਿੱਚ ਤੁਸੀਂ ਯਕੀਨ ਮੰਨੋ ਉਹ ਵੀ ਆਈ ਡੋਂਟ ਨੋ ਸੇਮ ਕੰਪਨੀ ਹੋਣੀ ਹੈ ਡਿਫਰੈਂਟ ਆ, ਮੈਨੂੰ ਨਾਂ ਦਾ ਨਹੀਂ ਪਤਾ ਉਹਨਾਂ ਦਾ, ਪਰ ਉਹਨਾਂ ਨੇ ਵੀ ਉਹ ਵੀ ਗੈਸ ਹੌਲਿੰਗ ਕੰਪਨੀ ਸੀ। ਉਹਨਾਂ ਦੇ ਡਰਾਈਵਰ ਦਾ ਐਕਸੀਡੈਂਟ ਹੋ ਗਿਆ, ਉਹ ਹਰਟ ਹੋ ਗਿਆ, ਉਹ ਬੰਦਾ ਘਰ ਬੈਠਾ ਤੇ ਉਹ ਉਹਦੇ ਨਾਲ ਲੜਾਈ ਕਰ ਰਹੇ ਸੀ ਅਸੀਂ ਤੈਨੂੰ ਪੇ ਨਹੀਂ ਕਰਦੇ, ਪਰ ਉਹ ਡਰਾਈਵਰ ਆ। ਤੇ ਉਹ ਸਾਡੇ ਕੋਲ ਜਦੋਂ ਬੰਦੇ ਕੋਲ ਕਿਸੇ ਕੋਲ ਕੇਸ ਆਇਆ ਤਾਂ ਉਹਨਾਂ ਨੂੰ ਕਿਹਾ ਵੀ ਭਾਈ ਹੱਥ ਬੰਨ ਕੇ ਦੋਨੋਂ ਹੱਥ ਜੋੜ ਕੇ ਪੈਰ ਵੀ ਜੋੜ ਲਓ, ਜਾ ਕੇ ਭੱਜ ਕੇ ਜਾ ਕੇ ਪੈਸੇ ਦੇਖੋ ਵੀ ਤੁਹਾਨੂੰ ਜੇ ਉਹ ਕੋਡ ਚਲਾ ਗਿਆ ਤੁਹਾਡੇ ਕਿਸੇ ਪਾਸੇ ਜੋਗੇ ਨਹੀਂ ਨਾ ਤੁਸੀਂ। ਜੀ ਥੈਂਕ ਯੂ ਵੀਰ ਜੀ ਕਾਲ ਦੇ ਲਈ। ਇੱਕ ਕੁਐਸਚਨ ਹੋ ਰਿਹਾ ਜੀ ਮੇਰਾ ਪਲੀਜ਼ ਛੋਟਾ ਜਿਹਾ, ਜਿਵੇਂ ਉਹਨੇ ਨਾ ਜੀ ਮੈਨੂੰ ਇੱਕਦਮ ਰੀਸੈਂਟਲੀ ਉਹਨੇ ਮੈਨੂੰ ਆਤਾ ਕਿ ਤੈਨੂੰ ਮੈਂ ਕੱਲ ਤੋਂ ਕੰਮ ਨਹੀਂ ਦੇਣਾ, ਰਾਈਟ। ਇਹ 15 ਦਿਨ ਦਾ ਨੋਟਿਸ ਹੁੰਦਾ ਮਿਨੀਮਮ, ਰਾਈਟ। ਮੈਂ ਵੀ ਜੇ ਹਟਣਾ ਤਾਂ ਵੀ, ਜੇ ਉਹਨੇ ਢਾਉਣਾ ਤਾਂ ਵੀ 15 ਦਿਨ ਦਾ ਨੋਟਿਸ ਹੈਵ ਟੂ ਹੈਵ। ਹਾਂਜੀ, ਜੇ ਤਾਂ ਤੁਹਾਨੂੰ ਉਹਨਾਂ ਨੇ ਕੰਮ ਮਤਲਬ ਕਿ ਹਟਾਉਣ ਨੂੰ ਕਿਹਾ ਹੈਗਾ ਰਿਕੁਆਇਰਮੈਂਟ, ਬਟ ਉਹ ਹੁੰਦਾ ਕਿ ਜੇ ਤੁਹਾਨੂੰ ਉਹਨਾਂ ਨੇ ਕੰਮ ਹਟਾਉਣਾ ਤਾਂ ਨੋਟਿਸ ਦਿੱਤਾ, ਇੱਕ ਹੁੰਦਾ ਕਿ ਤੁਹਾਨੂੰ ਫਾਇਰ ਕੀਤਾ ਹੈ, ਫਾਇਰ ਇਮੀਡੀਏਟਲੀ ਹੁੰਦਾ ਆ, ਤੇ ਉਹਦੇ ਨਾਲ ਫਿਰ ਫਾਇਰ ਕਰਨ ਦੇ ਨਾਲ ਫਿਰ ਜਿਹੜੇ ਤੁਹਾਡੇ ਪੇਚੈਕ ਵਗੈਰਾ ਜੋ ਵੀ ਕੁਝ ਦੇਣਾ ਪਊਗਾ ਨਾ ਜੀ। ਜੇ ਮੈਂ ਕੋਡ ਜਾਣਾ ਮੈਨੂੰ ਫਾਇਰ ਦਾ ਉਹਨਾਂ ਨੂੰ ਰੀਜ਼ਨ ਦੇਣਾ ਪਊ ਕਿ ਕਿਹੜੇ ਕਰਕੇ। ਜੀ ਬਿਲਕੁਲ, ਤੁਸੀਂ ਲੇਬਰ ਡਿਪਾਰਟਮੈਂਟ ਜਾ ਸਕਦੇ ਹੋ, ਬਿਲਕੁਲ ਲੇਬਰ ਕੋਡ। ਥੈਂਕ ਯੂ ਜੀ। ਥੈਂਕ ਯੂ ਸਰ ਜੀ ਅਗਲੇ ਕਾਲਰ ਨੇ ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਅਮਨਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਪਹਿਲਾ ਕੁਐਸਚਨ ਇਹ ਆ ਜੀ, ਜਿਹੜੇ ਆਪਣੇ ਬੰਦੇ ਜਿਹੜੇ ਆ ਡਬਲ ਆਈਡੀਆਂ ਪਾ ਕੇ ਚਲਾ ਰਹੇ ਨੇ ਅੱਜ ਕੱਲ ਜੀ, ਹਾਂਜੀ, ਲੋਡ ਲਾਈ ਜਾਂਦੇ ਨੇ। ਜਿੱਦਾਂ ਅਸੀਂ ਚੱਲਦੇ ਨੇ ਭਾਜੀ, ਹੁਣ ਡਾਲਰ ਨੂੰ $1 ਨੂੰ ਲੋਡ ਜਾਣਦਾ ਭਾਜੀ, ਰੇਟ ਫੇਰ ਨਹੀਂ ਵਧੇ। ਤੇ ਭਾਜੀ ਇਹਦੇ ਬਾਰੇ ਵਿਸਤਾਰ ਨਾਲ ਦੱਸਿਓ
ਆਪਣੇ ਬੰਦੇ ਫੇਰ ਨਹੀਂ ਹਟਦੇ, ਡਬਲ ਆਈਡੀਆਂ ਪਾ ਕੇ ਚਲਾਈ ਜਾਂਦੇ ਨੇ, ਲੋਡ ਲਾਈ ਜਾਂਦੇ ਨੇ। ਹੁਣ ਡਾਲਰ ਇੱਕ ਨੂੰ ਲੋਡ ਜਾਂਦਾ ਭਾਜੀ, ਕੁੱਖ ਨਹੀਂ ਫਾਇਦਾ, ਮਹਿੰਗਾਈ ਹੋ ਗਈ ਆ, ਹਰ ਇੱਕ ਚੀਜ਼ ਹਰ ਇੱਕ ਪਾਸੇ ਮਹਿੰਗਾਈ ਹੋ ਗਈ ਹੈ, ਕੁਛ ਨਹੀਂ ਬਚਣ ਦਿਆ। ਇਹਦੇ ਬਾਰੇ ਮਾੜਾ ਦੱਸਿਓ। ਦੂਜਾ ਕੁਐਸਚਨ ਮੇਰਾ ਇਹ ਆ ਕਿ ਜਿਵੇਂ ਆਪਾਂ ਹੁਣ ਅਸੀਂ ਜਾਂਦੇ ਹਾਂ ਡੈਰਮਨ ਨੂੰ, ਮੈਂ ਜਾਂਦਾ ਤੇ ਜਿਹੜਾ ਆਈਸ ਬੜੀ ਪੈਂਦੀ ਆ, ਸਨੋ ਆ, ਚਾਰਜ ਤੇ ਰੈਸਟੇ ਦੀ ਜਗ੍ਹਾ ਨਹੀਂ ਹੈਗੀ ਤੇ ਸਾਨੂੰ ਪਾਰਕਿੰਗ ਪੰਪ ਤੇ ਵੀ ਨਹੀਂ ਮਿਲਦੀ ਹੈਗੀ, ਤੇ ਉਹ ਅਸੀਂ ਕਿੰਨਾ ਚਿਰ ਜਿਹੜੀ ਆ ਪਰਸਨਲ ਪਾ ਕੇ ਖੜ ਸਕਦੇ ਹਾਂ? ਇਹ ਬੜਾ ਕਲੀਅਰ ਕਰਦੇ ਜੀ। ਭਾਜੀ ਤੁਸੀਂ ਪਹਿਲੀ ਗੱਲ ਤੇ ਆ ਜਿਹੜੀ ਡਬਲ ਆਈਡੀ ਦੀ ਆ, ਡਬਲ ਆਈਡੀ ਦੀ ਲੋਕਾਂ ਨੂੰ ਖੁਦ ਨੂੰ ਸ਼ਰਮ ਚਾਹੀਦੀ ਆ। ਮਤਲਬ ਇਹ 'ਚ ਸਾਡੇ ਤਾਂ ਹੁਣ ਅਸੀਂ ਕੀ ਕਹਿ ਸਕਦੇ, ਕੀ ਕਰ ਸਕਦੇ ਹਾਂ ਉਹਨਾਂ ਨੂੰ? ਇਹ ਸ਼ਰਮ ਹੀ ਦੇ ਸਕਦੇ ਹਾਂ, ਮਤਲਬ ਕਿ ਨੱਕ ਦੇ ਅੱਗੇ ਸ਼ਰਮ ਦੀ, ਮਤਲਬ ਇਹੋ ਹੀ ਕਹਿ ਸਕਦੇ ਹਾਂ ਕਿ ਬੇਸ਼ਰਮੀ ਨਾ ਕਰੋ, ਹੈ ਨਾ। ਦੂਸਰੀ ਚੀਜ਼ ਹੈ ਕਿ ਆਹ ਮਹੀਨਾ ਜਿਹੜਾ ਫਰਵਰੀ ਦਾ ਹੁੰਦਾ ਹੈ ਯੂਜ਼ਲੀ ਬਹੁਤ ਸਲੋ ਹੁੰਦਾ ਹੈ ਮਹੀਨਾ ਟਰੱਕਿੰਗ ਦੇ ਵਿੱਚ। ਇਹਦੇ ਵਿੱਚ ਨੋਰਮਲੀ ਰੇਟਸ ਜਿਹੜੇ ਆ ਤੇ ਲੋਡ ਜਿਹੜੇ ਬਹੁਤ ਘੱਟ ਜਾਂਦੇ ਆ ਤੇ ਬਹੁਤ ਜਿਹੜਾ ਟਾਈਮ ਜਿਹੜਾ ਆ ਉਹ ਖਰਾਬ ਜਿਹਾ ਹੁੰਦਾ ਜਿਹੜਾ ਫਰਵਰੀ ਦਾ ਮਹੀਨਾ ਆ। ਜਿਹੜੀ ਨੈਕਸਟ ਚੀਜ਼ ਹੈਗੀ ਆ ਇਹਦੇ ਉੱਤੇ ਹੁਣ ਜਿਹੜਾ ਦੇਖੋ ਰਾਜਨ ਤੇ ਜਿਹੜਾ ਅਸਰ ਪੈ ਰਿਹਾ ਉਹ ਕਰੋਨਾ ਵਾਇਰਸ ਦੇ ਨਾਲ ਉਧਰੋਂ ਚਾਈਨਾ ਤੋਂ ਜਿਹੜੀ ਫਰੇਟ ਹੈਗਾ ਬਹੁਤ ਜਿਹੜੀ ਚਾਈਨਾ ਦੀ ਇਕਨੋਮੀ ਉੱਧਰ ਚਾਈਨਾ ਦਾ ਜਿਹੜਾ ਸ਼ਿਪਿੰਗ ਏਰੀਆ ਹੈਗਾ ਬਹੁਤ ਬੁਰਾ ਹਾਲ ਹੋ ਚੁੱਕਾ ਉੱਥੇ। ਸੋ ਉਹਦੇ ਨਾਲ ਡੈਫੀਨੇਟਲੀ ਆਉਣ ਵਾਲੇ ਜਿਹੜੇ 1-2 ਮਹੀਨੇ ਹੈਗੇ ਆ ਆਈ ਥਿੰਕ ਸਾਨੂੰ ਉਹਦਾ ਜਿਹੜਾ ਅਸਰ ਦੇਖਣ ਨੂੰ ਮਿਲੂਗਾ, ਕਿਉਂਕਿ ਜੇ ਪੋਰਟ ਦੇ ਉੱਤੇ ਜਿਹੜਾ ਲੋਡ ਆ ਉਹ ਘੱਟ ਜਾਂਦਾ ਆ ਤੇ ਜਿਹੜੇ ਟਰੱਕ ਪੋਰਟ ਤੇ ਚੱਲਦੇ ਆ ਉਹ ਫਿਰ ਵਿੱਚ ਆਪਣੀ ਦੂਜੀ ਮਾਰਕੀਟ 'ਚ ਆ ਜਾਂਦੇ ਆ। ਸੋ ਉਹਦੇ ਨਾਲ ਵੀ ਜਿਹੜਾ ਅਸਰ ਪੈਣਾ ਹੈਗਾ ਮਾੜੇ ਪਾਸੇ ਨੂੰ ਪੈਣਾ ਹੈਗਾ। ਇਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਉਹ ਮਤਲਬ ਕਿ ਪਹਿਲਾਂ ਹੀ ਮਾੜਾ ਟਾਈਮ ਚੱਲਦਾ ਸੀਗਾ ਤੇ ਉੱਤੋਂ ਇਹ ਵੀ ਚੀਜ਼ ਹੋ ਗਈ ਹੈ। ਸੋ ਇਹਨੇ ਡਬਲ ਅਸਰ ਕਰਨਾ ਹੈ। ਸੋ ਜਿਹੜੀ ਨੈਕਸਟ ਕੁਐਸਚਨ ਤੁਸੀਂ ਪੁੱਛਿਆ ਭਾਜੀ ਕਿ ਤੁਹਾਨੂੰ ਪਾਰਕਿੰਗ ਨਹੀਂ ਲੱਭਦੀ, ਤੁਸੀਂ ਪਰਸਨਲ ਕਨਵੈਂਸ ਪਾ ਕੇ ਬਿਲਕੁਲ ਨਹੀਂ ਜਾ ਸਕਦੇ, ਤੁਹਾਨੂੰ ਪਾਰਕਿੰਗ ਆਪਣੇ ਆਵਰਸ ਦੇ ਵਿੱਚ ਰਹਿ ਕੇ ਲੱਭਣੀ ਪੈਣੀ ਆ। ਇਹ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਆਪਾਂ ਪਾਰਕਿੰਗ ਮੈਂ ਬਿਲਕੁਲ ਐਂਡ 11 ਘੰਟੇ ਦੇ ਬਿਲਕੁਲ ਐਂਡ ਤੱਕ ਚਲਾ ਕੇ ਤੇ ਮੁੜ ਕੇ ਆਪਾਂ ਕਹੀਏ ਤਾਂ ਉਹਨੂੰ ਪਾਰਕਿੰਗ ਨਹੀਂ ਲੱਭਦੀ। ਉਹ ਕਹਿੰਦੇ ਵੀ ਪਾਰਕਿੰਗ ਪਹਿਲਾਂ ਲੱਭੋ ਆਪਣੇ ਆਵਰਸ ਦੇ ਵਿੱਚ ਰਹਿ ਕੇ। ਸੋ ਇਹ ਬਿਲਕੁਲ ਐਕਸਕਿਊਜ਼ ਨਹੀਂ ਹੈਗਾ ਕਿ ਪਾਰਕਿੰਗ 11 ਘੰਟੇ ਚਲਾ ਕੇ ਤੇ ਮੁੜ ਕੇ ਆਪਾਂ ਘੰਟਾ ਆਪਣੀ ਪਰਸਨਲ ਕਨਵੈਂਸ 'ਚ ਪਾ ਕੇ ਚਲਾ ਲਈਏ, ਅੱਧਾ ਘੰਟਾ ਚਲਾ ਲਈਏ, ਇਹ ਐਕਸਕਿਊਜ਼ ਨਹੀਂ ਹੈਗਾ। ਸੋ ਇਹ ਪਲੀਜ਼ ਨਾ ਕਰੋ। ਇਹਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਲਾਅ ਐਨਫੋਰਸਮੈਂਟ ਵਾਲੇ ਜਿਹੜੇ ਆ ਦੇ ਵਿਲ ਨਾਟ ਲੈਟ ਯੂ ਗੋ ਔਨ ਦੈਟ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਲਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੋਈ ਕੁਐਸਚਨ ਤਾਂ ਨਹੀਂ ਹੈਗਾ ਜੀ, ਪਰ ਲੇਟਲੀ ਜਦ ਤੋਂ AB5 ਦਾ ਚੱਲਿਆ, ਜਿਹੜੀਆਂ ਕਾਰਪੋਰੇਸ਼ਨ ਆ ਬਣਾਉਣ ਵਾਲੇ ਬੰਦੇ ਆ ਜਾਂ CPA ਜਾਂ ਦੂਜੇ ਟੈਕਸ ਜਿਹਨਾਂ ਤੋਂ ਆਪਣੇ ਬੰਦੇ ਬਣਾ ਰਹੇ ਆ, ਉਹ ਛਿੱਲ ਬੜੀ ਲਾ ਰਹੇ ਆ ਜੀ। 1500 ਤੋਂ 1800 ਡਾਲਰ ਲੱਗੇ ਹੋਏ ਚਾਰਜ ਕਰਨ। ਤੁਸੀਂ ਇਹਦੇ ਬਾਰੇ ਕੁਛ ਕਰੋ, ਦੱਸੋ ਆਪਣੇ ਰਮਨ ਭਾਜੀ ਨੂੰ ਵੀ ਟੋਟਲ ਕਾਸਟ ਕਿੰਨੀ ਆ, ਸੋ ਆਪਣੇ ਬੰਦਿਆਂ ਨੂੰ ਪਤਾ ਲੱਗੇ। ਮੇਰੇ ਫਰੈਂਡ ਤੋਂ 1800 ਡਾਲਰ ਚਾਰਜ ਕੀਤਾ ਜੀ। ਸੋ ਬਹੁਤ ਸਾਰੇ ਜੀ ਆਨਲਾਈਨ ਭਾਈ ਸਾਹਿਬ ਹੈਗੀਆਂ ਕੰਪਨੀਆਂ, ਲੀਗਲ ਜ਼ੂਮ ਵਗੈਰਾ, ਉਹ ਤਾਂ ਬੜੀਆਂ ਸਸਤੀਆਂ ਬਣਾ ਦਿੰਦੀਆਂ। ਸੋ ਆਪ ਸਰਚ ਕਰੋ ਨਾ ਹੁਣ। ਹਾਂਜੀ, ਨਹੀਂ ਆਪ ਦੇਖੋ ਜੀ ਕਾਰਪੋਰੇਸ਼ਨ ਪਰ ਆਪਣੇ ਮੋਸਟਲੀ ਬੰਦੇ ਨਹੀਂ ਸਰਚ ਕਰਦੇ, ਪਰ ਇਸ ਚੀਜ਼ ਦੇ ਉੱਤੇ ਵੀ ਤੁਸੀਂ ਥੋੜਾ ਜਿਹਾ ਟਾਕ ਸ਼ੋਅ ਦੇ ਵਿੱਚ ਦੱਸ ਦਿਓ ਵੀ ਜੇ ਤੁਹਾਡੇ ਤੋਂ ਕੋਈ ਇੰਨੇ ਪੈਸੇ ਚਾਰਜ ਕਰ ਰਿਹਾ ਤੇ ਥੋੜੇ ਅਵੇਅਰ ਰਹੋ ਇਸ ਚੀਜ਼ ਤੋਂ। ਜੀ ਦੇਖੋ ਜੀ ਕਾਰਪੋਰੇਸ਼ਨ ਜਿਹੜੀ ਆ, ਥੈਂਕ ਯੂ ਦਲਜੀਤ। ਹਾਂਜੀ, ਕਾਰਪੋਰੇਸ਼ਨ ਜਿਹੜੀ ਆ, ਕਾਰਪੋਰੇਸ਼ਨ ਜੇ ਕੋਈ ਬੰਦਾ ਆਪ ਕੰਮ ਕਰ ਸਕਦਾ, ਆਪ ਥੋੜਾ ਬਹੁਤ ਪੇਪਰ ਕਰ ਸਕਦਾ, ਸਮਝਦਾਰ ਹੈਗਾ, ਘਰ ਦੇ ਵਿੱਚ ਬੱਚੇ ਆ ਜਾਂ ਆਪ ਹੈਗਾ, ਤੁਸੀਂ ਆਨਲਾਈਨ ਜਿਹੜੀ ਆ ਕਾਰਪੋਰੇਸ਼ਨ ਆ ਮੇਰੇ ਖਿਆਲ ਸੇਲ ਦੇ ਉੱਤੇ ਕਈ ਵਾਰੀ 99 ਜਾਂ 49 ਜਾਂ 149 ਤੋਂ ਸ਼ੁਰੂ ਹੋ ਜਾਂਦੀ ਆ। ਉਹਨਾਂ ਦਾ 299 ਦਾ ਕਈਆਂ ਦਾ ਪੈਕੇਜ ਹੁੰਦਾ, ਜਿਹੜਾ ਮੈਕਸਿਮਮ ਪੈਕੇਜ ਹੁੰਦਾ ਕਈ ਵਾਰੀ, ਜਿਹ 'ਚੋਂ ਸਾਰਾ ਕੁਛ ਕਰਕੇ ਦਿੰਦੇ ਆ। ਸੋ ਬਾਕੀ 299 ਪਲੱਸ ਜਿਹੜੀ ਉਹਨਾਂ ਦੀ ਫੀਸ ਆ, ਸਟੇਟ ਦੀਆਂ ਫੀਸਾਂ ਹੈਗੀਆਂ, ਉਹ ਦੇਣੀਆਂ ਪੈਂਦੀਆਂ। ਸੋ ਮੈਂ ਜ਼ਰੂਰ ਕਹੂੰਗਾ ਕਿ ਆਨਲਾਈਨ ਤੁਹਾਨੂੰ ਸਰਚ ਕਰਨੀ ਚਾਹੀਦੀ ਆ, ਆਨਲਾਈਨ ਦੇਖਣਾ ਚਾਹੀਦਾ, ਪ੍ਰਾਈਸਿੰਗ ਦੇਖਣੀ ਚਾਹੀਦੀ ਆ। ਤੇ ਇਹ ਵੀ ਗੱਲ ਬਿਲਕੁਲ ਸੱਚੀ ਆ ਕਿ ਜਿਹੜੀ ਵੈਸੇ ਹੈਗਾ ਕਿ ਸਿਰਫ ਕਾਰਪੋਰੇਸ਼ਨ ਨੂੰ ਭਰਨ ਦੇ ਜਿਹੜੇ ਆ, ਮੈਂ ਜ਼ਿਆਦਾਤਰ ਸੁਣਿਆ ਸੀਗਾ ਕਿ 750 ਤੱਕ ਲੈਂਦੇ ਹੈਗੇ ਆ, ਬਟ ਜੇ ਇਟ ਕੁਡ ਬੀ ਪੋਸੀਬਲ ਭਾਜੀ ਕਿ 1800 1500 1800 ਉਹ ਲੱਗੇ ਤਾਂ ਵਾਲੀ ਗੱਲ ਹੈ ਜੀ। ਜਿੱਥੇ ਲੱਗ ਗਿਆ ਤਾਂ ਲੈ ਲਓ, ਮਤਲਬ ਕਿ ਰਗੜ ਤੋਂ ਫੜ ਕੇ ਹੁਣ ਜੇ ਐਕਸਪਲੋਇਟ ਕਰ ਰਹੇ ਆ ਸਿਚੁਏਸ਼ਨ ਨੂੰ। ਬਿਲਕੁਲ, ਇਹ ਬਹੁਤ ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ ਹੈ ਲੌਂਗ ਰਨ ਵਾਸਤੇ, ਕਿਉਂਕਿ ਨਾਮ ਜਿਹੜੇ ਕਰਦੇ ਉਹਨਾਂ ਦੇ ਬਾਅਦ 'ਚ ਇਨ ਦੀ ਐਂਡ ਬਦਨਾਮ ਹੁੰਦਾ। ਤੇ ਨਾਲੇ ਔਖਾ ਹੀ ਆ ਜੀ ਕੰਮ, ਕੀ ਕਹਿ ਸਕਦੇ ਜਿੱਥੇ ਬਹੁਤਾ। ਤੇ ਹੁਣ ਕੀ ਕਹਿਣਾ ਹੈ ਬਲਵਿੰਦਰ ਜੀ? ਆਨਲਾਈਨ ਸਰਚ ਕਰੋ, ਆਨਲਾਈਨ 49 ਡਾਲਰ ਤੋਂ ਸ਼ੁਰੂ ਹੋ ਜਾਂਦੀ ਆ। ਡਿਪੈਂਡ ਕਰਦਾ ਤੁਸੀਂ ਕਿੰਨਾ ਕੰਮ ਆਪਣੇ ਹੱਥੀਂ ਕਰਨਾ, ਕਿੰਨਾ ਉਹਨਾਂ ਕੋਲ ਕਰਾਉਣਾ। ਸੋ 49 ਤੋਂ ਲੈ ਕੇ 299 ਤੱਕ ਮੇਰੇ ਖਿਆਲ ਹੁਣ ਪੈਕੇਜ ਹੁੰਦੇ ਆ। ਸੋ ਤੁਸੀਂ ਦੇਖ ਸਕਦੇ ਹੋ ਆਨਲਾਈਨ ਸਰਚ ਕਰਕੇ। ਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਥੋੜਾ ਡਿਫਰੈਂਟ ਕੁਐਸਚਨ ਆ ਵੀ ਜੀ,
ਮੇਰਾ ਫਰੈਂਡ ਆ ਜਿੱਦਾਂ ਟੈਕਸਸ ਰਹਿੰਦਾ ਆ ਤੇ ਮੈਂ ਕੈਲੀਫੋਰਨੀਆ ਰਹਿੰਦਾ ਆ ਤੇ ਟਰੱਕ ਮੇਰੇ ਨਾਂ ਤੇ ਆ, ਕੰਪਨੀ ਉਹਦੇ ਨਾਂ ਤੇ ਆ। ਇੰਸ਼ੋਰੈਂਸ ਕਿਹਦੇ ਨਾਮ ਤੇ ਆ? ਇੰਸ਼ੋਰੈਂਸ ਤਾਂ ਮਤਲਬ ਨਾਂ ਕੰਪਨੀ ਉਹਦੀ ਆ। ਅੱਛਾ ਜੀ। ਮੈਂ ਉਹਦੇ ਟਰੱਕ ਲੀਜ਼ ਤੇ ਪਾਏ ਹੋਏ ਆ। ਅੱਛਾ ਜੀ। ਤੇ ਸਾਨੂੰ ਕਿੱਦਾਂ ਕਰਨਾ ਪੈਣਾ? ਟਰੱਕ ਰਜਿਸਟਰ ਜਿਹੜੇ ਕੈਲੀਫੋਰਨੀਆ 'ਚ ਆ, ਟਰੱਕ ਜਿਹੜੀ ਕੰਪਨੀ ਆ ਉਹ ਟੈਕਸਸ ਦੇ ਵਿੱਚ ਰਜਿਸਟਰਡ ਆ। ਮੁੰਡਾ ਟੈਕਸਸ ਰਹਿੰਦਾ, ਨਾ ਉਹਦੇ ਤੇ ਕੰਪਨੀ ਆ, ਇੰਸ਼ੋਰੈਂਸ ਮੇਰਾ, ਮੈਂ ਲੀਜ਼ ਤੇ ਲਿਖੇ ਹੋਏ ਟਰੱਕ ਉਹਨੂੰ। ਜੀ ਯਾਰ ਭਾਜੀ ਇਹ ਤੁਹਾਡੀ ਕੰਪਲੀਕੇਟਡ ਸਿਚੁਏਸ਼ਨ ਹੈਗੀ ਆ। ਮੇਰੇ ਖਿਆਲ ਤੁਸੀਂ ਜਿਹੜੇ ਤੁਹਾਡੇ ਪਲੇਟਾਂ ਵਾਲੇ ਆ ਉਹਨਾਂ ਨਾਲ ਡਿਸਕਸ ਕਰੋ, ਕਿਉਂਕਿ ਤੁਸੀਂ ਇਹਨੂੰ ਕੰਪਲੀਕੇਟਡ ਕੀਤਾ ਹੋਇਆ। ਟਰੱਕ ਜਿਹੜੇ ਤੁਹਾਡੇ ਜੇ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਹੈ ਨਾ, ਤੇ ਤੁਸੀਂ ਕੈਲੀਫੋਰਨੀਆ 'ਚ ਕੰਮ ਕਰਦੇ ਆ, ਤੇ ਦੈਨ ਜਿਹੜਾ ਇਹ ਸਿਚੁਏਸ਼ਨ ਹੈਗੀ ਆ ਤੁਹਾਡੇ ਤੇ ਲਾਗੂ ਹੋਣੀ ਆ। ਸੋ ਡਜ਼ਨਟ ਮੈਟਰ ਤੁਹਾਡੀ ਕੰਪਨੀ ਕਿੱਥੋਂ ਦੀ ਹੈ ਕਿੱਥੋਂ ਦੀ ਨਹੀਂ ਗੀ, ਲੇਕਿਨ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਆ, ਤੁਹਾਡੇ ਟਰੱਕ ਕੈਲੀਫੋਰਨੀਆ ਰਜਿਸਟਰਡ ਹੈਗੇ ਆ, ਤੇ ਫਿਰ ਡੈਫੀਨੇਟਲੀ ਤੁਹਾਨੂੰ ਕੈਲੀਫੋਰਨੀਆ ਦਾ ਲਾਅ ਜਿਹੜਾ ਅਪਲਾਈ ਹੋਊਗਾ ਤੁਹਾਡੇ। ਅੱਛਾ, ਜਿਹੜੇ ਰਜਿਸਟਰਡ ਆ ਟਰੱਕ ਕੈਲੀਫੋਰਨੀਆ ਵਿੱਚ, ਮਤਲਬ ਉੱਥੇ ਵੀ ਰਜਿਸਟਰਡ ਆ ਇੱਥੇ ਵੀ ਰਜਿਸਟਰਡ ਆ? ਦੋਨੋਂ ਨਹੀਂ, ਦੋ ਨਹੀਂ ਹੋ ਸਕਦੇ, ਦੋ ਥਾਂ ਤੇ ਰਜਿਸਟਰਡ ਨਹੀਂ ਹੁੰਦਾ। ਗੱਡੀ ਇੱਕੋ ਥਾਂ ਤੇ ਰਜਿਸਟਰ ਹੁੰਦੀ ਆ ਭਾਜੀ। ਨਹੀਂ, ਇੱਕ ਟਰੱਕ ਦਾ ਮਤਲਬ ਜਿਹੜੇ ਇੱਥੇ ਟਰੱਕ ਰਜਿਸਟਰਡ ਆ ਉਹ ਮੇਰੇ ਨਾਂ ਤੇ, ਜਿਹੜੇ ਉੱਥੇ ਰਜਿਸਟਰਡ ਆ ਉਹਦੇ ਨਾਂ ਤੇ। ਅੱਛਾ, ਟਰੱਕ ਵੀ ਕੰਪਨੀ ਦੇ ਦੋ ਆਫਿਸ ਆ, ਇੱਕ ਕੈਲੀਫੋਰਨੀਆ ਇੱਕ ਟੈਕਸਸ, ਜਾਂ ਇੱਕੋ ਹੀ ਆ? ਮਤਲਬ ਹੁਣ ਉਹਦੇ ਨਾਂ ਤੇ ਚੱਲਦਾ, ਮੇਰੀ ਪ੍ਰੋਬਲਮ ਆ ਗਈ ਸੀ ਮੇਰੇ ਨਾਂ ਦੀ, ਫਿਰ ਮੇਰੇ ਨਾਂ ਬੰਦ ਕਰਕੇ ਉਹਦਾ ਨਾਂ ਚੱਲ ਪਿਆ ਹੈਗਾ। ਨਹੀਂ ਤੁਹਾਡਾ ਭਾਜੀ ਕੰਪਲੀਕੇਟਡ ਇਸ਼ੂ ਰਹਿੰਦੇ ਆ ਨਾ ਭਾਜੀ, ਤੁਸੀਂ ਕੈਲੀਫੋਰਨੀਆ ਰਹਿੰਦੇ ਆ? ਮੈਂ ਕੈਲੀਫੋਰਨੀਆ ਰਹਿੰਦਾ। ਤੁਹਾਡੇ ਡਰਾਈਵਰ ਕਿੱਥੋਂ ਦੇ ਆ? ਡਰਾਈਵਰ ਮਿਕਸ ਆ ਜੀ, ਅੱਧੇ ਉੱਥੋਂ ਦੇ ਅੱਧੇ ਇੱਥੇ ਦੇ। ਤੁਸੀਂ ਨਾ ਇਹ ਕੰਪਲੀਕੇਸ਼ਨ ਜਿਹੜੀ ਹੈ ਆਪਣੇ ਪਲੇਟਾਂ ਵਾਲੇ ਨਾਲ ਸੋਲਵ ਕਰੋ ਪਹਿਲਾਂ ਤਾਂ, ਵੀ ਤੁਹਾਡੀ ਕੰਪਨੀ ਕਿਵੇਂ, ਜਾਂ ਤਾਂ ਇੱਕੋ ਪਾਸੇ ਕਰੋ ਜਾਂ ਤਾਂ ਸਾਰੇ ਉੱਧਰ ਕਰੋ ਜਾਂ ਸਾਰੇ ਇੱਧਰ ਕਰੋ। ਜੇ ਤੁਸੀਂ ਸਾਰੇ ਟੈਕਸਸ ਵੀ ਕਰ ਲੈਂਦੇ ਆ, ਸਾਰਾ ਕੁਝ ਉੱਥੇ ਟ੍ਰਾਂਸਫਰ ਕਰ ਲੈਂਦੇ ਆ, ਬਟ ਸਟਿਲ ਜੇ ਤੁਸੀਂ ਕੈਲੀਫੋਰਨੀਆ ਤੋਂ ਲੋਡ ਚੱਕਣ ਆਉਂਦੇ ਆ ਜਾਂ ਕੈਲੀਫੋਰਨੀਆ ਤੋਂ ਡਰਾਈਵਰ ਹਾਇਰ ਕਰਦੇ ਆ, ਤੇ ਤੁਹਾਡੇ ਤੇ ਸਾਰੇ ਲਾਅ ਕੈਲੀਫੋਰਨੀਆ ਲਾਗੂ ਹੋਣ। ਜੀ ਮਤਲਬ ਜੇ ਅਸੀਂ ਕੈਲੀਫੋਰਨੀਆ ਤੋਂ ਲੋਡ ਚੱਕਦੇ ਆ, ਸਾਨੂੰ ਉਹ ਦੇਣਾ ਹੀ ਪੈਣਾ, ਚਾਹੇ ਬੇਸ਼ੱਕ ਟਰੱਕ ਰਜਿਸਟਰਡ ਉੱਤੇ ਹੈ। ਜੀ ਜੀ ਜੀ, ਐਬਸੋਲੂਟਲੀ ਜੀ, ਐਬਸੋਲੂਟਲੀ। ਕੈਲੀਫੋਰਨੀਆ ਵਾਲੇ ਕਹਿੰਦੇ ਤੁਸੀਂ ਸਾਡੇ ਘਰੇ ਆ ਕੇ ਕਹਿੰਦੇ ਵੀ ਤੁਸੀਂ ਕੰਮ ਕਰਦੇ ਆ, ਸੋ ਤੁਹਾਡੇ ਤੇ ਸਾਡੇ ਕਾਨੂੰਨ ਲਾਗੂ ਹੋਣੇ ਹੀ ਹੋਣੇ ਆ। ਉਹ ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਅਭੀ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ ਯੂਐਸਏ ਟੀਮ ਤੇ ਭਾਈ ਸਤਿ ਸ਼੍ਰੀ ਅਕਾਲ, ਤੁਹਾਨੂੰ ਸੋਚਣ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣੇ ਗੱਲ ਚੱਲਦੀ ਪਈ ਸੀਗੀ ਜਿੱਦਾਂ 1099 ਦੀ W2 ਦੀ। ਇਸ ਤੋਂ ਪਹਿਲਾਂ ਇੱਕ ਪੁਆਇੰਟ ਹੈਗਾ ਕਿ ਜਿਹੜੀ ਲੋਕੇਸ਼ਨ ਹੈਗੀ ਆ, ਭਾਜੀ ਰਮਨ ਨੂੰ ਵੀ ਲਾਸਟ ਟਾਈਮ ਵੀ ਉਹਨਾਂ ਨੇ ਡਿਸਕਸ ਕੀਤਾ ਸੀਗਾ ਪ੍ਰੋਗਰਾਮ ਤੇ, ਕਿ ਜਿੱਦਾਂ ਕਈ ਵਾਰੀ ਨਾ ਸਾਨੂੰ ਈਮੇਲਸ ਆ ਜਾਂਦੀਆਂ ਪ੍ਰੋਜੈਕਟ 44 ਸਮਥਿੰਗ, ਤੇ ਜਿਹੜੀ ELD ਅਸੀਂ ਯੂਜ਼ ਕਰਦੇ ਆ, ਇਹਦੀ ਲੋਕੇਸ਼ਨ ਵੀ ਸਾਨੂੰ ਪਤਾ ਵੀ ਐਕੂਰੇਟ ਹੁੰਦੀ ਹੈ ਵੀ ਕਿੱਥੇ ਬੰਦਾ ਗਿਆ। ਮੇਰਾ ਇਹ ਸੀਗਾ ਵੀ ਆਪਣੇ ਬੰਦੇ ਜਿੰਨੇ ਵੀ ਹੈਗੇ ਉਹ ਕੋਸ਼ਿਸ਼ ਕਰਨ ਸਾਰੇ ਇਸ ਗੱਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਘੋਖਣ ਜਾਂਚਣ ਕਿ ਜਿਹੜੀ ਸਾਡੀ ਲੋਕੇਸ਼ਨ ਹੈ ਇਹ ਸਾਨੂੰ ਟਰੈਕ ਕਰਕੇ ਸੈੱਲ ਤਾਂ ਨਹੀਂ ਹੋ ਰਹੀ, ਕਿਤੇ ਬ੍ਰੋਕਰ ਜਿਹੜਾ ਹੈਗੇ ਆ ਇਹਨਾਂ ਦੀ ਐਸੋਸੀਏਸ਼ਨ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਜਾਂਦੀ ਆ ਵੀ ਕਿੰਨੇ ਬੰਦੇ ਕਿਸ ਮਾਰਕੀਟ ਕਿੱਥੇ ਹੈਗੇ ਆ, ਉਹ ਸਾਨੂੰ ਜਾਂ ELD ਵਾਲੇ ਸਾਡੀ ਇਨਫੋਰਮੇਸ਼ਨ ਬ੍ਰੋਕਰਾਂ ਨੂੰ ਸੈਲ ਹੀ ਨਾ ਕਰੀ ਜਾਂਦੇ ਹੁਣ। ਤੇ ਜਿਹਨਾਂ ਕੋਲ ELD ਹੈਗੀਆਂ ਉਹ ਵੀ ਸਾਰੇ ਪੁੱਛਣ ਉਹਨਾਂ ਨੂੰ ਆਪਣੇ ਜਿਹਨਾਂ ਦੀ ELD ਬ੍ਰਾਂਡਡ ਯੂਜ਼ ਕਰਦੇ ਹੈਗੇ ਆ, ਤਾਂ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਉਹ ਸੈਲ ਨਾ ਕਰਦੇ। ਹੁਣ ਜੇ ਸੈਲ ਕਰਦੇ ਤਾਂ ਉਹਨੂੰ ਕੋ ਭਾਈ ਤੁਹਾਡੀ ELD ਨਹੀਂ ਲੈਣੀ, ਉਹਨੂੰ ਅਵੋਇਡ ਕਰੋ ਕਿਸੇ ਤਰ੍ਹਾਂ ਵੀ ਕਰਨੇ, ਤਾਂ ਇਹ ਤਾਂ ਮਹਾ ਘਾਟ ਵਾਲੀ ਗੱਲ ਹੋਣੀ ਵੀ ਤੁਹਾਨੂੰ ਤੁਸੀਂ ਉਹਦਾ ਘਰ ਕੋਈ ਸੋਲੂਸ਼ਨ ਨਹੀਂ ਹੈਗਾ, ਸਾਰਾ ਕੁਝ ਤਾਂ ਦੱਸ ਦੇਣਾ ਵੀ ਇੱਥੇ ਬੰਦੇ ਇੰਨੇ ਬੈਠੇ, ਤਾਂ ਫਿਰ ਅਸੀਂ ਤਾਂ ਲੋਡ ਦੀ ਨੈਗੋਸ਼ੀਏਸ਼ਨ ਤਾਂ ਕਰ ਹੀ ਨਹੀਂ ਸਕਦੇ। ਠੀਕ ਹੈ ਅਭੀ ਜੀ, ਇੱਕ ਮੈਂ ਨਾ ਤੁਹਾਨੂੰ ਗੱਲ ਦੱਸਦਾ ਵੀ ਇਹ ਤਾਂ ਪ੍ਰਾਈਵੇਟ ਕੰਪਨੀਆਂ ਆ। ਪਿੱਛੇ ਨਿਊਜ਼ ਆਈ ਸੀ ਕੈਲੀਫੋਰਨੀਆ ਸਟੇਟ ਦੀ ਜਿਹੜੀ DMV ਆ ਨਾ, ਉਹ ਲੋਕਾਂ ਨੂੰ ਇਨਫੋਰਮੇਸ਼ਨ ਸੈਲ ਕਰੀ ਜਾਂਦੀ ਸੀ, ਕਿੰਨੇ $1 ਮਿਲੀਅਨ ਲੈ ਕੇ ਤੇ ਸੈਲ ਕਰਦੀ ਸੀ ਇਨਫੋਰਮੇਸ਼ਨ। ਹਾਂਜੀ ਭਾਜੀ, ਉਹੀ ਮਿਹਰਬਾਨੀ ਤੁਹਾਡੀ ਦੱਸਣ ਵਾਸਤੇ। ਮੈਂ ਇਹੀ ਕਹਿੰਦਾ ਵੀ ਕਿਉਂਕਿ ਇਹ ਪ੍ਰਾਈਵੇਟ ਕੰਪਨੀ ਆ, ਇਹਨਾਂ ਨਾਲ ਸਿੱਧੀ ਗੱਲ ਆਪਣੇ ਕਰ ਸਕਦੇ ਆ ਭਾਈ, ਜੇ ਤੁਸੀਂ ਸਾਡੀ ਇਨਫੋਰਮੇਸ਼ਨ ਸੈਲ ਕਰਨੀ ਆ, ਵੀ ਵਿਲ ਨਾਟ ਬਾਈ ਯੂਰ ਲਾਗ ਬਾਕਸ, ਵੀ ਵਿਲ ਨਾਟ ਗੋਣਾ ਯੂਜ਼ ਯੂਰ ਲਾਗ ਬਾਕਸ, ਅਸੀਂ ਤੁਹਾਡੀ ਯੂਜ਼ ਨਹੀਂ ਕਰਨੀ ਹੈਗੀ। ਠੀਕ ਹੈ ਨਾ ਜੀ, ਸਿੰਪਲ ਗੱਲ ਆ, ਉਹਨਾਂ ਨਾਲ ਗੱਲ ਕਰੋ ਵੀ ਜੇ ਤੁਸੀਂ ਸੈਲ ਕਰੋ ਜਾਂ ਨਾ ਸਟੈਂਡ ਲੈਣਾ ਪੈਣਾ, ਸਟੈਂਡ ਲੈਣਾ ਪੈਣਾ ਸਾਰਿਆਂ ਨੂੰ। ਤੇ ਦੂਸਰੀ ਗੱਲ ਇਹ ਹੈਗੀ ਆ, ਜੇ ਤੁਸੀਂ ਪ੍ਰੋਜੈਕਟ 44 ਯੂਜ਼ ਕਰਦੇ ਆ, ਜਾਂ ਤੁਸੀਂ ਕੋਈ ਵੀ ਜਿਹੜੀ ਐਪ ਜਿਹੜੀ ਤੁਹਾਨੂੰ ਬ੍ਰੋਕਰ ਨੇ ਦਿੱਤੀ ਆ ਉਹ ਯੂਜ਼ ਕਰਦੇ ਆ, ਤੇ ਜਿੰਨੀਆਂ ਵੀ ਆਪਣੀਆਂ ਆਹ ਊਬਰ ਫਰੇਟ ਹੈਗਾ ਜਾਂ ਕੌਨਵੇ ਹੈਗਾ ਜਾਂ ਕੋਈ ਵੀ ਹੈ, ਇਹ ਜਿੰਨੀਆਂ ਵੀ ਐਪਸ ਤੁਸੀਂ ਯੂਜ਼ ਕਰਦੇ ਆ, ਇਹ ਸਾਰੀਆਂ ਐਪਸ ਤੁਹਾਨੂੰ ਟਰੈਕ ਕਰਕੇ ਬ੍ਰੋਕਰ ਨੂੰ ਤੇ ਸ਼ਿਪਰ ਨੂੰ ਇਨਫੋਰਮੇਸ਼ਨ ਸਾਰੀ ਦਿੰਦੀਆਂ। ਸੋ ਇਹ ਚੀਜ਼ ਤਾਂ ਤੁਹਾਨੂੰ ਕਲੀਅਰਲੀ ਹੋਣੀ ਚਾਹੀਦੀ। ਜਿਹੜੀ ਊਬਰ ਫਰੇਟ ਹੈਗੀ ਆ ਜਾਂ ਤੁਹਾਡੀ ਕੌਨਵੇ ਹੈਗੀ ਆ ਜਾਂ ਜਿੰਨੀਆਂ ਵੀ ਐਪ ਦੇ ਉੱਤੇ ਲੋਡ ਤੁਸੀਂ ਚੱਕਦੇ ਆ, ਇਹ ਟੋਟਲੀ 100% ਤੁਹਾਡੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਬੈਕ ਐਂਡ ਤੇ ਸ਼ਿਪਰ ਨੂੰ ਦਿੱਤੀ ਜਾਂਦੀ ਹੈ ਕਿ ਕਿੱਥੇ ਟਰੱਕ ਹੈਗਾ, ਕਿੱਥੇ ਕੀ ਹੈ ਕੀ ਨਹੀਂਗਾ। ਸੋ ਇਹ ਚੀਜ਼ਾਂ ਜਿਹੜੀਆਂ ਆ
ਦੇਖੋ ਜਿਹੜੀ ਇਹ ਟੈਕਨੋਲੋਜੀ ਆ ਰਹੀ ਹੈ ਨਾ, ਟੈਕਨੋਲੋਜੀ ਦੇ ਆਉਣ ਦੇ ਨਾਲ ਫਾਇਦੇ ਵੀ ਹੋਏ ਆ ਤੇ ਟੈਕਨੋਲੋਜੀ ਦੇ ਆਉਣ ਦੇ ਨਾਲ ਨੁਕਸਾਨ ਵੀ ਹੋਣੇ ਆ। ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਸੋਚਣੀਆਂ ਪੈਣੀਆਂ, ਸਮਝਣੀਆਂ ਪੈਣੀਆਂ ਕਿ ਇਹ ਕਿੱਦਾਂ ਹੋ ਰਿਹਾ। ਪਰ ਡੈਫੀਨੇਟਲੀ ਜਿਹੜੀ ਆਹ ਚੀਜ਼ ਹੈਗੀ ਆ ਕਿ ਸਟੈਂਡ ਲਓ, ਆਪਣੀ ਕੰਪਨੀ ਨੂੰ ਜ਼ਰੂਰ ਪੁੱਛੋ, ਈਮੇਲ ਕਰਕੇ ਪੁੱਛੋ, ਫੋਨ ਤੇ ਨਾ ਪੁੱਛੋ, ਈਮੇਲ ਕਰਕੇ ਤਾਂ ਤੁਹਾਡੇ ਕੋਲ ਰੈਕਡ ਹੋਵੇ ਕਿ ਉਹਨਾਂ ਨੇ ਹਾਂ ਕੀਤੀ ਹੈ ਜਾਂ ਨਾ ਕੀਤੀ ਹੈ। ਥੈਂਕ ਯੂ ਭਾਜੀ। ਹੋਰ ਵੀ 2 ਕੁਐਸਚਨ ਹੈਗੇ ਮੇਰੇ। ਹੈਲੋ ਜੀ ਹੈਲੋ ਭਾਜੀ। ਹਾਂਜੀ, ਦੂਸਰੇ ਨੰਬਰ ਤੇ ਭਾਜੀ ਇੱਦਾਂ ਕਈ ਆਪਣੇ ਬਹੁਤ ਬੰਦੇ ਕਹਿੰਦੇ ਆ ਵੀ ਸੁਣਨਾ ਚਾਹੁੰਦਾ ਵੀ ਸਾਨੂੰ 1099 ਦਿੰਦੇ ਆ, ਜਾਂ ਡਰਾਈਵਰ ਕਹਿੰਦਾ ਜਾਂ ਕੰਪਨੀ ਵਾਲੇ ਕਹਿੰਦੇ ਆ ਵੀ 1099 ਦੇਣਾ ਨਾ। ਇਹ ਰਿਸਪੌਂਸਿਬਿਲਿਟੀ ਤਾਂ ਹੈਗੀ ਕੰਪਨੀ ਦੀ ਹੈਗੀ ਆ, ਪਰ ਗੱਲ ਮੁੱਦਾ ਫਿਰ ਉੱਥੇ ਹੀ ਆ ਜਾਂਦਾ ਵੀ ਪੈਸੇ ਬਚਦੇ ਨਹੀਂ ਹੈਗੇ। ਠੀਕ ਹੈ ਨਾ, ਅਗਰ ਉਹ W2 ਵਾਲੇ ਨੂੰ ਫੋਲੋ ਕਰਦੇ ਆ ਤੇ ਉਹਨਾਂ ਦੀ ਇਨਕਮ ਹੀ ਇੰਨੀ ਹੈ ਨਹੀਂ ਕਿ ਉਹ W2 ਅਫੋਰਡ ਹੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਕਈ ਕੁਛ ਕਰਨਾ, ਖਰਚੇ ਕਰਨੇ ਪੈਂਦੇ ਆ, ਵਰਕਰਸ ਕੌਮ ਲੈਣਾ ਪੈਂਦਾ। ਸੋ ਮੇਨ ਗੱਲ ਉੱਥੇ ਫੇਰ ਆ ਕੇ ਮੁੱਕਦੀ ਆ ਵੀ ਜਦ ਮੈਂ ਯੂਨੀਅਨ ਦੀ ਗੱਲ ਕਰਦਾ ਸੀ, ਲਾਸਟ ਵਾਰੀ ਕੀਤੀ ਸੀ ਗੱਲ ਮੈਂ। ਯੂਨੀਅਨ ਦਾ ਮਤਲਬ ਇਹ ਹੀ ਆ ਵੀ ਭਾਜੀ ਜਿਹੜਾ ਰਮਨ ਭਾਜੀ ਹੋਣੀ ਹੈਗੇ, ਇਹਨਾਂ ਨੇ ਨਾਪਤਾ ਬਣਾਈ ਹੋਈ ਹੈ, ਜਿੱਦਾਂ ਕਹਿੰਦੇ ਨਾ ਪਲੇਟ 'ਚ ਰੱਖ ਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਪਿਆ ਆ, ਜੁਆਇਨ ਕਰ ਲਓ ਇਹਨੂੰ। ਇਹਦੇ ਕਿਉਂਕਿ ਬੰਦੇ ਮੈਂ ਬਹੁਤ ਗੱਲ ਕਰਦਾ, ਪੈਸੇ ਖਰਚਣ ਤੋਂ ਬਹੁਤ ਝੱਕ ਦਿੰਦੇ ਆ। ਅਗਰ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ, ਇਹਨੂੰ ਜੁਆਇਨ ਕਰ ਲੈਂਦੇ ਆ, ਕੋਈ ਸਾਂਝੀ ਕੋਈ ਗੱਲ ਨਿਕਲ ਹੀ ਆਉਂਦੀ ਹੈ ਕਿ ਨਾ ਸਾਡਾ ਸਾਰਿਆਂ ਦਾ ਫਾਇਦਾ ਹੋਊਗਾ। ਠੀਕ ਹੈ ਜੀ। ਤੇ ਜਿਹੜੇ ਬਾਕੀ ਕਈ ਕਹਿੰਦੇ ਹੈਗੇ ਆ ਵੀ ਸਾਨੂੰ ਬੰਦੇ ਡਬਲ ਆਈਡੀਜ਼ ਯੂਜ਼ ਕਰਦੇ ਆ, ਉਹਦੀ ਕੰਪਲੇਂਟ ਕਰੋ। ਸਿੰਪਲ ਗੱਲ ਆ, ਇੱਥੇ ਤੁਹਾਨੂੰ ਕਾਲ ਕਰਦੇ ਆ, ਉਹਨੂੰ ਸਿੰਪਲ ਤੁਹਾਨੂੰ ਪਤਾ ਵੀ ਫਲਾਣਾ ਤੁਹਾਨੂੰ ਲੋਸ ਕਰਦਾ ਹੈ, ਤੁਹਾਡੇ ਲਈ ਖਰਾਬ ਕਰਦਾ ਹੈ, ਜਾਂ ਤਾਂ ਅਗੇਂਸਟ ਲੋ ਜਾਂਦਾ, ਚੁੱਪ ਕਰੇ ਉਹਦਾ ਨੰਬਰ ਲਓ, ਸਾਰਾ ਕੁਝ DOT ਲੈ ਕੇ ਕਾਲ ਕਰਕੇ ਦੱਸੋ ਭਈ ਆਹ ਬੰਦਾ ਡਬਲ ਆਈਡੀ ਯੂਜ਼ ਕਰਦਾ। ਠੀਕ ਹੈ ਨਾ, ਆਪੀ ਉਹਦੇ ਤੇ ਟੇਕ ਕੇਅਰ ਕਰਨਗੇ ਉਹਦੀ। ਠੀਕ ਹੈ, ਮੈਂ ਥੈਂਕ ਯੂ ਭਾਜੀ। ਬਾਕੀ ਫਿਰ ਕਹਾਂਗਾ ਇਹਨੂੰ ਜਿਹੜੀ ਨਾਪਿਆ ਇਹਨੂੰ ਜੁਆਇਨ ਕਰ ਲਓ, ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਹੋਊਗਾ। ਨਹੀਂ ਤਾਂ ਫਿਰ ਸਾਰੇ ਪਤਾ ਹੀ ਹੈ ਕੀ ਹਾਲਾਤ ਹੈਗੇ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ। ਤੇ ਸਮਾਂ ਵੀ ਰਮਨ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਹੋਣਾ। ਜ਼ਰੂਰ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਹੈ ਰਮਨ ਜੀ, ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ, ਆਪਣੇ ਜਿਹੜੇ ਦਸਤਾਰਧਾਰੀ ਸਿੱਖ ਜਤਿੰਦਰ ਸਿੰਘ ਗਿੱਲ ਹੈਗੇ ਆ, ਆਪਣੇ ਹਰ ਇੱਕ ਫੰਕਸ਼ਨ 'ਚ ਜਿਹੜਾ ਟਰੱਕਿੰਗ ਨਾਲ ਰਿਲੇਟਡ ਹੁੰਦਾ ਉੱਥੇ ਪਹੁੰਚਦੇ ਆ। ਉਹਨਾਂ ਦਾ ਬੇਟਾ ਜਿਹੜਾ ਆ ਸੁਖਦੀਪ ਗਿੱਲ, ਇੱਥੇ ਸਾਡੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ, ਉਹ ਵੀ ਗੁਰਸਿੱਖ ਮੁੰਡਾ ਆ, ਡਿਪਟੀ ਸ਼ੈਰਿਫ ਜੌਬ ਕਰਦਾ। ਤੇ 4 ਦਿਨ ਪਹਿਲਾਂ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ 4, ਤੇ ਲੱਕਲੀ ਉਹ ਕਿਸੇ ਤਰ੍ਹਾਂ ਦਾ ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਸੋ ਜ਼ਰੂਰ ਜਿਹੜੇ ਜਤਿੰਦਰ ਭਾਜੀ ਨੂੰ ਜਾਣਦੇ ਆ, ਉਹਨਾਂ ਦੀ ਗੱਲਬਾਤ ਕਰਨੀ ਹੋਈ, ਜ਼ਰੂਰ ਉਹਨਾਂ ਨੂੰ ਕਾਲ ਕਰ ਲਿਓ। ਜ਼ਰੂਰ ਜੀ ਜ਼ਰੂਰ। ਉਹ ਮੈਂ ਵੀ ਇਹ ਗੱਲ ਕਹੂੰਗਾ ਕਿ ਉਹਨਾਂ ਦੀ ਬਹੁਤ ਪ੍ਰਮਾਤਮਾ ਨੇ ਮਿਹਰ ਕੀਤੀ ਹੈਗੀ। ਐਕਚੁਅਲ ਦੇ ਵਿੱਚ ਗੋਲੀ ਬਿਲਕੁਲ ਛਾਤੀ ਦੇ ਵਿੱਚ ਲੱਗੀ ਆ, ਪਰ ਉਹਨਾਂ ਦੇ ਬੋਡੀ ਕੈਮਰਾ ਤੇ ਜਿਹੜੀ ਆਰਮਰ ਪਾਈ ਸੀਗੀ ਉਹਦੇ ਕਰਕੇ ਬਚਾਅ ਹੋ ਗਿਆ। ਚਲੋ ਪ੍ਰਮਾਤਮਾ ਦੀ ਬਹੁਤ ਬਹੁਤ ਮਿਹਰ ਆ। ਤੇ ਜ਼ਰੂਰ ਉਹਨਾਂ ਨੂੰ ਜਿਹੜੇ ਵੀ ਜਾਣਦੇ ਆ, ਜਿਹੜੇ ਨਹੀਂ ਵੀ ਜਾਣਦੇ, ਜੇ ਮੈਸੇਜ ਉੱਤੇ ਆਉਂਦਾ ਆ ਤਾਂ ਜ਼ਰੂਰ ਉਹਨਾਂ ਨੂੰ ਲਿਖੋ, ਜ਼ਰੂਰ ਉਹਨਾਂ ਨਾਲ ਗੱਲ ਕਰੋ। ਇੱਕ ਬਹੁਤ ਜਿਹੜੀ ਕਹਿੰਦੇ ਨੇ ਮੰਦਭਾਗੀ ਘਟਨਾ ਜਿਹੜੀ ਹੋਣ ਤੋਂ ਬਚ ਗਈ, ਬਹੁਤ ਬਚਾਅ ਹੋ ਗਿਆ। ਤੇ ਇੱਕ ਰਾਜਕਰਨ ਜਾਂਦੇ ਜਾਂਦੇ ਮੈਂ ਇੱਕ ਗੱਲ ਹੋਰ ਕਰਾ ਦਿਆਂ ਯਾਦ ਕਿ ਇੱਕ ਇਸ ਵੇਲੇ ਅਸੀਂ ਜਿਹੜੀ ਸਿੱਖ ਕੋਲੀਸ਼ਨ ਹੈਗੀ ਆ ਲਾਇਰਸ ਦੀ, ਉਹਨਾਂ ਦੇ ਨਾਲ ਅਸੀਂ ਜੁਆਇੰਟ ਇੱਕ ਕੰਮ ਸ਼ੁਰੂ ਕੀਤਾ ਆ ਕਿ ਜਿਹੜੇ ਆਪਣੇ ਹੇਅਰ ਡਰੱਗ ਟੈਸਟਿੰਗ ਦਾ ਰੂਲ ਬਣ ਜਾ ਰਿਹਾ। ਸੋ ਇਸ ਵੇਲੇ ਜਿਹੜਾ ਹੇਅਰ ਡਰੱਗ ਟੈਸਟਿੰਗ ਦਾ ਰੂਲ ਹੈਗਾ ਇਨ ਪ੍ਰੋਸੈਸ ਹੈਗਾ, ਤੇ DOT ਦੇ ਨਾਲ ਤੇ ਜਿਹੜੀ ਡਿਪਾਰਟਮੈਂਟ ਜਿਹੜਾ ਇਹਨੂੰ ਕੰਸਟਰਕਟ ਕਰ ਰਿਹਾ ਉਹਨਾਂ ਦੇ ਨਾਲ ਲਗਾਤਾਰ ਜਿਹੜੀ ਸਿੱਖ ਕੋਲੀਸ਼ਨ ਦੀ ਤੇ ਸਾਡੀਆਂ ਜਿਹੜੀਆਂ ਮੀਟਿੰਗਸ ਜਿਹੜੀਆਂ ਚੱਲ ਰਹੀਆਂ ਹੈਗੀਆਂ ਉਹਨਾਂ ਦੀਆਂ। ਸੋ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਆਪਣੇ ਬਾਹਰ ਸੁਣਨ ਵਾਲੇ ਹੈਗੇ ਆ, ਟਰੱਕਰ ਵੀਰ ਹੈਗੇ ਆ, ਪਲੀਜ਼ ਨਾਪਤਾ ਨੂੰ ਜੁਆਇਨ ਕਰੋ, ਕਿਉਂਕਿ ਸਾਨੂੰ ਨੰਬਰਸ ਦੀ ਲੋੜ ਹੈਗੀ ਆ, ਸਾਨੂੰ ਫੋਰਸ ਦੀ ਲੋੜ ਹੈਗੀ ਆ, ਤਾਂ ਕਿ ਇਹ ਕਾਨੂੰਨ ਜਿਹੜਾ ਹੈਗਾ ਹੁਣ ਬਣ ਰਿਹਾ ਹੈਗਾ, ਇਹਦੇ ਅਸੀਂ ਮੁੱਢ ਤੋਂ ਇਹਦੇ ਵਿੱਚ ਕੰਮ ਕਰਕੇ ਤੇ ਜਿਹੜੀਆਂ ਸਾਡੇ ਜਿਹੜੇ ਅੰਮ੍ਰਿਤਧਾਰੀ ਸਿੱਖ ਹੈਗੇ ਆ, ਜਿਹੜੇ ਡਰਾਈਵਰ ਹੈਗੇ ਆ, ਉਹਨਾਂ ਦੇ ਲਈ ਅਸੀਂ ਜਿਹੜਾ ਇਸ ਚੀਜ਼ ਨੂੰ ਅਸੀਂ ਹੁਣ ਤੋਂ ਹੀ ਕਰਕੇ ਉਹਨਾਂ ਦੀ ਐਗਜ਼ਾਮਸ਼ਨ ਪਹਿਲਾਂ ਹੀ ਵਰਕਆਊਟ ਕਰ ਲਈਏ ਵਿੱਚ, ਤਾਂ ਕਿ ਸਾਨੂੰ ਬਾਅਦ ਦੇ ਵਿੱਚ ਕਾਨੂੰਨ ਬਣ ਤੋਂ ਬਾਅਦ ਫਿਰ ਫਾਈਟ ਕਰਨੀ ਜਿਹੜੀ ਔਖੀ ਹੋ ਜਾਂਦੀ ਆ। ਸੋ ਇਸ ਵੇਲੇ ਜਿਹੜੀ DOT ਹੈਗੀ ਆ ਉਹ ਆਪਣੇ ਨਾਲ ਸਿੱਖ ਕੋਲੀਸ਼ਨ ਦੇ ਥਰੂ ਉਹਨਾਂ ਨੇ ਤਾਲਮੇਲ ਰੱਖਿਆ ਹੋਇਆ, ਤੇ ਨਾਪਤਾ ਜਿਹੜੀ ਉਹਨਾਂ ਨਾਲ ਰਲ ਕੇ ਇਸ ਚੀਜ਼ ਨੂੰ ਮੁੱਢ ਤੋਂ ਪਹਿਲਾਂ ਤੋਂ ਹੀ ਅਟੈਂਡ ਕਰਨ ਲੱਗੀ, ਤਾਂ ਕਿ ਬਾਅਦ ਦੇ ਵਿੱਚ ਜਾ ਕੇ ਇਸ਼ੂਜ਼ ਨਾ ਖੜੇ ਹੋਣ। ਸੋ ਪਲੀਜ਼ ਜਿਹੜੇ ਵੀ ਸੁਣਦੇ ਹੈਗੇ ਆ, ਜੇ ਤੁਸੀਂ ਨਾਪਤਾ ਦੇ ਮੈਂਬਰ ਨਹੀਂ ਹੈਗੇ ਤਾਂ ਜ਼ਰੂਰ ਬਣੋ। ਜਿਹੜਾ ਡਰਾਈਵਰ ਮੈਂਬਰ ਹੈਗਾ ਉਹ ਟੋਟਲੀ ਫ੍ਰੀ ਹੈਗਾ। ਜਿੰਨੀਆਂ ਵੀ ਡਰਾਈਵਰਸ ਨੂੰ ਸਿਚੁਏਸ਼ਨ ਆਉਂਦੀਆਂ ਵੀ ਉਹ ਹੱਲ ਕਰਨ ਦੀ ਟਰਾਈ ਕਰਦੇ ਆ। ਦੂਸਰੀ ਚੀਜ਼ ਆ ਕਿ ਓਨਰ ਆਪਰੇਟਰ ਦੀ ਮੈਂਬਰਸ਼ਿਪ ਸਿਰਫ $10 ਮਹੀਨੇ ਦੀ ਹੈਗੀ ਆ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਰਨੀਆਂ ਪੈਣੀਆਂ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਲੋੜ ਪੈਣੀ ਆ। ਸੋ ਪਲੀਜ਼ ਜਿੰਨੇ ਵੀ ਸੁਣਦੇ ਆ ਜ਼ਰੂਰ ਮੈਂਬਰ ਬਣੋ। ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਮੈਂਬਰਸ਼ਿਪ ਲੈਣ ਦੇ ਵਿੱਚ ਕੋਈ ਜਿਹੜਾ ਜੀ ਉਹ ਹਰਜ ਨਹੀਂ, ਫਾਇਦਾ ਹੀ ਆ। ਤੇ ਸੋ ਇੱਕ ਵਾਰੀ ਫਿਰ ਜਿੱਦਾਂ ਆਪ ਵੀ ਕਹਿੰਦੇ ਵੀ ਖਰਚਾ ਨਹੀਂ ਕਰਦੇ, ਖਰਚਾ ਹੋਰ ਚੀਜ਼ਾਂ ਦੇ ਉੱਤੇ ਚੰਗਾ ਕਰ ਲੈਂਦੇ ਆ, ਜਿੱਥੇ ਫਾਇਦਾ ਹੁੰਦਾ ਕਈ ਵਾਰੀ ਬੰਦਾ ਉੱਥੇ ਸੂਮ ਬਣ ਜਾਣਦਾ। ਇੱਦਾਂ ਕਰਨ ਦੀ ਜ਼ਰੂਰਤ ਨਹੀਂ ਆ।
ਜੇ ਫਾਇਦਾ ਹੁੰਦਾ ਹੈ ਤੇ ਦੇਖੋ ਤੁਸੀਂ ਟੀਮਸਟਰ ਦੀ ਆਪਾਂ ਗੱਲ ਕੀਤੀ ਸੀ, ਜੀ 1.4 ਮਿਲੀਅਨ ਮੈਂਬਰ ਨੇ ਉਹਨਾਂ ਦੇ, ਔਰ ਉਹਨਾਂ ਦੀ 1.4 ਮੈਂਬਰਸ਼ਿਪ ਵੀ ਮਿਲੀਅਨ ਕਾਫੀ ਮਹਿੰਗੀ ਆ ਮਹਿੰਗੀ ਆ ਤੇ ਔਰ ਆਟੋਮੈਟਿਕਲੀ ਉਹ ਘੱਟ ਲੈਂਦੇ ਤਨਖਾਹ ਉਹਨਾਂ ਚੋਂ। ਕੈਨੇਡਾ ਤੇ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਇਹ ਯੂਨੀਅਨ ਹੈਗੀ, ਜਿਹਦੇ ਵਿੱਚ ਛੋਟੇ ਤੋਂ ਛੋਟੇ ਕੰਮ ਕਰਨ ਵਾਲੇ ਤੋਂ ਲੈ ਕੇ ਵੱਡੇ ਤੋਂ ਵੱਡੀ ਜਿਹੜੇ ਆ ਉਹ ਲੋਕ ਉਸ ਦੇ ਵਿੱਚ ਜਿਹੜੇ ਇਨਵੋਲਵ ਹੁੰਦੇ, ਹਰ ਤਰ੍ਹਾਂ ਦੀ ਜੌਬ ਵਾਲੇ ਜਿਹੜੇ ਯੂਨੀਅਨ ਉਹਨਾਂ ਦੀ 14 ਲੱਖ ਜੀ ਬਿਲਕੁਲ 14 ਲੱਖ ਮੈਂਬਰ ਨੇ ਉਹਨਾਂ ਦੇ। 1903 ਦੇ ਵਿੱਚ ਸ਼ੁਰੂ ਹੋਈ ਸੀਗੀ, ਸੋ ਇਸ ਟਾਈਮ ਉਹ ਚੱਲਦੀ ਹੈ। ਸੋ ਜ਼ਰੂਰ ਜਿੱਥੇ ਯੂਨਿਟੀ ਆ, ਜਿੱਥੇ ਮੈਜੋਰਟੀ ਆ, ਉਹਦੇ ਅੱਗੇ ਜਿਹੜੀਆਂ ਸਰਕਾਰਾਂ ਕਿ ਹਰ ਇੱਕ ਨੂੰ ਜਿਹੜਾ ਉਹਨਾਂ ਦੇ ਮੋਹਰੇ ਝੁਕਣਾ ਪੈਂਦਾ। ਐਵੇਂ ਨਹੀਂ ਆਪਾਂ ਦੇਖਦੇ ਵੀ ਬਹੁਤ ਵੱਡੇ ਜਿਹੜੇ ਪੋਲੀਟੀਸ਼ੀਅਨ ਵੀ ਉਹਨਾਂ ਨੇ ਲੇਲੜੀਆਂ ਕੱਢਦੇ ਫਿਰਦੇ ਆ ਵੀ ਕਰ ਦਿਓ ਇੰਡੋਰਸ ਭਾਈ ਸਾਨੂੰ, ਵੀ ਸਾਨੂੰ ਸ਼ਾਇਦ ਜਿਹੜੀਆਂ ਵੋਟਾਂ ਜ਼ਿਆਦੀਆਂ ਮਿਲ ਜਾਣਗੀਆਂ। 14 ਲੱਖ ਮੈਂਬਰ ਆ ਤੇ ਪਰਿਵਾਰ ਨਾਲ ਦੇਖੋ ਕਿੰਨੇ ਆ ਤੁਸੀਂ ਜਿਹੜੇ ਉਹ ਜੁੜੇ ਇਸ ਦੇ ਵਿੱਚ ਹੁੰਦੇ ਆ। ਸੋ ਜ਼ਰੂਰੀ ਹੁੰਦਾ, ਚੰਗੀ ਚੀਜ਼ ਹੁੰਦੀ ਹੈ। ਅਤੇ ਹੁਣ ਆਪਾਂ ਜਿਹੜੇ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਸੱਜਰੀ ਸਵੇਰ ਜਿਹੜਾ ਆਵੇਗਾ। ਸੱਜਰੀ ਸਵੇਰ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਜਿਹੜਾ ਇਹ ਪ੍ਰੋਗਰਾਮ ਆਵੇਗਾ ਨਜ਼ਰੀਆ। 4 ਵਜੇ ਅੱਜ ਸਪੈਸ਼ਲ ਪ੍ਰੋਗਰਾਮ ਹੈਗਾ। ਜਸਵੰਤ ਸਿੰਘ ਕਮਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, ਬਹੁਤ ਵੱਡੇ ਰਾਈਟਰ ਹੋਏ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਰਾਜਵਿੰਦਰ ਸਿੰਘ ਰਾਹੀ ਜਿਹੜੇ ਆ ਉਹ ਇੰਡੀਆ ਤੋਂ ਜਿਹੜਾ ਪ੍ਰੋਗਰਾਮ 4 ਵਜੇ ਹੁੰਦਾ ਉਹਦੇ ਵਿੱਚ ਜੁੜਨਗੇ। ਜੀ ਬਿਲਕੁਲ। ਸੋ 6 ਵਜੇ ਫਿਰ ਸ਼ਾਮ ਦੇ ਦੀਵਾਨ ਜਿਹੜੇ ਗੁਰਦੁਆਰਾ ਸਾਹਿਬ ਤੋਂ ਆਪਾਂ ਸਰਵਣ ਕਰਾਂਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਧਰਮ